ਮਾਸੂਮ ਲੋਕਾਂ ਦੀ ਜਿਨ੍ਹਾਂ ਦਰਿੰਦਿਆਂ ਨੇ ਵੀ ਜਿਹੜਾ ਕਤਲੇਆਮ ਕੀਤਾ। ਸੋ ਇੱਕ ਤਾਂ ਉਹਦੀ ਕੋਈ ਵੀ ਧਰਮ, ਕੋਈ ਵੀ ਕੌਮ ਜਾਂ ਕੋਈ ਵੀ ਆਜ਼ਾਦੀ ਦੀ ਲਹਿਰ ਹੈ ਜਿਹੜੀ ਉਹ ਪ੍ਰਵਾਨਗੀ ਨਹੀਂ ਦਿੰਦੀ। ਸੋ ਜਿਹੜੀਆਂ ਲਹਿਰਾਂ ਇਸ ਕਿਸਮ ਨਾਲ ਮਾਸੂਮਾਂ ਦੇ ਲਹੂ ਨਾਲ ਹੱਥ ਰੰਗਣ ਲੱਗ ਜਾਣ, ਉਹ ਲਹਿਰਾਂ ਕਦੇ ਵੀ ਕਾਮਯਾਬ ਨਹੀਂ ਹੁੰਦੀਆਂ। ਵੀ ਉਹ ਇੱਕ ਤਰ੍ਹਾਂ ਨਾਲ ਜਿਹੜਾ ਹੈਗਾ ਵੀ ਜੰਗ ਦਾ ਐਲਾਨ ਨਹੀਂ ਹੈ। ਸੋ ਉਹਨਾਂ ਨੇ ਮੇਰੇ ਖਿਆਲ ਪਾਕਿਸਤਾਨ ਦੀ ਸਰਕਾਰ ਨੂੰ ਇਨਫੋਰਮ ਵੀ ਕਰਿਆ ਹੋਵੇਗਾ ਇਸ ਮਾਮਲੇ 'ਚ, ਕਿਉਂਕਿ ਕੋਈ ਵੀ ਮਿਲਟਰੀ ਟਾਰਗੇਟ ਨਹੀਂ ਕੀਤਾ ਗਿਆ, ਕੋਈ ਵੀ ਬਹੁਤ ਜਿਹੜੀ ਡੈਂਸ ਪਾਪੂਲੇਸ਼ਨ ਆ ਉਹ ਟਾਰਗੇਟ ਨਹੀਂ ਕੀਤੀ ਗਈ। ਔਰ ਭਾਰਤ ਨੇ ਆਪਣੇ ਅਫੀਸ਼ੀਅਲ ਬਿਆਨ ਵਿੱਚ ਇਹ ਆਖਿਆ। ਸੋ ਉਸ ਵੇਲੇ ਜਦੋਂ BBC ਦਾ ਉਹ ਪੱਤਰਕਾਰ ਰਿਪੋਰਟ ਕਰ ਰਿਹਾ ਸੀ ਉਰਦੂ ਉਹ ਕਹਿ ਰਿਹਾ ਸੀਗਾ ਵੀ ਇੱਕ ਵਿਅਕਤੀ ਦੇ ਮਰਨ ਦੀ ਹਾਲੇ ਸਾਡੇ ਕੋਲ ਪੁਸ਼ਟੀ ਹੋਈ ਹੈਗੀ ਆ, ਵੀ ਬਾਕੀ 2 ਜਾਂ 3 ਜ਼ਖਮੀ ਨੇ। ਸੋ ਭਾਰਤ ਵੱਲੋਂ ਤਾਂ ਕੁਝ ਚੈਨਲ ਤਾਂ 100 ਬੰਦਿਆਂ ਦੇ ਮਾਰੇ ਜਾਣ ਦਾ ਕਹਿ ਰਹੇ ਹੈਗੇ, ਪਰ ਜੰਗ ਸੀਗੀ ਕਿਉਂਕਿ ਰਸ਼ੀਆ ਸੀਰੀਆ ਵਿੱਚ ਐਂਟਰ ਹੋ ਗਿਆ ਸੀ। ਉਹ ਤੋਂ ਬਾਅਦ ਜਦੋਂ ਅਮਰੀਕਾ ਨੇ ਕੋਈ ਅਟੈਕ ਜਾਂ ਏਰੀਅਲ ਸਟ੍ਰਾਈਕ ਕਰਨਾ ਹੁੰਦਾ ਸੀ ਤਾਂ ਰਸ਼ੀਆ ਨੂੰ ਇਨਫੋਰਮ ਕੀਤਾ ਜਾਂਦਾ ਸੀ। ਵੀ ਇਦਾਂ ਲੱਗਦਾ ਵੀ ਜਿਹੜੀ ਲੜਾਈ ਆ ਇਹ ਚੈਨਲ ਜ਼ਿਆਦਾ ਲੜ ਰਹੇ ਆ ਤੇ ਫੌਜ ਘੱਟ। ਇਟ ਮੀਨਸ ਦੇ ਵਰ ਅਨਮੈਨਡ ਵਹੀਕਲਸ, ਅਨਮੈਨਡ 에ਅਰੋਪਲੇਨ ਸੀਗੇ। ਇਹ ਵੱਡੇ ਡਰੋਨਸ ਹੁੰਦੇ ਹੈਗੇ ਜਿਹੜੇ ਰੀਕਨਸਾਇੰਸ ਮਿਸ਼ਨ ਤੇ ਹੁੰਦੇ ਆ, ਸਰਵੇਲੈਂਸ ਮਿਸ਼ਨ ਤੇ ਹੁੰਦੇ ਆ। ਸਾਨੂੰ ਲੱਗਦਾ ਵੀ ਜਾਂ ਤਾਂ ਹਲੇ ਉਹਨਾਂ ਨੂੰ ਚਲਾਉਣ ਦੀ ਟ੍ਰੇਨਿੰਗ ਜਾਂ ਟੈਕਨੀਕਲ ਫੇਲਿਅਰ ਕੁਝ ਹੋਇਆ ਹੈਗਾ, ਜਿਹੜੇ ਭਾਰਤ ਦੇ 3 ਜਹਾਜ਼ਾਂ ਦੇ ਭਾਰਤ ਦੇ ਖੇਤਰ ਵਿੱਚ ਡਿੱਗਣ ਦੀ ਆ ਜਿਹੜੀ ਉਹ ਆ ਰਹੀ ਹੈਗੀ ਆ। ਸੋ ਮੈਨੂੰ ਲੱਗਦਾ ਐਜ਼ ਏ ਪੱਤਰਕਾਰ ਵੀ ਉਹ ਸਿਨੈਰੀਓ ਬਣ ਇਹਦੇ ਵਿੱਚ ਦੂਜਾ ਅਟੈਕ ਦਾ ਜਿਹੜਾ ਵੱਡਾ ਇੱਕ ਹੋਰ ਆ ਰਿਹਾ ਵੀ ਜਿਹੜੇ ਨਾ ਪੁੱਛ ਕੇ ਮਾਰਿਆ ਗਿਆ। ਕਾਫੀ ਕ੍ਰੂਸ਼ੀਅਲ ਪੁਆਇੰਟ ਆ ਇਹ, ਕ੍ਰੂਸ਼ੀਅਲ ਪੁਆਇੰਟ ਵੀ ਨਾ ਪੁੱਛ ਕੇ ਮਾਰਿਆ ਗਿਆ ਤੋਂ ਹਿੰਦੂ ਆ ਤੋਂ ਮੁਸਲਮਾਨ ਹੈਗਾ। ਜਿਹੜੇ ਬਲੋਚਿਸਤਾਨ ਵਿੱਚ ਜਿਹੜੇ ਅੱਤਵਾਦੀ ਕੰਮ ਕਰਦੇ ਨੇ ਉਹ ਪੰਜਾਬੀਆਂ ਦਾ ਨਾਂ ਪੁੱਛ ਕੇ ਮਾਰਦੇ ਆ, ਜਿਹੜੇ ਪਾਕਿਸਤਾਨੀ ਪੰਜਾਬੀ। ਮਿਨਿਸਟਰ ਆ ਇਹ ਪਹਿਲਗਾਮ ਦੇ ਹਮਲੇ ਤੋਂ ਬਾਅਦ ਚ ਉਹ ਇਹ ਮੰਨਦਾ ਆ ਵੀ ਅਸੀਂ ਬਾਹਰਲੇ ਮੁਲਕਾਂ ਦੇ ਕਹੇ ਦੇ ਉੱਤੇ ਇੱਥੇ ਅੱਤਵਾਦੀਆਂ ਨੂੰ ਪਨਾਹ ਦਿੱਤੀ ਆ, ਉਹਨਾਂ ਨੂੰ ਪਾਲਿਆ। ਹਾਂਜੀ। ਸੋ ਇਹ ਉਹਦਾ ਕਾਫੀ ਜਿਹੜਾ ਹੈਗਾ ਕਬੂਲਨਾਮਾ ਹੈਗਾ, ਔਰ ਉਹਦਾ ਆਪਾਂ ਕਹਿ ਸਕਦੇ ਵੀ ਉਹ ਝੂਠ ਨਹੀਂ ਹੈਗਾ ਹਨਾ। ਉਹ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਕਬੂਲਨਾਮਾ ਆਪਾਂ ਸਮਝਦਾ ਵੀ ਉਹਨਾਂ ਨੇ ਬਿਲਕੁਲ ਸੱਚ ਬੋਲਿਆ। ਇਹ ਜਿਹਾ ਸੱਚ ਬਹੁਤ ਘੱਟ ਆ ਜਿਹੜੇ ਪੋਲੀਟੀਸ਼ੀਅਨ ਬੋਲਦੇ ਹੁੰਦੇ ਆ। ਸਾਡੇ ਤਾਂ ਇਹ ਹੈਗਾ ਵੀ ਹਜ਼ਾਰਾਂ ਲੋਕਾਂ ਦਾ ਕਤਲੇਆਮ ਕਰਕੇ ਵੀ ਕਦੀ ਮੰਨਦੇ ਹੀ ਨਹੀਂ ਵੀ ਕੁਝ ਕਰਿਆ। ਪਾਕਿਸਤਾਨ ਮਿਲੀਟੈਰੀਲੀ ਭਾਰਤ ਤੋਂ ਪਿੱਛੇ ਹੈਗਾ, ਪਰ ਉਹ ਆਪਣੇ ਜਿਹੜੇ ਅਲਾਇੰਸਸ ਆ ਜੇ ਉਹਨਾਂ ਨੂੰ ਪ੍ਰਮੋਟ ਕਰ ਲੈਂਦਾ ਸੀ। ਜੇ ਚਾਈਨਾ ਦਾ ਰੋਲ ਕੀ ਆ ਉਹ ਅੱਗੇ ਆਪਾਂ ਵਿਚਾਰ ਕਰਦੇ ਹੈਗੇ ਆ। ਸੋ ਉਸ ਨਾਲ ਆ ਜਿਹੜਾ ਬੈਲੈਂਸ ਬਣਿਆ ਰਹੂਗਾ ਵੀ ਬਹੁਤ ਜ਼ਿਆਦਾ ਤੀਬਰ ਔਰ ਤਿੱਖੀ ਤੇ ਭਿਆਨਕ ਜੰਗ ਹੋਣ ਦੀਆਂ ਹਾਲੇ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ। ਚਾਈਨੀਜ਼ ਸੀਗੇ ਮਿਨਿਸਟਰ ਜਾਂ ਉਹਨਾਂ ਦੇ ਸਪੋਕਸਪਰਸਨ, ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਰਿਸ਼ਤਾ ਆਇਰਨ ਕਲੈਡ ਦਾ ਆ। ਹਾਂ ਬਿਲਕੁਲ ਇਹੀ ਸ਼ਬਦ ਵਰਤੇ ਬਿਲਕੁਲ ਵੀ ਆਇਰਨ ਕਲੈਡ ਇੱਕ ਵੱਡੀ ਗੱਲ ਹੁੰਦੀ ਕਿ ਕਿਸੇ ਜਿਹੜਾ ਮੇਰੇ ਖਿਆਲ ਅਮਰੀਕਾ ਹੈਗਾ, ਅਮਰੀਕਾ ਚਾਹੁੰਦਾ ਵੀ ਇਹ ਕੌਨਫਲਿਕਟ ਥੋੜਾ ਜਿਹਾ ਵੱਧ ਜਾਵੇ, ਵੀ ਚਾਈਨਾ ਮੈਦਾਨ ਵਿੱਚ ਆ ਜਾਵੇ, ਵੀ ਉਹ ਵਿੱਚ ਨਾਲ ਇਨਵੋਲਵ ਹੋ ਜੇ। ਹਾਂ ਵੀ ਚਾਈਨਾ ਇਨਵੋਲਵ ਹੋ ਜਾਵੇ ਤਾਂ ਕਿ ਅਮਰੀਕਾ ਭਾਰਤ ਨੂੰ ਫਿਰ ਚਾਈਨਾ ਦੇ ਖਿਲਾਫ ਥਾਪੀ ਦੇ ਕੇ ਖੜਾ ਕਰ ਸਕੇ। ਹੁਣ ਭਾਰਤ ਚਾਈਨਾ ਦੇ ਖਿਲਾਫ ਡਟ ਕੇ ਨਹੀਂ ਨਾ ਖੜ ਰਿਹਾ। ਹੁਣ ਤੁਸੀਂ ਜੌਬਲੈਸਨੈਸ ਦੀ ਇਹ ਗੱਲ ਦੇਖੋ, ਰਾਜਸਥਾਨ ਵਿੱਚ 84 ਦੀਆਂ ਨੌਕਰੀਆਂ ਨਿਕਲੀਆਂ ਨੇ, PN ਦੀਆਂ ਨੌਕਰੀਆਂ ਜੀ। ਉਹਦੇ ਲਈ 24 ਲੱਖ ਐਪਲੀਕੇਸ਼ਨਾਂ ਆਈਆਂ, ਜਿਨ੍ਹਾਂ ਵਿੱਚ PhD ਸਟੂਡੈਂਟ, MBA ਸਟੂਡੈਂਟ, ਲਾਅ ਗ੍ਰੈਜੂਏਟ ਤੇ ਜਿਹੜੇ IAS ਦੀ ਤਿਆਰੀ ਕਰ ਰਹੇ ਆ ਉਹ ਸਟੂਡੈਂਟਸ PN ਦੀ ਨੌਕਰੀ ਲਈ ਅਪਲਾਈ ਕਰ ਰਹੇ। ਹਾਂਜੀ, ਜਿਹੜੀ ਭਾਰਤ ਦੀ ਬਹੁਤ ਲੰਮੇ ਸਮੇਂ ਤੋਂ ਇੱਕ ਫੋਰਨ ਪਾਲਿਸੀ ਇਹ ਚੱਲ ਰਹੀ ਸੀ ਵੀ ਜਿਹੜੇ ਆਲੇ ਦੁਆਲੇ ਦੇ ਮੁਲਕ ਸੀ ਨਾ, ਉਹਨਾਂ ਨੂੰ ਅਸਲ ਵਿੱਚ ਐਜ਼ ਏ ਸੋਵਰਨ ਕੰਟਰੀ ਨਹੀਂ ਸੀ ਸਮਝਦਾ। ਉਹ ਲੱਗਦਾ ਸੀ ਵੀ ਸਾਡੀਆਂ ਸਟੇਟਸ ਨੇ ਤੇ ਉਹਨਾਂ ਦੇ ਜਿਹੜੇ ਚੀਫ ਆ ਉਹ ਸਾਡੇ ਮੁੱਖ ਮੰਤਰੀ ਆ। ਜੰਗ ਲਾਉਣੀ ਤੁਹਾਡੇ ਹੱਥ 'ਚ ਹੁੰਦੀ ਆ, ਜੰਗ ਖਤਮ ਕਰਨੀ ਤੁਹਾਡੇ ਹੱਥ ਚ ਨਹੀਂ। ਇਹ ਸਾਰਾ ਖਿੱਤਾ ਸਾਡੇ ਗੁਰੂਆਂ ਦੀ ਧਰਤੀ ਆ, ਸਾਡੇ ਪੁਰਖਿਆਂ ਦੀ ਧਰਤੀ ਆ। ਸਾਡੇ ਗੁਰੂਆਂ ਦੇ ਇੱਥੇ ਪ੍ਰਕਾਸ਼ ਹੋਏ ਨੇ, ਸਾਡੇ ਗੁਰੂਆਂ ਦੀ ਇੱਕ ਕਰਮ ਧਰਤੀ ਆ। ਇੱਥੇ ਗੁਰਬਾਣੀ ਲਿਖੀ ਗਈ ਆ, ਇੱਥੇ ਖਾਲਸਾ ਪੰਥ ਸਿਰਜਿਆ ਗਿਆ। ਖਾਲਸਾ ਪੰਥ ਨੇ ਆਪਣੀ ਹੋਂਦ ਨੂੰ ਬਚਾਉਣ ਲਈ ਮੁਗਲਿਆ ਸਲਤਨਤ ਨੂੰ ਇੱਥੇ ਟੱਕਰ ਦਿੱਤੀ ਹੈ। ਸੋ ਇਹ ਸਾਡੇ ਲਈ ਸਭ ਤੋਂ ਪਵਿੱਤਰ ਧਰਤੀ ਹੈਗੀ ਆ। ਅਸੀਂ ਉਹਨਾਂ ਦੀ ਜਿਹੜੀ ਹੈਗੀ ਆ ਨਫ਼ਰਤ ਭਰਪੂਰ ਲੜਾਈ ਦਾ ਕੋਈ ਹਿੱਸਾ ਨਾ ਬਣੀਏ। ਸਾਡੇ ਲਈ ਸਿਧਾਂਤਕ ਤੌਰ ਤੇ ਇਹ ਵੀ ਆਪਣੀ ਧਰਤੀ ਨੂੰ ਬਚਾ ਕੇ ਰੱਖੀਏ। ਸਰਦਾਰ ਅਵਤਾਰ ਸਿੰਘ ਜੀ ਦੀ ਕਿਤਾਬ ਸਿੱਖ ਕੌਮਵਾਦ ਦਾ ਸੰਕਲਪ, ਨਾ ਹਮ ਹਿੰਦੂ ਨਾ ਮੁਸਲਮਾਨ, ਉਹ ਇਸ ਟਾਈਮ ਪੰਜਾਬੀ ਰੇਡੀਓ USA ਦੇ ਆਫਿਸਿਸ ਦੇ ਵਿੱਚ ਮੌਜੂਦ ਹੈ। ਤੁਸੀਂ ਇਸ ਕਿਤਾਬ ਨੂੰ ਪ੍ਰਾਪਤ ਕਰਨ ਦੇ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ। 408 272 5200 408 272 5200 ਜਾਂ 408 722 7698 408 722 7698 ਦੇ ਉੱਤੇ
ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਦਾ ਪੰਥਕ ਪੈਰਾਡਾਈਮ ਦੇ ਵਿੱਚ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਸੀਨੀਅਰ ਜਰਨਲਿਸਟ ਤੇ ਲੇਖਕ ਸਰਦਾਰ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ, ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ ਜਿਵੇਂ ਸਾਰੇ ਜਣੇ ਜਾਣਦੇ ਆ, ਭਾਰਤ ਅਤੇ ਪਾਕਿਸਤਾਨ ਦਰਮਿਆਨ ਜਿਹੜਾ ਕੌਨਫਲਿਕਟ ਆ ਉਹ ਵਧਿਆ ਪਿਆ ਆ। ਮਿਜ਼ਾਈਲ ਹਮਲੇ ਹੋਏ ਆ, ਜੈਟ ਸਿੱਟਣ ਦੀਆਂ ਗੱਲਾਂ ਜਿਹੜੀਆਂ ਉਹ ਹੋਈਆਂ ਆ। ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਕਿੱਥੇ, ਕਿਉਂ ਇਸ ਸਥਿਤੀ ਦੇ ਵਿੱਚ ਆਪਾਂ ਪਹੁੰਚੇ ਆ, ਅੱਗੇ ਕੀ ਹੋ ਸਕਦਾ ਆ, ਇਹਦੇ ਵਿੱਚ ਬਾਹਰ ਕੀ ਕੀ ਜਿਹੜਾ ਨਾਲ ਹੋਰ ਮੁਲਕਾਂ ਦੇ ਵਿੱਚ ਉਹਨਾਂ ਦੇ ਕੀ ਰੋਲ ਆ, ਸਿੱਖਾਂ ਦੇ ਲਈ ਇਸ ਦੇ ਵਿੱਚ ਕੀ ਚੁਣੌਤੀਆਂ ਤੇ ਕੀ ਸਿੱਖਣ ਨੂੰ ਆ, ਉਹ ਸਾਰੀਆਂ ਜਿਹੜੀਆਂ ਚਰਚਾਵਾਂ ਅੱਜ ਦੇ ਪੰਥਕ ਪੈਰਾਡਾਈਮ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਅਵਤਾਰ ਸਿੰਘ ਜੀ, ਸ਼ੁਰੂਆਤ ਇਸੇ ਤੋਂ ਹੀ ਕਰ ਲੈਂਦੇ ਆ। ਭਾਰਤ ਨੇ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ, 9 ਥਾਵਾਂ ਦੇ ਉੱਤੇ ਕਹਿੰਦੇ ਉਹਨਾਂ ਨੇ ਮਿਜ਼ਾਈਲਾਂ ਜਿਹੜੀਆਂ ਛੱਡੀਆਂ। ਪਾਕਿਸਤਾਨ ਵਾਲੇ ਦਾਅਵਾ ਕਰਦੇ ਆ ਵੀ ਅਸੀਂ ਉਹਦੀ ਜਵਾਬੀ ਕਾਰਵਾਈ ਕੀਤੀ ਵੀ ਆ ਤੇ ਅੱਗੇ ਹੋਰ ਵੀ ਜਿਹੜੀ ਉਹ ਕਰਾਂਗੇ। ਇਹ ਸਾਰੇ ਮਸਲੇ ਨੂੰ ਹੁਣ ਆਪਾਂ ਕਿੱਦਾਂ ਦੇਖਦੇ ਆ, ਇਹ ਜੋ ਹੁਣ ਤਾਜ਼ਾ ਸਥਿਤੀ ਜਿਹੜੀ ਉਹ ਬਣ ਚੁੱਕੀ ਹੈ? ਹਾਂਜੀ, 13-14 ਦਿਨ ਪਹਿਲਾਂ ਜਿਹੜਾ ਪਹਿਲਗਾਮ ਵਿੱਚ ਹੋਇਆ ਸੀਗਾ, ਇੱਕ ਬਹੁਤ ਹੀ ਦਰਦਨਾਕ ਘਟਨਾ ਹੋਈ ਸੀ, ਜਿਹਦੇ ਵਿੱਚ 22 ਮਾਸੂਮ ਲੋਕਾਂ ਦੀ ਜਾਨ ਗਈ, ਜਿਹੜੇ ਕਿ ਇੱਕ ਤਰ੍ਹਾਂ ਨਾਲ ਸੈਰ ਕਰਨ ਆਏ ਸੀ, ਜਾਂ ਆਪਾਂ ਕਹਿ ਸਕਦੇ ਹਾਂ ਵੀ ਉੱਥੇ ਇੰਜੋਏ ਕਰਨ ਆਏ ਸੀ ਆਪਣੇ ਪਰਿਵਾਰਾਂ ਨਾਲ ਜਾਂ ਆਪਣੇ ਰਿਸ਼ਤੇਦਾਰਾਂ ਨਾਲ। ਸੋ ਉਹਨਾਂ ਮਾਸੂਮ ਲੋਕਾਂ ਦੀ ਜਿਨ੍ਹਾਂ ਦਰਿੰਦਿਆਂ ਨੇ ਵੀ ਜਿਹੜਾ ਕਤਲੇਆਮ ਕੀਤਾ, ਸੋ ਇੱਕ ਤਾਂ ਉਹਦੀ ਕੋਈ ਵੀ ਧਰਮ, ਕੋਈ ਵੀ ਕੌਮ ਜਾਂ ਕੋਈ ਵੀ ਆਜ਼ਾਦੀ ਦੀ ਲਹਿਰ ਹੈ ਜਿਹੜੀ ਉਹ ਪ੍ਰਵਾਨਗੀ ਨਹੀਂ ਦਿੰਦੀ। ਸੋ ਜਿਹੜੀਆਂ ਲਹਿਰਾਂ ਇਸ ਕਿਸਮ ਨਾਲ ਮਾਸੂਮਾਂ ਦੇ ਲਹੂ ਨਾਲ ਹੱਥ ਰੰਗਣ ਲੱਗ ਜਾਣ, ਉਹ ਲਹਿਰਾਂ ਕਦੇ ਵੀ ਕਾਮਯਾਬ ਨਹੀਂ ਹੁੰਦੀਆਂ। ਸੋ ਸਿੱਖ ਪੁਆਇੰਟ ਆਫ ਵਿਊ ਤੋਂ ਸਾਨੂੰ ਪਹਿਲਾਂ ਇਹ ਗੱਲ ਬਿਲਕੁਲ ਸਪਸ਼ਟ ਕਰ ਦੇਣੀ ਚਾਹੀਦੀ ਹੈਗੀ ਆ। ਦੂਸਰਾ ਇਹ ਹੈਗਾ ਵੀ ਕਾਫੀ ਦਿਨਾਂ ਤੋਂ ਦੋਹਾਂ ਪਾਸਿਆਂ ਤੋਂ ਜੰਗ ਦਾ ਜਾਂ ਜਵਾਬ ਦੇਣ ਦਾ ਜਿਹੜਾ ਮਸਲਾ ਉਹ ਚੱਲਿਆ ਹੋਇਆ ਸੀ। ਕਿਉਂਕਿ ਭਾਰਤ ਦੀ ਵਿਦੇਸ਼ ਨੀਤੀ ਨੂੰ ਅੱਜ ਕੱਲ੍ਹ ਭਾਰਤ ਦੇ ਟੀਵੀ ਚੈਨਲ ਚਲਾ ਰਹੇ ਆ, ਸੋ ਉਹਨਾਂ ਨੇ ਜਿਹੜੀ ਅੱਗ ਭੜਕਾਈ ਹੋਈ ਸੀ ਮੁਸਲਮਾਨਾਂ ਦੇ ਖਿਲਾਫ, ਉਸ ਅੱਗ ਨੂੰ ਸ਼ਾਂਤ ਕਰਨ ਲਈ ਸੋ ਕੱਲ ਭਾਰਤ ਨੇ ਜਿੱਦਾਂ ਰਾਤ ਨੂੰ ਇਹ ਆਪਾਂ ਕਹਿ ਸਕਦੇ ਹਾਂ ਵੀ ਇੱਕ ਤਰ੍ਹਾਂ ਨਾਲ ਬਹੁਤ ਹੀ ਡਿਸਿਪਲਿਨਡ ਸਟ੍ਰਾਈਕਸ ਕਰੀਆਂ ਨੇ, ਹਨਾ ਵੀ ਉਹ ਇੱਕ ਤਰ੍ਹਾਂ ਨਾਲ ਜਿਹੜਾ ਹੈਗਾ ਵੀ ਜੰਗ ਦਾ ਐਲਾਨ ਨਹੀਂ ਹੈ। ਸੋ ਉਹਨਾਂ ਨੇ ਮੇਰੇ ਖਿਆਲ ਪਾਕਿਸਤਾਨ ਦੀ ਸਰਕਾਰ ਨੂੰ ਇਨਫੋਰਮ ਵੀ ਕਰਿਆ ਹੋਵੇਗਾ ਇਸ ਮਾਮਲੇ 'ਚ, ਕਿਉਂਕਿ ਕੋਈ ਵੀ ਮਿਲਟਰੀ ਟਾਰਗੇਟ ਨਹੀਂ ਕੀਤਾ ਗਿਆ, ਕੋਈ ਵੀ ਬਹੁਤ ਜਿਹੜੀ ਡੈਂਸ ਪਾਪੂਲੇਸ਼ਨ ਆ ਉਹ ਟਾਰਗੇਟ ਨਹੀਂ ਕੀਤੀ ਗਈ। ਔਰ ਭਾਰਤ ਨੇ ਆਪਣੇ ਅਫੀਸ਼ੀਅਲ ਬਿਆਨ ਵਿੱਚ ਇਹ ਆਖਿਆ ਵੀ ਹੈ, ਹਨਾ। ਸੋ ਜਿਹੜੀ ਵਾਰ ਹੁੰਦੀ ਆ ਉਹਦਾ ਇੱਕ ਹੁਣ ਟੈਕਨੀਕਲ ਜਿਹੜਾ ਆਪਰੇਟਰ ਜਾਂ ਮੋਡਸ ਆਪਰੈਂਡੀ ਆ, ਹੋਰ ਆ ਜਿਹੜੀ ਐਂਟੀ ਟੈਰਰਿਸਟ ਜਿਹੜੇ ਆਪਰੇਸ਼ਨਸ ਆ, ਉਹਨਾਂ ਨੂੰ ਵਰਤਮਾਨ ਸਮੇਂ ਦੀ ਇੰਟਰਨੈਸ਼ਨਲ ਪੋਲਿਟਿਕਸ ਵਿੱਚ ਇੱਕ ਵੱਖਰੀ ਰੰਗਤ ਦੇ ਦਿੱਤੀ ਗਈ ਹੈ, ਜਿਹੜੀ ਕਿ ਥੋੜੀ ਥੋੜੀ ਕਿਤੇ ਨਾ ਕਿਤੇ ਪ੍ਰਵਾਨ ਹੁੰਦੀ ਜਾ ਰਹੀ ਹੈ। ਜਿਸ ਤਰ੍ਹਾਂ ਇਜ਼ਰਾਈਲ ਕਰ ਲੈਂਦਾ ਹੈਗਾ, ਜਾਂ ਅਮਰੀਕਾ ਨੇ ਵੀ ਇਹ ਕਰਿਆ ਵੀ ਸਾਡੇ ਇੰਟਰਸਟ ਨੂੰ ਜਿਹੜਾ ਖਤਰਾ ਦਿੰਦੇ ਹੈਗੇ ਆ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ। ਸੋ ਭਾਰਤ ਨੇ ਬਹੁਤ ਸੰਕੋਚਵੇਂ ਢੰਗ ਨਾਲ, ਬਹੁਤ ਡਿਸਿਪਲਿਨਡ ਢੰਗ ਨਾਲ ਪਾਕਿਸਤਾਨ ਦੇ ਕੁਝ ਇਲਾਕਿਆਂ ਤੇ, ਸੋ ਲਾਹੌਰ ਤੋਂ ਉਰਲੇ ਪਾਸੇ ਜਿਹਨੂੰ ਆ ਕੇ 2-3 ਥਾਵਾਂ ਤੇ ਕੀਤੀ ਹੈਗੀ ਆ। ਸੋ BBC ਨੇ ਲਾਹੌਰ ਤੋਂ ਜਿਹੜੀ ਉਸ ਘਟਨਾ ਵਾਲੀ ਥਾਂ ਤੋਂ ਜਿਹੜੀ ਰਿਪੋਰਟ ਕਰੀ ਹੈ BBC ਉਰਦੂ ਨੇ, ਉਹਦੇ ਵਿੱਚ ਦੱਸਿਆ ਗਿਆ ਹੈਗਾ ਵੀ ਇੱਕ ਐਜੂਕੇਸ਼ਨਲ ਇੰਸਟੀਚਿਊਟ ਹੈਗਾ, ਬਹੁਤ ਵੱਡਾ ਐਜੂਕੇਸ਼ਨਲ ਇੰਸਟੀਚਿਊਟ ਤੇ ਦਾ ਥੋੜਾ ਨੁਕਸਾਨ ਹੋਇਆ, ਪਰ ਉਹਦੇ ਮਗਰਲੇ ਪਾਸੇ ਜਿਹੜੀ ਮਸਜਿਦ ਸੀ, ਮਸਜਿਦ ਕਾਫੀ ਤਬਾਹ ਹੋਈ ਹੈ ਨਾ ਜਿੱਦਾਂ। ਸੋ ਉਸ ਵੇਲੇ ਜਦੋਂ BBC ਦਾ ਉਹ ਪੱਤਰਕਾਰ ਰਿਪੋਰਟ ਕਰ ਰਿਹਾ ਸੀ ਉਰਦੂ ਉਹਨਾਂ ਦੀ ਜਿਹੜੀ ਇਹਦਾ ਵਿਭਾਗ ਦਾ, ਤੇ ਉਹ ਕਹਿ ਰਿਹਾ ਸੀਗਾ ਵੀ ਇੱਕ ਵਿਅਕਤੀ ਦੇ ਮਰਨ ਦੀ ਹਾਲੇ ਸਾਡੇ ਕੋਲ ਪੁਸ਼ਟੀ ਹੋਈ ਹੈਗੀ ਆ, ਵੀ ਬਾਕੀ 2 ਜਾਂ 3 ਜ਼ਖਮੀ ਨੇ। ਸੋ ਭਾਰਤ ਵੱਲੋਂ ਤਾਂ ਕੁਝ ਚੈਨਲ ਤਾਂ 100 ਬੰਦਿਆਂ ਦੇ ਮਾਰੇ ਜਾਣ ਦਾ ਕਹਿ ਰਹੇ ਹੈਗੇ, ਪਰ ਇਹ ਹੈਗਾ ਵੀ ਇਹ ਝੂਠ ਹੈਗਾ। ਸੋ 100 ਬੰਦੇ ਨਹੀਂ ਮਾਰੇ ਗਏ, 10 ਜਾਂ 11 ਬੰਦਿਆਂ ਦੇ ਮਾਰੇ ਜਾਣ ਦੀ ਹਾਲੇ ਜਿਹੜੀ ਹੈਗੀ ਆ ਇੱਕ ਰਿਪੋਰਟ ਆਈ ਹੈਗੀ ਆ। ਹਾਂ, ਭਾਰਤ ਨੇ ਬੜਾ ਸੰਕੋਚਵੇਂ ਢੰਗ ਨਾਲ ਇੱਕ ਛੋਟੇ ਜਿਹੇ ਘੇਰੇ ਵਿੱਚ ਰਹਿੰਦਿਆਂ ਹੋਇਆ ਵੀ ਜੰਗ ਨਾ ਭੜਕੇ, ਸੋ ਇਹਨੂੰ ਅਵਾਇਡ ਕਰਿਆ ਵੀ ਜਿਹੜੀ ਫੁੱਲ ਫਲੈਸ਼ ਜੰਗ ਨਾ ਭੜਕੇ, ਕੋਈ ਮਿਲਟਰੀ ਟਿਕਾਣਿਆਂ ਤੇ ਨਹੀਂ ਕਰਿਆ। ਇਸੇ ਤਰ੍ਹਾਂ ਇਹ ਵੀ ਹੁੰਦਾ ਆਇਆ, ਤੁਸੀਂ ਦੇਖੋ ਜਦੋਂ ਸੀਰੀਆ ਦੀ ਜੰਗ ਸੀਗੀ, ਕਿਉਂਕਿ ਰਸ਼ੀਆ ਸੀਰੀਆ ਵਿੱਚ ਐਂਟਰ ਹੋ ਗਿਆ ਸੀ, ਉਹ ਤੋਂ ਬਾਅਦ ਜਦੋਂ ਅਮਰੀਕਾ ਨੇ ਕੋਈ ਅਟੈਕ ਜਾਂ ਏਰੀਅਲ ਸਟ੍ਰਾਈਕ ਕਰਨਾ ਹੁੰਦਾ ਸੀ ਤਾਂ ਰਸ਼ੀਆ ਨੂੰ ਇਨਫੋਰਮ ਕੀਤਾ ਜਾਂਦਾ ਸੀ, ਠੀਕ ਹੈ, ਵੀ ਅਸੀਂ ਇਸ ਇਲਾਕੇ ਤੇ ਅੱਜ ਏਅਰ ਸਟ੍ਰਾਈਕ ਕਰਨਾ ਹੈਗਾ, ਵੀ ਤੁਸੀਂ ਆਪ ਦਾ ਫੌਜਾਂ ਵਗੈਰਾ ਜਾਂ ਹੋਰ ਹੈ ਜਿਹੜਾ ਉਹ ਕਰ ਲਿਓ। ਜਾਂ ਕੋਲੈਬੋਰੇਸ਼ਨ ਹੁੰਦੀ ਸੀ ਵੀ ਜੇ ਉੱਥੇ ਉਹਨਾਂ ਦੀਆਂ ਫੌਜਾਂ ਹੈਗੀਆਂ ਤਾਂ ਨਹੀਂ ਕਰਦੇ ਸੀ। ਸਾਨੂੰ ਲੱਗਦਾ ਵੀ ਇੱਕ ਕੋਲੈਬੋਰੇਟਡ ਆ ਜਿਹੜਾ ਇਨਫੋਰਮ ਕਰਕੇ, ਤੇ ਪਾਕਿਸਤਾਨ ਨੇ ਵੀ ਨਾਲ ਲੱਗਦਾ ਹੀ ਜਿਹੜਾ
ਹਮਲਾ ਕਰਿਆ ਪੁੰਛ ਖੇਤਰ ਵਿੱਚ, ਜਿੱਥੇ 3 ਗੁਰਸਿੱਖਾਂ ਦੀ ਮੌਤ ਹੋਈ ਹੈ ਤੇ 10 ਵਿਅਕਤੀ ਆ ਜਿਹੜੇ ਭਾਰਤ ਵਾਲੇ ਪਾਸੇ ਵੀ ਮਾਰੇ ਗਏ ਆ। ਸੋ ਹਾਲੇ ਇਹ ਫੁੱਲ ਫਲੈਜਡ ਜੰਗ ਨਹੀਂ ਹੈਗੀ, ਸੋ ਬਹੁਤ ਡਿਸਿਪਲਿਨਡ ਇੱਕ ਝੜਪ ਦੇ ਕਿਸਮ ਦੀ, ਜਿਸ ਤਰ੍ਹਾਂ ਬਾਲਾਕੋਟ ਦੀ ਸਟ੍ਰਾਈਕ ਤੋਂ ਬਾਅਦ ਆ ਜਿਹੜਾ ਕਰਿਆ ਗਿਆ ਸੀ ਉਸ ਤਰ੍ਹਾਂ ਦਾ ਹੈ। ਹੁਣ ਦੇਖੋ ਪਾਕਿਸਤਾਨ ਵੱਲੋਂ ਕਿਉਂਕਿ ਥੋੜੇ ਥੋੜੇ ਸੁਨੇਹੇ ਆ ਰਹੇ ਆ ਵੀ ਜੰਗ ਨਾ ਭੜਕਾਈ ਜਾਵੇ, ਪਾਕਿਸਤਾਨ ਆਇਆ ਅਗਲੇ 2 ਦਿਨ ਇਹ ਕਹਿ ਰਹੇ ਹੈਗੇ ਆ 8 ਤੇ 9 ਤਰੀਕ ਦੇ ਵੀ ਕਾਫੀ ਕਰੂਸ਼ੀਅਲ ਨੇ, ਆਇਆ ਪਾਕਿਸਤਾਨ ਵੱਡਾ ਹਮਲਾ ਕਰਦਾ ਜਾਂ ਨਹੀਂ ਕਰਦਾ, ਭਾਰਤ ਉਹਦੀ ਤਿਆਰੀ ਕਰ ਰਿਹਾ ਤੇ ਉਹ ਤੋਂ ਬਾਅਦ ਭਾਰਤ ਕੀ ਕਰੇਗਾ। ਸੋ ਅਗਲੇ ਦਿਨਾਂ ਦੌਰਾਨ ਇਹ ਸਾਰੀ ਗੱਲ ਖੁੱਲਣ ਵਾਲੀ ਹੋਵੇਗੀ। ਪਰ ਹਾਲ ਦੀ ਘੜੀ ਇਹ ਹੈਗਾ ਵੀ ਸੰਕੋਚਮਾ ਤੇ ਡਿਸਿਪਲਿਨਡ 에ਅਰ ਸਟ੍ਰਾਈਕ ਆ ਜਿਹੜੀ, ਉਹ ਵੀ ਇਸ ਵੇਲੇ ਇਸ ਵਕਤ ਮੇਰਾ ਖਿਆਲ ਇਹ ਹੈਗਾ ਵੀ ਹੋ ਸਕਦਾ ਟੈਕਨੀਕਲੀ ਹਲੇ ਕਲੀਅਰ ਨਹੀਂ ਹੋ ਰਿਹਾ, ਰਾਤੀ ਹੋਇਆ ਵੀ ਭਾਰਤ ਦੇ ਜਹਾਜ਼ ਉੱਥੇ ਐਂਟਰ ਨਹੀਂ ਹੋਏ, ਸਰਫੇਸ ਟੂ ਸਰਫੇਸ ਮਿਜ਼ਾਈਲ ਆ ਜਾਂ 에ਅਰ ਟੂ ਸਰਫੇਸ ਮਿਜ਼ਾਈਲ ਨਾਲ ਹੋਇਆ ਵੀ ਇੰਡੀਆ ਦੇ ਖੇਤਰ ਵਿੱਚ ਹੀ ਜਹਾਜ਼ ਖੜੇ ਰਹਿ ਕੇ ਉਹਨਾਂ ਨੇ ਸਰਫੇਸ ਤੇ ਜਿਹੜਾ ਹੈਗਾ ਅਟੈਕ ਕਰਿਆ। ਸੋ ਇਸ ਤਰ੍ਹਾਂ ਦਾ ਕੁਝ ਹੋਇਆ ਤਾਂ ਕਿ ਪਿਛਲੇ ਵਾਰ ਜਿਸ ਤਰ੍ਹਾਂ ਜਹਾਜ਼ ਸਿੱਟ ਲਏ ਗਏ ਸੀ ਉਹਨਾਂ ਤੋਂ ਅਵਾਇਡ ਕੀਤਾ ਜਾਵੇ। ਬਿਲਕੁਲ ਇਹ ਅਵਤਾਰ ਸਿੰਘ ਜੀ, ਜਿੱਦਾਂ ਤੁਸੀਂ ਦੱਸ ਰਹੇ ਆ, CNN ਰਿਪੋਰਟ ਕਰ ਰਿਹਾ ਵੀ 31 ਜਾਣੇ ਕੁੱਲ ਪਾਕਿਸਤਾਨ ਤੇ ਪਾਕਿਸਤਾਨ ਐਡਮਿਨਿਸਟਰਡ ਜਿਹੜਾ ਕਸ਼ਮੀਰ ਆ ਉਹਦੇ ਵਿੱਚ ਹੁਣ ਤੱਕ ਮਰ ਚੁੱਕੇ ਆ। ਪਾਕਿਸਤਾਨ ਦੇ ਲੀਡਰ ਦਾਅਵਾ ਕਰ ਰਹੇ ਆ ਵੀ ਘੰਟਿਆਂ ਬੱਧੀ ਜਿਹੜੀ ਆ 에ਅਰ ਬੈਟਲ ਚੱਲਦੀ, ਅਸੀਂ ਉਹਨਾਂ ਦੇ ਜਹਾਜ਼ ਜਿਹੜੇ ਆ ਉਹ ਫੁੰਡ ਦਿੱਤੇ। ਭਾਰਤ ਵਾਲੇ ਇਸ ਚੀਜ਼ ਦੇ ਉੱਤੇ ਕੋਈ ਵੀ ਸ਼ਾਦੀ ਨਹੀਂ ਭਰਦੇ। CNN ਇੱਕ ਹੋਰ ਚੀਜ਼ ਰਿਪੋਰਟ ਕਰਦਾ ਵੀ ਫ੍ਰੈਂਚ ਇੰਟੈਲੀਜੈਂਸ ਦਾ ਇੱਕ ਅਧਿਕਾਰੀ ਉਹਨੇ ਪੁਸ਼ਟੀ ਕੀਤੀ ਆ ਵੀ ਇੱਕ ਰਫੇਲ ਜਿਹੜਾ ਹੈ ਉਹ ਵਾਕਿਆ ਹੀ ਜਿਹੜਾ ਉਹ ਡਿੱਗਾ ਹੈਗਾ ਆ। ਕੁਛ ਆਪਾਂ ਵੇਖਿਆ ਵੀ ਭਾਰਤ ਵਾਲੇ ਪਾਸੇ ਹੀ ਡਿੱਗੇ ਆ, ਉਹ ਕਈ ਜਣੇ ਕਹਿੰਦੇ ਆ ਵੀ ਜੈਟ ਆ, ਕਈ ਜਣੇ ਕਹਿੰਦੇ ਆ ਵੀ ਉਹ ਡਰੋਨ ਨੇ। ਸੋ ਕਈ ਕੁਛ ਜਿਹੜਾ ਇਸ ਟਾਈਮ ਅਫਵਾਹਾਂ ਦਾ ਜਿਹੜਾ ਬਾਜ਼ਾਰ ਆ ਬਹੁਤ ਜ਼ਿਆਦਾ ਗਰਮ ਆ। ਜਿੱਦਾਂ ਤੁਸੀਂ ਵਿੱਚ ਜ਼ਿਕਰ ਕੀਤਾ ਵੀ ਇਦਾਂ ਲੱਗਦਾ ਵੀ ਜਿਹੜੀ ਲੜਾਈ ਆ ਇਹ ਚੈਨਲ ਜ਼ਿਆਦਾ ਲੜ ਰਹੇ ਆ ਤੇ ਫੌਜ ਘੱਟ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸੋ ਜੰਗ ਵੈਸੇ ਅੱਧੀ ਕੁ ਤਾਂ ਅਫਵਾਹਾਂ ਦੇ ਸਹਾਰੇ ਚਲਾਈ ਵੀ ਜਾਂਦੀ ਆ ਤੇ ਅੱਗੇ ਵੀ ਰੋੜੀ ਜਾਂਦੀ ਹੈਗੀ ਆ। ਸੋ ਇਹ ਪੁਰਾਣੀਆਂ ਜੰਗਾਂ ਦਾ ਵੀ ਇਹੀ ਰਿਹਾ ਹੈਗਾ ਵੀ ਈਵਨ ਵਰਲਡ ਵਾਰ ਵੇਲੇ ਵੀ ਇਸ ਤਰ੍ਹਾਂ ਦਾ ਹੋਇਆ, ਜਿਹੜੀ ਮਿਸ ਇਨਫੋਰਮੇਸ਼ਨ ਆ। ਹੁਣ ਤਾਂ ਇਹ ਹੈਗਾ ਵੀ ਦੋਵਾਂ ਮੁਲਕਾਂ ਦਾ ਜਿਹੜਾ ਮੀਡੀਆ ਉਹ ਜ਼ਿਆਦਾ ਜੰਗ ਲੜ ਰਿਹਾ। ਸੋ ਜਿਹੜੇ ਮੀਡੀਆ ਅਦਾਰੇ ਆ ਉਹ ਜ਼ਿਆਦਾ ਜੰਗ ਲੜ ਰਹੇ ਆ, ਫੌਜਾਂ ਜਿਹੜੀਆਂ ਨੇ ਉਹ ਘੱਟ ਲੜ ਰਹੀਆਂ ਨੇ। ਸੋ ਤੇ ਦੂਸਰਾ ਇਹ ਹੈਗਾ ਵੀ ਜਿਹੜਾ ਇੱਕ ਰਿਪੋਰਟ ਜੇ ਫ੍ਰੈਂਚ ਇੰਟੈਲੀਜੈਂਸ ਇਹ ਕਨਫਰਮ ਕਰ ਰਹੀ ਹੈ ਵੀ ਇੱਕ ਰਾਫੇਲ ਜਿਹੜਾ ਹੈਗਾ ਉਹ ਡਿੱਗਿਆ ਗਿਆ, ਤਾਂ ਆਪਾਂ ਪੁਸ਼ਟੀ ਕਰ ਸਕਦੇ ਹਾਂ ਵੀ CNN ਨੇ ਜੇ ਲਾਇਆ ਤਾਂ ਉਹਦੇ ਆਧਾਰ ਤੇ ਆਪਾਂ ਕਹਿ ਸਕਦੇ ਹਾਂ ਵੀ ਕੋਈ ਨਾ ਕੋਈ ਕ੍ਰੈਡੀਬਲ ਇਨਫੋਰਮੇਸ਼ਨ ਹੈ ਜਿਹੜੀ ਫ੍ਰੈਂਚ ਇੰਟੈਲੀਜੈਂਸ ਕੋਲ ਜ਼ਰੂਰ ਹੋਵੇਗੀ ਰਾਫੇਲ ਦੇ ਡਿੱਗਣ ਬਾਰੇ। ਸੋ ਜਿਹੜੇ 3 ਜਹਾਜ਼ ਨੇ ਕਿਹਾ ਜਾਂਦਾ ਵੀ ਜਹਾਜ਼ ਨੇ ਉਹ ਪੰਜਾਬ 'ਚ ਵੀ ਇੱਕ ਬਠਿੰਡੇ ਦੇ ਲਾਗੇ ਪਿੰਡ ਅਕਲੀਆਂ 'ਚ ਗਿਰਿਆ, ਇੱਕ ਮੇਰੇ ਖਿਆਲ ਜੰਮੂ ਕਸ਼ਮੀਰ ਦੇ ਲਾਗੇ ਡਿੱਗਿਆ ਤੇ ਇੱਕ ਹੋਰ ਕਿਧਰੇ ਡਿੱਗਿਆ। ਸੋ ਸਾਨੂੰ ਮੈਨੂੰ ਜਿੰਨਾ ਕੁ ਐਜ਼ ਏ ਪੱਤਰਕਾਰ ਸਮਝ ਆਉਂਦੀ ਹੈ ਵੀ ਇਹ ਜਹਾਜ਼ ਨਹੀਂ ਸੀ, ਇਹ ਵੱਡੇ ਡਰੋਨ ਜਿਹੜੇ ਰੀਕਨਸਾਇੰਸ ਮਿਸ਼ਨ ਤੇ ਜਾਂ ਸਰਵੇਲੈਂਸ ਮਿਸ਼ਨ ਤੇ ਹੁੰਦੇ ਆ, ਉਹ ਹੁਣ ਵੱਡੇ ਜਹਾਜ਼ ਆ ਜਿਹੜੇ ਡਰੋਨਾਂ ਵਰਗੇ ਨੇ ਔਰ ਉਹ ਇੰਟੈਲੀਜੈਂਸ ਗੈਦਰਿੰਗ ਲਈ ਜਾਂ ਐਕਟੀਵਿਟੀਜ਼ ਆ ਜਿਹੜੀ ਮਿਲਟਰੀ ਦੀਆਂ ਉਹਦੀ ਗੈਦਰਿੰਗ ਲਈ ਉਹ ਆਉਂਦੇ ਆ। ਖਾਸ ਕਰਕੇ ਇਹ ਅਮਰੀਕਾ ਨੇ ਤੇ ਇਜ਼ਰਾਈਲ ਨੇ ਜ਼ਿਆਦਾ ਤਿਆਰ ਕਰਿਆ ਕਿ ਸੋ ਵੱਡੇ ਹੁੰਦੇ ਆ, ਛੋਟੇ ਡਰੋਨ ਨਾਲੋਂ ਕਾਫੀ ਵੱਡੇ ਹੁੰਦੇ ਆ। ਜਹਾਜ਼ ਵਰਗਾ ਇਹਨਾਂ ਦਾ ਸ਼ੇਪ ਵੀ ਜਹਾਜ਼ ਵਰਗੀ ਹੁੰਦੀ ਆ। ਹੁਣ ਜਿਹੜਾ ਬਠਿੰਡੇ ਲਾਗੇ ਪਿੰਡ ਅਕਲੀਆਂ 'ਚ ਡਿੱਗਿਆ, ਤੁਸੀਂ ਦੇਖੋ ਵੀ ਇੱਕਦਮ ਉਹ ਡਿੱਗਿਆ, ਕੋਈ ਪਾਇਲਟ ਨਹੀਂ ਸੀ, ਕੋਈ ਕੁਛ ਨਹੀਂ ਸੀ, ਕੋਈ ਉਹਦੇ ਵਿੱਚ ਕੋਈ ਕਰਿਊ ਨਹੀਂ ਸੀ, ਕੋਈ ਡਿੱਗਿਆ ਹੋਵੇ ਕਿਉਂਕਿ ਪਿੰਡ ਵਾਲੇ ਇੱਕਦਮ ਉੱਥੇ ਆ ਗਏ ਹੋਏ ਨੇ, ਕੋਈ ਉੱਠ ਕੇ ਭੱਜਿਆ ਹੋਵੇ। ਕਈ ਵਾਰ ਹੁੰਦਾ ਵੀ ਪਾਇਲਟ ਆਪਣੇ ਆਪ ਬਾਹਰ ਇਜੈਕਟ ਹੋ ਜਾਂਦਾ ਉਹ ਤੋਂ ਪਹਿਲਾਂ, ਪਰ ਜੇ ਪਾਇਲਟ ਇਜੈਕਟ ਵੀ ਹੋਇਆ ਹੋਵੇ ਤਾਂ ਉਹ ਕਿਤੇ ਲੱਭਣਾ ਤਾਂ ਸੀਗਾ ਨਾ ਵੀ ਕਿਤੇ ਹੈਗਾ ਹਨਾ। ਜਿਹੜਾ ਪਾਇਲਟ ਕਿਤੇ ਉੜਿਆ ਹੋਵੇਗਾ, ਰਾਜਸਥਾਨ ਤੋਂ ਉੜਿਆ ਜਾਂ ਕਿਤੇ ਦੂਰੋਂ ਉੜਿਆ, ਉਹਨੂੰ ਪੰਜਾਬ ਦਾ ਕਿੰਨਾ ਕੁ ਪਤਾ, ਕਿਹੜੇ ਪਿੰਡ 'ਚ ਡਿੱਗਿਆ, ਕਿੱਥੋਂ ਭੱਜ ਗਿਆ, ਉਹ ਮਤਲਬ ਕਿ ਕਾਫੀ ਕੁਛ ਹੈ ਨਾ। ਇਟ ਮੀਨਸ ਦੇ ਵਰ ਅਨਮੈਨਡ ਵਹੀਕਲਸ, ਅਨਮੈਨਡ 에ਅਰੋਪਲੇਨ ਸੀਗੇ। ਇਹ ਵੱਡੇ ਡਰੋਨਸ ਹੁੰਦੇ ਹੈਗੇ ਜਿਹੜੇ ਰੀਕਨਸਾਇੰਸ ਮਿਸ਼ਨ ਤੇ ਹੁੰਦੇ ਆ, ਸਰਵੇਲੈਂਸ ਮਿਸ਼ਨ ਤੇ ਹੁੰਦੇ ਆ। ਸਾਨੂੰ ਲੱਗਦਾ ਵੀ ਜਾਂ ਤਾਂ ਹਲੇ ਉਹਨਾਂ ਨੂੰ ਚਲਾਉਣ ਦੀ ਟ੍ਰੇਨਿੰਗ ਜਾਂ ਟੈਕਨੀਕਲ ਫੇਲਿਅਰ ਕੁਝ ਹੋਇਆ ਹੈਗਾ, ਜਿਹੜੇ ਭਾਰਤ ਦੇ 3 ਜਹਾਜ਼ਾਂ ਦੇ ਭਾਰਤ ਦੇ ਖੇਤਰ ਵਿੱਚ ਡਿੱਗਣ ਦੀ ਆ ਜਿਹੜੀ ਉਹ ਆ ਰਹੀ ਹੈਗੀ ਆ। ਸੋ ਮੈਨੂੰ ਲੱਗਦਾ ਐਜ਼ ਏ ਪੱਤਰਕਾਰ ਵੀ ਉਹ ਰੀਕਨਸਾਇੰਸ ਮਿਸ਼ਨ ਤੇ ਸੀਗੇ ਤੇ ਅਨਮੈਨਡ ਸੀਗੇ, ਉਹਨਾਂ ਨੂੰ ਕੋਈ ਪਾਇਲਟ ਨਹੀਂ ਸੀ ਚਲਾ ਰਿਹਾ, ਉਹ ਡਰੋਨ ਵਾਂਗ ਹੀ ਚਲਾਏ ਜਾਂਦੇ ਨੇ ਜੀ। ਇਹ ਤਾਂ ਹੁਣ ਆਪਾਂ ਜਿੱਦਾਂ ਤੁਸੀਂ ਦੱਸਿਆ, ਸ਼ੁਰੂਆਤ 'ਚ ਦੱਸਿਆ ਵੀ ਇਹ ਜਿਹੜੇ 10-12 ਦਿਨ ਪਹਿਲਾਂ ਜੋ ਪਹਿਲਗਾਮ ਦੇ ਵਿੱਚ ਹਮਲਾ ਜਿਹੜਾ ਉਹ ਹੁੰਦਾ ਆ, ਉਹ ਦਰਿੰਦਗੀ ਜਿਹੜੀ ਉੱਥੇ ਹੁੰਦੀ ਆ, ਉਸ ਤੋਂ ਬਾਅਦ 'ਚ ਅੱਜ ਆਪਾਂ ਇੱਥੇ ਪਹੁੰਚੇ ਆ ਅੱਜ ਦੀ ਇਹ ਜਿਹੜੀ ਸਥਿਤੀ ਦੇ ਵਿੱਚ। ਹੁਣ ਜੇ ਆਪਾਂ ਪਹਿਲਗਾਮ ਤੇ ਚਰਚਾ ਕਰੀਏ, ਉਸ ਹਮਲੇ ਨੂੰ ਲੈ ਕੇ ਜਿਹੜਾ ਉਹ ਚਰਚਾ ਕੀਤੀ ਜਾਵੇ, ਉਸ ਵਿੱਚ ਸ਼ੱਕ ਦੀ ਸੂਈ ਕਿਸ ਪਾਸੇ ਨੂੰ ਜਿਹੜੀ ਉਹ ਜਾ ਰਹੀ ਹੈਗੀ ਆ।
ਕੌਣ ਸੀਗੇ ਉਹ, ਕੁਝ ਪਤਾ ਲੱਗ ਰਿਹਾ ਆ? ਭਾਰਤ ਸਿੱਧਾ ਪਾਕਿਸਤਾਨ ਤੇ ਦੋਸ਼ ਲਾਉਂਦਾ, ਪਾਕਿਸਤਾਨ ਕਹਿੰਦਾ ਆ ਵੀ ਨਹੀਂ ਜੀ ਤੁਸੀਂ ਇੰਟਰਨੈਸ਼ਨਲ ਜਿਹੜੇ ਆ ਉਹ ਬੰਦੇ ਸੱਦ ਲਓ, ਉਹਦੀ ਜਾਂਚ ਕਰਾ ਲਓ, ਇਹ ਕਰਾ ਲਓ, ਉਹ ਕਰਾ ਲਓ। ਅਸਲ 'ਚ ਸ਼ੱਕ ਦੀ ਸੂਈ ਜਾ ਕਿਹਦੇ ਪਾਸੇ ਨੂੰ ਰਹੀ ਹੈ? ਕਿਉਂਕਿ ਇਹ ਹੈਗਾ ਵੀ ਹੁਣ ਜਿਹੜੇ ਇੰਟੈਲੀਜੈਂਸ ਨੇ ਆਪਰੇਸ਼ਨ ਕਰਨੇ ਹੁੰਦੇ ਆ, ਸਾਡੀ ਉਹਨਾਂ ਵਿੱਚ ਕੋਈ ਇਸ ਤਰ੍ਹਾਂ ਦੀ ਇਨਫਿਲਟ੍ਰੇਸ਼ਨ ਤਾਂ ਹੈ ਨਹੀਂ। ਆਪਾਂ ਤਾਂ ਘਟਨਾਵਾਂ ਜਿਸ ਤਰ੍ਹਾਂ ਨਾਲ ਮੀਡੀਆ 'ਚ ਵਾਪਰਿਆ ਆ, ਜਿੰਨੀ ਕਿ ਸਾਨੂੰ ਆਪਣੀ ਸਮਝ ਆ ਉਹਦੇ ਹਿਸਾਬ ਨਾਲ ਆਪਾਂ ਸਿੱਖ ਸੰਗਤਾਂ ਦੇ ਸਾਹਮਣੇ 2-3 ਸੀਨ ਆ ਜਿਹੜੇ ਉਹ ਰੱਖ ਲੈਂਦੇ ਹੈਗੇ। ਉਹਦੇ 'ਚ ਫੈਸਲਾ ਸਿੱਖ ਸੰਗਤ ਨੇ ਕਰਨਾ। ਸਾਡੇ ਕੋਲ ਹਲੇ ਫੈਸਲਾ ਕਰਨ ਦੇ ਕੋਈ ਕੰਕਰੀਟ ਕਾਰਨ ਨਹੀਂ ਹੈਗੇ। ਪਹਿਲਾਂ ਤਾਂ ਦੇਖੋ, ਸਾਡੇ ਕੋਲ ਚਿੱਠੀ ਸਿੰਘਪੁਰਾ ਵਾਲਾ ਇੱਕ ਘਟਨਾਕ੍ਰਮ ਹੈ ਹਨਾ। ਸੋ ਸਨ 2000 ਵਿੱਚ 36 ਸਿੱਖਾਂ ਨੂੰ ਜਿਹੜਾ ਕਤਲ ਕੀਤਾ ਗਿਆ। ਉਸ ਵੇਲੇ ਬਿਲ ਕਲਿੰਟਨ ਆ ਭਾਰਤ ਦੇ ਦੌਰੇ ਤੇ ਆਏ ਸੀ ਜੀ। ਜਿਨ੍ਹਾਂ ਦਿਨਾਂ ਵਿੱਚ ਪਹਿਲਗਾਮ ਅਟੈਕ ਹੁੰਦਾ, ਉਦੋਂ ਅਮਰੀਕਾ ਦੇ ਉਪ ਰਾਸ਼ਟਰਪਤੀ JD ਵੈਂਸ ਆ ਭਾਰਤ ਗਏ ਹੋਏ ਆ ਹਨਾ। ਇੱਕ ਸੀਨ ਆ ਜਿਹੜਾ ਇਹ ਬਣਦਾ ਹੈਗਾ ਵੀ ਉਹਨਾਂ ਨੂੰ ਪ੍ਰਭਾਵਿਤ ਕਰਨ ਲਈ ਜਾਂ ਉਹਨਾਂ ਨੂੰ ਇਹ ਕਰਨ ਲਈ ਵੀ ਪਾਕਿਸਤਾਨ ਹਲੇ ਵੀ ਇੱਕ ਐਕਸਟ੍ਰੀਮਿਸਟ ਜਾਂ ਟੈਰਰਿਸਟ ਕੰਟਰੀ ਆ। ਕਿਉਂਕਿ ਪਿਛਲੇ 2 ਹਫ਼ਤੇ ਪਹਿਲਾਂ ਅਮਰੀਕਾ ਦੀ ਇੱਕ ਬਹੁਤ ਵੱਡੀ ਵੈਬਸਾਈਟ ਆ, ਜਿਹੜਾ ਬਹੁਤ ਸੀਨੀਅਰ ਜਰਨਲਿਸਟ ਆ, ਉਹਨਾਂ ਨੇ ਰਿਪੋਰਟ ਕਰਿਆ ਹੈਗਾ ਵੀ ਅਮਰੀਕਾ ਪਾਕਿਸਤਾਨ ਦੀ ਇਸ ਸਰਕਾਰ ਨੂੰ ਹੈਗਾ ਜਿਹੜਾ ਉਹ ਸਥਿਰ ਰੱਖਣਾ ਚਾਹੁੰਦਾ, ਕਿਉਂਕਿ ਉਹਦੇ ਇੰਟਰਸਟ ਹੁਣ ਪਾਕਿਸਤਾਨ ਨਾਲ ਆਪਣੇ ਰਿਲੇਸ਼ਨ ਵਧਾਉਣ ਵਿੱਚ ਵੱਧ ਰਹੇ ਨੇ। ਸੋ ਇਹ ਅਮਰੀਕਾ ਦੀਆਂ ਜਿਹੜੀਆਂ ਮੇਨ ਅਖਬਾਰਾਂ ਤੇ ਮੇਨ ਜਿਹੜੀਆਂ ਨਿਊਜ਼ ਵੈਬਸਾਈਟਸ ਆ, ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਹਨਾ। ਹੁਣ ਉਹਦੇ ਤੋਂ ਆਇਆ ਭਾਰਤ ਨੇ JD ਵੈਂਸ ਨੂੰ ਇਹ ਸੁਨੇਹਾ ਦੇਣ ਲਈ ਵੀ ਪਾਕਿਸਤਾਨ ਹਲੇ ਵੀ ਕੋਈ ਭਰੋਸੇਯੋਗ ਸਾਥੀ ਨਹੀਂ ਹੈਗਾ, ਉਹਦੇ ਨਾਲ ਅਲਾਈ ਨਾ ਕੀਤਾ ਜਾਵੇ, ਇਹ ਕਰਿਆ। ਸੋ ਇਹ ਇੱਕ ਸੀਨ ਬਣਦਾ, ਅਸੀਂ ਦੋਸ਼ ਨਹੀਂ ਕਿਸੇ ਤੇ ਲਾ ਰਹੇ। ਸੋ ਇੱਕ ਸੀਨ ਆ ਜਿਹੜਾ ਇਹ ਬਣਦਾ। ਉਹ ਤੋਂ ਅਗਲਾ ਸੀਨ ਆ ਜਿਹੜਾ ਪਾਕਿਸਤਾਨ ਦੇ ਫੌਜੀ ਮੁਖੀ ਆ ਜਨਰਲ ਮੁਨੀਰ ਦਾ ਬਣਦਾ ਹੈਗਾ। ਹਮਲੇ ਤੋਂ 5 ਦਿਨ ਪਹਿਲਾਂ ਜਨਰਲ ਮੁਨੀਰ ਪਾਕਿਸਤਾਨ ਦੇ ਬਹੁਤ ਹੀ ਇੰਪੋਰਟੈਂਟ ਬੰਦਿਆਂ ਨੂੰ, ਅਮੀਰ ਪੋਲੀਟੀਕਲੀ ਐਕਟੀਵੇਟਡ ਤੇ ਆਪਾਂ ਕਹਿ ਸਕਦੇ ਹਾਂ ਕਾਲਜਾਂ ਦੇ ਜਿਹੜੇ ਇੰਟੈਲੈਕਚੁਅਲਸ ਆ, ਉਹਨਾਂ ਦੇ ਇੱਕ ਵੱਡੇ ਇਕੱਠ ਵਿੱਚ ਭਾਸ਼ਣ ਦਿੰਦੇ ਹੈਗੇ ਔਰ ਜਿਹਦੇ ਵਿੱਚ ਬਹੁਤ ਤਿੱਖੀਆਂ ਗੱਲਾਂ ਜਿਹੜੀਆਂ ਕਰਦੇ ਹੈਗੇ ਆ, ਕਸ਼ਮੀਰ ਨੂੰ ਆਪਣੀ ਸਾਹ ਰੱਗ ਦੱਸਦੇ ਹੈਗੇ ਆ। ਸੋ ਪਾਕਿਸਤਾਨ ਦੀ ਏਕਤਾ ਤੇ ਅਖੰਡਤਾ ਲਈ ਉਹ ਦਮ ਭਰਦੇ। ਇੱਕ ਪੋਲੀਟੀਕਲ ਲੀਡਰ ਦਾ ਭਾਸ਼ਣ ਸੀ, ਉਹ ਫੌਜੀ ਭਾਸ਼ਣ ਨਾਲੋਂ ਜਿੱਦਾਂ ਨਰਿੰਦਰ ਮੋਦੀ ਦਾ ਭਾਸ਼ਣ ਹੁੰਦਾ, ਤੁਸੀਂ ਜੇ ਸੁਣਿਆ ਹੋਵੇ, ਉਸ ਤਰ੍ਹਾਂ ਦਾ ਭਾਸ਼ਣ ਸੀਗਾ ਹਨਾ। ਠੀਕ ਹੈ। ਉਹਦੇ ਵਿੱਚ ਉਹ ਜਿਹੜਾ ਹੈਗਾ ਬਲੋਚਿਸਤਾਨ ਵਿੱਚ ਜਿਹੜਾ ਕਤਲੇਆਮ ਹੋ ਰਿਹਾ, ਉਹਦੇ ਤੇ ਬਹੁਤ ਤਿੱਖੀਆਂ ਟਿੱਪਣੀਆਂ ਕਰਦੇ ਆ। ਕਹਿੰਦਾ ਵੀ ਇਹ ਲੋਕ ਕੀ ਸਮਝਦੇ ਆ ਵੀ 1200-1500 ਲੋਕ ਸਾਡਾ ਪਾਕਿਸਤਾਨ ਤੋੜ ਦੇਣਗੇ ਹਨਾ। ਵੀ 1200-1500 ਬਲੋਚਿਸਤਾਨੀ ਅੱਤਵਾਦੀਆਂ ਵਿੱਚ ਇੰਨੀ ਹਿੰਮਤ ਹੈਗੀ ਆ ਵੀ ਉਹ ਸਾਡਾ ਮੁਲਕ ਤੋੜ ਦੇਣ ਹਨਾ। ਸੋ ਇਹ ਦੂਜਾ ਸਿਨੈਰੀਓ ਵੀ, ਕਿਉਂਕਿ ਐਸ ਸੂਨ ਐਸ ਜਨਰਲ ਮੁਨੀਰ ਦਾ ਭਾਸ਼ਣ ਤੋਂ ਬਾਅਦ 5 ਦਿਨਾਂ ਬਾਅਦ ਆ ਜਿਹੜਾ ਇਹ ਅਟੈਕ ਹੋ ਜਾਂਦਾ ਹਨਾ। ਇਹ ਇੱਕ ਸਿਨੈਰੀਓ ਬਣ। ਇਹਦੇ ਵਿੱਚ ਦੂਜਾ ਅਟੈਕ ਦਾ ਜਿਹੜਾ ਵੱਡਾ ਇੱਕ ਹੋਰ ਆ ਰਿਹਾ ਵੀ ਜਿਹੜੇ ਨਾ ਪੁੱਛ ਕੇ ਮਾਰਿਆ ਗਿਆ। ਇਹ ਕਾਫੀ ਕ੍ਰੂਸ਼ੀਅਲ ਪੁਆਇੰਟ ਆ। ਇਹ ਕ੍ਰੂਸ਼ੀਅਲ ਪੁਆਇੰਟ ਵੀ ਨਾ ਪੁੱਛ ਕੇ ਮਾਰਿਆ ਗਿਆ, ਤੂੰ ਹਿੰਦੂ ਆ ਤੂੰ ਮੁਸਲਮਾਨ ਹੈਗਾ। ਜਿਹੜੇ ਬਲੋਚਿਸਤਾਨ ਵਿੱਚ ਜਿਹੜੇ ਅੱਤਵਾਦੀ ਕੰਮ ਕਰਦੇ ਨੇ, ਉਹ ਪੰਜਾਬੀਆਂ ਦਾ ਨਾ ਪੁੱਛ ਕੇ ਮਾਰਦੇ ਆ, ਜਿਹੜੇ ਪਾਕਿਸਤਾਨੀ ਪੰਜਾਬੀ ਆ। ਤੁਸੀਂ ਦੇਖੋ ਪਿੱਛੇ ਜੇ ਮਾਰੇ ਸੀ ਉਹਨਾਂ ਨੇ ਬੱਸਾਂ ਚੋਂ ਵੀ, ਇਦਾਂ ਉਹਨਾਂ ਨੇ ਰੇਲ ਗੱਡੀ ਅਗਵਾ ਕੀਤੀ, ਉਹ ਤੋਂ ਪਹਿਲਾਂ ਬੱਸਾਂ ਚੋਂ ਕੱਢ ਕੇ ਮਾਰੇ ਹੈਗੇ ਆ। ਉਹ ਬਲੋਚਿਸਤਾਨ ਵਿੱਚ ਜਿਹੜੇ ਟਰੱਕ ਡਰਾਈਵਰ ਜਾਂ ਕੋਈ ਹੋਰ ਪੰਜਾਬੀ ਵਿਅਕਤੀ ਜਿਹੜਾ ਟਰੈਵਲ ਕਰਦਾ, ਉਹਨੂੰ ਜਿਹੜਾ ਹੈਗਾ ਉਹ ਨਾ ਪੁੱਛ ਕੇ ਮਾਰਦੇ ਹੈਗੇ ਆ। ਸੋ ਹੁਣ ਬਲੋਚਿਸਤਾਨ ਦੀ ਆਜ਼ਾਦੀ ਲਹਿਰ ਨੂੰ ਭਾਰਤ ਜਿਹੜਾ ਹਮਾਇਤ ਕਰਦਾ ਹੈਗਾ। ਸੋ ਉਹਨਾਂ ਨੂੰ ਹਥਿਆਰ ਵਗੈਰਾ ਜਾਂ ਪੋਲੀਟੀਕਲੀ ਜਾਂ ਜੋ ਸਾਰਾ ਕੁਛ ਆ, ਤੁਸੀਂ ਦੇਖੋ ਵੀ ਉਹ ਸਾਰਾ ਕੁਝ ਸਪਲਾਈ ਕਰਦਾ। ਇਹ ਇੱਕ ਓਪਨ ਸੀਕ੍ਰੇਟ ਹੈਗਾ ਹਨਾ। ਹੁਣ ਉੱਥੋਂ ਇਹ ਆ ਰਿਹਾ ਹੈਗਾ ਵੀ ਪਾਕਿਸਤਾਨ ਨੇ ਇੱਕ ਤਾਂ ਬਲੋਚਿਸਤਾਨ ਦਾ ਉਹਨੇ ਜ਼ਿਕਰ ਕਰਿਆ ਜਨਰਲ ਮੁਨੀਰ ਨੇ, ਤੇ ਦੂਜਾ ਫਿਰ ਜਿਹੜਾ ਨਾ ਪੁੱਛ ਕੇ ਮਾਰਨ ਵਾਲਾ। ਸੋ ਇਹ ਮੋਡਸ ਆਪਰੈਂਡੀ ਉਹਨਾਂ ਦਾ ਹੈਗਾ ਵੀ ਉਹਨਾਂ ਵਾਂਗੂ ਹੀ ਫਿਰ ਨਾ ਪੁੱਛ ਕੇ ਮਾਰੇ ਆ। ਸੋ ਇੱਕ ਤਰ੍ਹਾਂ ਨਾਲ ਕਿਤੇ ਨਾ ਕਿਤੇ ਫਿਰ ਸੂਈ ਜਿਹੜੀ ਜ਼ਿਆਦਾ ਸੂਈ ਆ ਉਹ ਪਾਕਿਸਤਾਨ ਵਾਲੇ ਪਾਸੇ ਸਾਨੂੰ ਲੱਗਦਾ ਵੀ ਜਾਂਦੀ ਲੱਗਦੀ ਹੈਗੀ ਆ। ਜੇ ਆਪਾਂ ਦੇਖੀਏ 2 ਘਟਨਾਵਾਂ ਨੇ, ਜਨਰਲ ਮੁਨੀਰ ਦਾ ਭਾਸ਼ਣ ਔਰ ਜਿਹੜਾ ਨਾ ਪੁੱਛ ਕੇ ਮਾਰਨਾ। ਹਾਂ, ਉਹਦੇ ਚੋਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਵੀ ਚਿੱਠੀ ਸਿੰਘਪੁਰਾ ਵੀ ਵਾਪਰਿਆ ਸੀ। ਸੋ ਸਿੱਖਾਂ ਨਾਲ ਵਾਪਰ। ਸੋ ਉਹਨਾਂ ਕਾਲਿਆਂ ਦੌਰਾਂ ਵਿੱਚ ਜਾਂ ਇਹਨਾਂ ਕਾਲਿਆਂ ਦੌਰਾਂ ਵਿੱਚ ਏਜੰਸੀਆਂ ਕਿਸ ਤਰ੍ਹਾਂ ਬੇਹੂਦਾ ਔਰ ਬੇਕਿਰਕ ਕਾਰਵਾਈਆਂ ਆਪਣੇ ਹੀ ਸਿਟੀਜ਼ਨਸ ਨੂੰ ਮਾਰ ਕੇ ਕਰ ਲੈਂਦੀਆਂ। ਸੋ ਇਹ ਵੀ ਸਾਨੂੰ ਜਿਹੜਾ ਹੈਗਾ ਭੁੱਲਣਾ ਨਹੀਂ ਚਾਹੀਦਾ। ਇਹ 3 ਸੀਨ ਹੈਗੇ ਆ ਜਿਹੜੇ, ਕਿਉਂਕਿ ਹੁਣ ਸਾਡੇ ਕੋਲ ਕੋਈ ਡੈਫੀਨਿਟ ਇਨਪੁਟ ਨਹੀਂ ਹੈਗੀ। ਆਪਾਂ ਤਾਂ ਜੋ ਮੀਡੀਆ ਵਿੱਚ ਆ ਰਿਹਾ ਉਹਦੇ ਆਧਾਰ ਤੇ 3 ਸੀਨ ਸਿੱਖ ਸੰਗਤਾਂ ਸਾਹਮਣੇ ਕ੍ਰੀਏਟ ਕਰ ਦਿੱਤੇ ਹੈਗੇ ਆ। ਜਾਂ ਹੌਲੀ ਹੌਲੀ ਸਾਹਮਣੇ ਆਊਗਾ। ਹਾਲੇ ਆਪਾਂ ਕਿਸੇ ਨੂੰ ਐਗਜ਼ੈਕਟ ਦੋਸ਼ ਨਹੀਂ ਜਿਹੜਾ ਇਸ ਮਾਮਲੇ 'ਚ ਦੇ ਸਕਦੇ। ਜੀ, ਕੋਈ ਸਮੋਕ ਸਕਰੀਨ ਸਮਝਦਾ ਇਸ ਨੂੰ, ਕੋਈ ਉਹਨਾਂ ਨੇ ਕੀਤਾ ਜਿਹੜਾ ਉਹ ਲੱਗਦਾ ਆ, ਉਹ ਕਹਿੰਦਾ ਆ, ਕੋਈ ਕਹਿੰਦੇ ਆਪ ਜਿਹੜਾ ਉਹ ਕਰਵਾਇਆ, ਕਈ ਕੁਛ ਜਿਹੜਾ ਇਸ ਦੇ ਵਿੱਚ ਆ। ਬੀਤੇ ਸਮੇਂ ਦੇ ਵਿੱਚ ਜਿਹੜਾ ਪਾਕਿਸਤਾਨ ਦਾ ਜਿਹੜਾ ਫੋਰਨ ਮਿਨਿਸਟਰ ਆ, ਇਹ ਪਹਿਲਗਾਮ ਦੇ ਹਮਲੇ ਤੋਂ ਬਾਅਦ 'ਚ
ਉਹ ਇਹ ਮੰਨਦਾ ਆ ਵੀ ਅਸੀਂ ਬਾਹਰਲੇ ਮੁਲਕਾਂ ਦੇ ਕਹੇ ਦੇ ਉੱਤੇ ਇੱਥੇ ਅੱਤਵਾਦੀਆਂ ਨੂੰ ਪਨਾਹ ਦਿੱਤੀ ਆ, ਉਹਨਾਂ ਨੂੰ ਪਾਲਿਆ। ਹਾਂਜੀ ਹਾਂਜੀ, ਸੋ ਇਹ ਉਹਦਾ ਕਾਫੀ ਜਿਹੜਾ ਹੈਗਾ ਕਬੂਲਨਾਮਾ ਹੈਗਾ, ਔਰ ਉਹਦਾ ਆਪਾਂ ਕਹਿ ਸਕਦੇ ਵੀ ਉਹ ਝੂਠ ਨਹੀਂ ਹੈਗਾ ਹਨਾ। ਸੋ ਪਾਕਿਸਤਾਨ ਵੀ ਆਪਾਂ ਦੇਖਿਆ ਵੀ, ਕਿਉਂਕਿ ਉਹਦੀ ਆਪਣੇ ਸਰਵਾਈਵਲ ਦੀ ਲੜਾਈ ਸੀ। ਜਦੋਂ ਸੋਵੀਅਤ ਰੂਸ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ, ਤੇ ਹੁਣ ਜਿਸ ਤਰ੍ਹਾਂ ਯੂਕਰੇਨ ਤੇ ਹਮਲਾ ਜਦੋਂ ਹੋਇਆ ਸੋਵੀਅਤ ਦਾ, ਤਾਂ ਯੂਰਪ ਨੂੰ ਲੱਗਦਾ ਵੀ ਇਹ ਯੂਕਰੇਨ ਤੱਕ ਨਹੀਂ ਸੀਮਿਤ ਰਹਿਣਾ, ਇਹ ਸਾਡੇ ਤੱਕ ਵੀ ਆ ਜਾਣਾ। ਸੋ ਉਦੋਂ ਪਾਕਿਸਤਾਨ ਨੂੰ ਵੀ ਇਹੀ ਸੀਗਾ ਵੀ ਸੋਵੀਅਤ ਦਾ ਜਿਹੜਾ ਹਮਲਾ ਹੈਗਾ ਇਹ ਅਫਗਾਨਿਸਤਾਨ ਤੱਕ ਸੀਮਿਤ ਨਹੀਂ ਰਹਿਣਾ, ਇਹ ਮੁੜ ਕੇ ਇਹਨੇ ਪਾਕਿਸਤਾਨ ਨੂੰ ਵੀ ਲਪੇਟ ਲੈਣਾ ਹੈਗਾ ਹਨਾ। ਉਹਨੇ ਫਿਰ ਆਪਣੀ ਸੇਫਟੀ ਲਈ ਅਮਰੀਕਾ ਨਾਲ ਕੋਲ ਜਾ ਕੇ ਅਮਰੀਕਾ ਦੀ ਜਾਂ ਵੈਸਟਰਨ ਵਰਲਡ ਦੀ ਸ਼ਰਨ ਲਈ ਹੋਊਗੀ। ਸੋ ਅਮਰੀਕਾ ਨੇ ਉਹਨੂੰ ਜਿਹੜੀ ਸ਼ਰਨ ਦਿੱਤੀ ਆ, ਹਥਿਆਰ ਦਿੱਤੇ, ਉਹਦੇ ਚੋਂ ਫਿਰ ਆਪਣੇ ਟਾਰਗੇਟ ਵੀ ਏਜੰਸੀਆਂ ਨੇ ਜਿਹੜੀਆਂ ਹਿੱਟ ਕਰਾਉਂਦੀਆਂ ਹੈਗੀਆਂ ਨਾ। ਸੋ ਉਹਦੇ ਚੋਂ ਉਹ ਕੁਛ ਉਹ ਆਪਣੇ ਸਰਵਾਈਵਲ ਲਈ ਲੜਿਆ, ਤੇ ਕੁਛ ਫਿਰ ਵਿਦੇਸ਼ੀ ਤਾਕਤਾਂ ਦੇ। ਸੋ ਆਪਾਂ ਵਿਦੇਸ਼ੀ ਤਾਕਤਾਂ, ਵੈਸਟਰਨ ਤਾਕਤਾਂ ਨੂੰ ਵੀ ਬਿਲਕੁਲ ਕਲੀਨ ਚਿੱਟ ਨਹੀਂ ਦੇ ਸਕਦੇ। ਇਹਨਾਂ ਦੀਆਂ ਇੰਟੈਲੀਜੈਂਸਿਸ ਨੇ ਵੀ ਬਹੁਤ ਕੁਛ ਹੈ ਜਿਹੜਾ ਕਰਵਾਇਆ ਹੋਊਗਾ। ਸੋ ਪਾਕਿਸਤਾਨ ਨੇ ਬਹੁਤ ਜਿਹੜਾ ਭਾਰ ਹੈਗਾ ਉਹ ਵੈਸਟਰਨ ਇੰਟੈਲੀਜੈਂਸ ਏਜੰਸੀਆਂ ਦਾ ਵੀ ਢੋਇਆ, ਜਿਹਦਾ ਕਰਕੇ ਉਹਨੂੰ ਵੀ ਆਪ ਦਾ ਵੀ ਨੁਕਸਾਨ ਹੋਇਆ, ਕਾਫੀ ਸਾਰੇ ਹੋਇਆ। ਸੋ ਜਿਹੜਾ ਉਹ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਕਬੂਲਨਾਮਾ, ਆਪਾਂ ਸਮਝਦੇ ਆ ਵੀ ਉਹਨਾਂ ਨੇ ਬਿਲਕੁਲ ਸੱਚ ਬੋਲਿਆ। ਇਹ ਜਿਹਾ ਸੱਚ ਬਹੁਤ ਘੱਟ ਆ ਜਿਹੜੇ ਪੋਲੀਟੀਸ਼ੀਅਨ ਬੋਲਦੇ ਹੁੰਦੇ ਆ। ਸਾਡੇ ਤਾਂ ਇਹ ਹੈਗਾ ਵੀ ਹਜ਼ਾਰਾਂ ਲੋਕਾਂ ਦਾ ਕਤਲੇਆਮ ਕਰਕੇ ਵੀ ਕਦੀ ਮੰਨਦੇ ਹੀ ਨਹੀਂ ਵੀ ਕੁਛ ਕਰਿਆ ਉਸਨੇ। ਸੋ ਘੱਟੋ ਘੱਟ ਉਹਨੇ ਮੰਨਿਆ ਤਾਂ ਹੈ। ਸਾਡੇ ਤਾਂ ਇਹ ਹੈਗਾ ਵੀ ਜਿਨ੍ਹਾਂ ਨੇ ਵੱਡੇ ਵੱਡੇ ਕਤਲੇਆਮ ਕਰੇ ਆ ਉਹ MP ਵੀ ਬਣ ਜਾਂਦੇ ਆ, MLA ਵੀ ਬਣ ਜਾਂਦੇ ਆ, ਜਾਂ ਹੋਰ ਬਹੁਤ ਵੱਡੀਆਂ ਪੋਸਟਾਂ ਤੇ ਪਹੁੰਚ ਜਾਂਦੇ ਹੈਗੇ ਆ, ਪਰ ਕਦੀ ਵੀ ਸੱਚ ਨਹੀਂ ਬੋਲਦੇ, ਸੱਚ ਨਹੀਂ ਦੱਸਦੇ। ਸੋ ਇਹ ਸੱਚ ਦਾ ਕਬੂਲਨਾਮਾ ਬਿਲਕੁਲ ਇਸ ਤਰ੍ਹਾਂ ਹੀ ਆ ਵੀ ਉਹ ਬਹੁਤ ਕੁਛ ਆ ਜਿਹੜਾ ਵਿਦੇਸ਼ੀ ਇੰਟੈਲੀਜੈਂਸ ਏਜੰਸੀਆਂ ਨੇ ਵੀ ਉਹਨਾਂ ਤੋਂ ਕਰਵਾਇਆ ਜ਼ਰੂਰ ਹੈ। ਕੀ ਇਹ ਉਹਨਾਂ ਦਾ ਇਹ ਵੀ ਦੱਸਣ ਦਾ ਨਾਲ ਇਸੇ ਦੇ ਵਿੱਚ ਜਿਹੜੇ ਖਵਾਜਾ ਆਸਿਫ ਡਿਫੈਂਸ ਉਹਨਾਂ ਦੇ ਮਿਨਿਸਟਰ ਜਿਹੜੇ ਹੈਗੇ ਨੇ, ਉਹਨਾਂ ਦਾ ਮਤਲਬ ਇਹ ਕਹਿਣ ਦਾ ਮਤਲਬ ਇਹ ਆ ਵੀ ਅਸੀਂ ਅਜੇ ਵੀ ਉਹਨਾਂ ਦੇ ਹੱਥਾਂ 'ਚ ਹੀ ਆ? ਹਾਂ, ਕੁਛ ਇਸ਼ਾਰਾ ਤਾਂ ਉਹ ਦੇ ਸਕਦੇ ਹੈਗੇ ਆ। ਸੋ ਜੇ ਜਿਸ ਤਰ੍ਹਾਂ ਇਹ ਆਉਂਦਾ ਵੀ ਜੇ ਪਾਕਿਸਤਾਨ ਦੇ ਉੱਤੇ ਇਹ ਆਇਆ ਹੈਗਾ ਵੀ ਹਾਂ ਉਹਨਾਂ ਨੇ ਕਤਲੇਆਮ ਕਰਵਾਇਆ ਪਹਿਲਗਾਮ ਵਾਲਾ, ਤੇ ਹੋ ਸਕਦਾ ਇੰਡਾਇਰੈਕਟਲੀ ਉਹ ਇਹ ਸੰਦੇਸ਼ ਦੇਣਾ ਚਾਹੁੰਦੇ ਹੋਣ ਵੀ ਜਿਹੜਾ ਹੁਣ ਵੀ ਕੁਝ ਹੋ ਰਿਹਾ ਹੈ ਵਿਦੇਸ਼ੀ ਤਾਕਤਾਂ ਦੀ ਸ਼ਹਿ ਤੇ ਹੋ ਰਿਹਾ, ਉਹ ਆਪਣੇ ਸਿਰੋਂ ਗਲੋਂ ਭਾਰ ਲਾ ਕੇ ਵੀ ਇੱਕ ਤਰ੍ਹਾਂ ਨਾਲ ਭਾਰਤ ਨੂੰ ਡਿਪਲੋਮੈਟਿਕਲੀ ਉਲਝਾ ਕੇ ਜਾਂ ਕੋਈ ਇਨਫੋਰਮੇਸ਼ਨ ਦੇ ਕੇ, ਜਾਂ ਜੇ ਉਹਨਾਂ ਕੋਲ ਕੋਈ ਕ੍ਰੈਡੀਬਲ ਇਨਫੋਰਮੇਸ਼ਨ ਹੈਗੀ ਆ ਤਾਂ ਭਾਰਤ ਨਾਲ ਸ਼ੇਅਰ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਇਹ ਕਰ ਲੈਣਾ ਚਾਹੀਦਾ ਹੈਗਾ ਵੀ ਇਹ ਵੱਡੀ ਗੇਮ ਆ ਚੱਲ ਰਹੀ ਆ ਵੀ ਸਾਨੂੰ ਤੇ ਤੁਹਾਨੂੰ ਫਸਾਇਆ ਜਾ ਰਿਹਾ। ਸੋ ਇਹ ਕੁਝ ਵੀ ਜਿਹੜਾ ਹੈਗਾ ਹੋ ਸਕਦਾ ਹੈਗਾ, ਜਦੋਂ ਤੱਕ ਉਹ ਕਲੀਅਰ ਕੱਟ ਐਵੀਡੈਂਸਰੀ ਜਿਹੜੇ ਪ੍ਰੂਫ ਹੈਗੇ ਆ ਟੇਬਲ ਤੇ ਨਹੀਂ ਰੱਖਦੇ ਵੀ ਕੀ ਹੋ ਰਿਹਾ। ਸੋ ਇਹ ਹੈਗਾ ਵੀ ਇਹ ਛੋਟੀਆਂ ਜਿਹੜੀਆਂ ਛੋਟੇ ਸੱਚ ਦੱਸੀ ਜਾਣੇ, ਉਹ ਪੂਰੇ ਸੱਚ ਤੋਂ ਜਿਹੜਾ ਪਰਦਾ ਪਾ ਲੈਣਾ, ਉਹ ਇੱਕ ਡਿਫਰੈਂਟ ਕਿਸਮ ਦੀ ਸਟੋਰੀ ਹੈਗੀ ਆ। ਪੂਰਾ ਸੱਚ ਇਸ ਖਿੱਤੇ ਦਾ ਸਭ ਦੇ ਸਾਹਮਣੇ ਆਉਣਾ ਚਾਹੀਦਾ। ਅੱਛਾ, ਪਰ ਅਵਤਾਰ ਸਿੰਘ ਜੀ, ਚਲੋ ਜੇ ਸ਼ੱਕ ਦੀ ਸੂਈ ਉਧਰ ਨੂੰ ਜਾਂਦੀ ਆ, ਕੀ ਭਾਰਤ ਦੀ ਇੰਟੈਲੀਜੈਂਸ ਕੁਛ ਨਹੀਂ ਸਿੱਖੀ ਜਦੋਂ ਪਹਿਲੋਂ ਫੌਜੀਆਂ ਦੇ ਨਾਲ RDX ਦੇ ਨਾਲ ਭਰੀ ਹੋਈ ਜਿਹੜੀ ਉਹ ਚੀਜ਼ ਹਮਲਾ ਹੁੰਦਾ ਹੈ ਇਸ ਤੋਂ ਪਹਿਲਾਂ ਵਾਲਾ ਪੁਲਵਾਮਾ ਵਾਲਾ, ਉਹਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ ਸ਼ੱਕ ਆ, ਅਜੇ ਤੱਕ ਵੀ ਸ਼ੱਕ ਆ, ਉਹ ਇਹੀ ਮੰਨਦੇ ਵੀ ਕਿਤੇ ਉਹਨਾਂ ਨੇ ਆਪ ਕਰਾਇਆ। ਉੱਥੇ ਦਾ ਜਿਹੜਾ ਗਵਰਨਰ ਤੱਕ ਉਹਨੇ ਵੀ ਕਈ ਜਿਹੜੇ ਇਸ ਦੇ ਉੱਤੇ ਕਹਿ ਸਕਦੇ ਆ ਵੀ ਗੰਭੀਰ ਜਿਹੜੀਆਂ ਗੱਲਾਂ ਉਸ ਨੂੰ ਲੈ ਕੇ ਕੀਤੀਆਂ। ਕਿ ਇਹ ਜਿਹੜਾ ਪਹਿਲਗਾਮ ਵਾਲੀ ਜਿਹੜੀ ਹੁੰਦਾ ਆ, ਕਤਲੇਆਮ ਹੁੰਦਾ ਆ, ਇਹ ਫਿਰ ਇੰਟੈਲੀਜੈਂਸ, ਭਾਰਤੀ ਇੰਟੈਲੀਜੈਂਸ ਦੀ ਵੱਡੀ ਅਸਫਲਤਾ ਹੈ? ਹਾਂਜੀ। ਸੋ ਤੁਸੀਂ ਦੇਖੋ ਨਾ, ਇੱਕ ਵੈਸੇ ਤਾਂ ਆਪਾਂ ਦੇਖੀਏ ਵੀ ਭਾਰਤ ਦੀ ਜਿਹੜਾ ਪੱਤਰਕਾਰਤਾ ਹੈਗੀ ਆ ਉਹ ਸਾਰੀ ਪ੍ਰੋ ਮੋਦੀ ਆ ਜਾਂ ਜੰਗ ਦੇ ਲਲਕਾਰੇ ਮਾਰਨ ਵਾਲੀ ਆ। ਉਹਦੇ ਵਿੱਚ ਕੁਝ ਚੰਗੇ ਮੈਗਜ਼ੀਨ ਤੇ ਕੁਝ ਚੰਗੀਆਂ ਅਖਬਾਰਾਂ ਹੈਗੀਆਂ ਨੇ। ਉਹਦੇ ਚੋਂ ਕਾਰਵਾ ਮੈਗਜ਼ੀਨ ਆ ਜਿਹੜਾ ਕਾਫੀ ਗੰਭੀਰ ਰਿਪੋਰਟਿੰਗ ਆ ਜਿਹੜੀ ਕਰਦਾ ਹੈਗਾ। ਸੋ ਹਰਤੋਸ਼ ਸਿੰਘ ਵੱਲ ਉਹਦੇ ਐਡੀਟਰ ਇਸ ਵੇਲੇ, ਉਹਨਾਂ ਨੇ ਪਿਛਲੇ ਮਹੀਨੇ ਅਪ੍ਰੈਲ ਵਿੱਚ ਇੱਕ ਵੱਡੀ ਸਟੋਰੀ ਛਾਪੀ ਹੈ। ਸੁਸ਼ਾਂਤ ਸਿੰਘ ਨੇ, ਬਹੁਤ ਸੀਨੀਅਰ ਪੱਤਰਕਾਰ ਹੈਗਾ ਸੁਸ਼ਾਂਤ ਸਿੰਘ, ਉਹਨਾਂ ਨੇ ਲੰਬੀ ਸਟੋਰੀ ਛਾਪੀ ਹੈ ਬਾਲਾਕੋਟ ਬਾਰੇ, ਹਨਾ ਜੀ। ਉਹ ਕਹਿੰਦੇ ਵੀ ਬਾਲਾਕੋਟ ਵਾਲਾ ਜਿਹੜਾ ਸਾਰਾ ਇਨਸੀਡੈਂਟ ਹੋਇਆ, ਉਹਦੀ ਫੌਜ ਨੇ ਕੋਈ ਵੀ ਸਾਨੂੰ ਕਲੀਅਰ ਕੱਟ ਇਨਫੋਰਮੇਸ਼ਨ ਨਹੀਂ ਦਿੱਤੀ। ਨਰਿੰਦਰ ਮੋਦੀ ਨੇ ਤਾਂ ਇਹ ਕਹਿ ਦਿੱਤਾ ਵੀ ਉਹ ਪਾਕਿਸਤਾਨ ਤੋਂ ਆਇਆ, RDX ਆਇਆ। ਕਹਿੰਦਾ ਵੀ ਇੱਕ ਪ੍ਰਧਾਨ ਮੰਤਰੀ ਜਿਹੜਾ ਚੋਣਾਂ ਲੜਨ ਦਾ ਆਦੀ ਹੋ ਚੁੱਕਿਆ ਹੈ, ਚੋਣਾਂ ਜਿੱਤਣ ਦੀ ਜਿਹਨੂੰ ਲਾਲਸਾ ਪਾਈ ਹੋਈ ਹੈ, ਔਰ ਜਿਹਦੇ ਅੰਡਰ ਭਾਰਤ ਦਾ ਐਡਮਿਨਿਸਟ੍ਰੇਸ਼ਨ ਆ ਜਿਹੜਾ ਇਕਨੋਮਿਕਲੀ ਕਾਫੀ ਡਾਊਨਫਾਲ ਜਾ ਰਿਹਾ, ਪੋਲੀਟੀਕਲੀ ਕਮਜ਼ੋਰ ਹੋ ਰਿਹਾ, ਇਹ ਕਾਰਵਾ ਮੈਗਜ਼ੀਨ ਨੇ ਲਿਖਿਆ, ਹਨਾ ਵੀ ਉਹਦੇ ਹੇਠ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੁਝ ਵੀ ਹੋ ਸਕਦੀਆਂ। ਕਹਿੰਦੇ ਵੀ ਅੱਜ ਤੱਕ ਵੀ ਇੰਡੀਅਨ 에ਅਰ ਫੋਰਸ ਨੇ 6 ਸਾਲਾਂ ਤੋਂ ਬਾਅਦ ਵੀ 5 ਸਾਲਾਂ ਤੋਂ ਬਾਅਦ 5 ਜਾਂ 6 ਜਿੰਨੇ ਵੀ ਹੋ ਗਿਆ, ਵੀ ਇੰਡੀਅਨ 에ਅਰ ਫੋਰਸ ਨੇ ਕੋਈ ਕ੍ਰੈਡੀਬਲ ਐਵੀਡੈਂਸ ਨਹੀਂ ਦਿੱਤਾ ਵੀ ਤੁਹਾਡੇ 3 ਜਿਹੜੇ ਜਹਾਜ਼ ਨੇ ਉਹ ਕਿੱਦਾਂ ਡੈਮੇਜ ਹੋਏ, ਤੁਹਾਡਾ ਜਿਹੜੇ ਪਾਇਲਟ ਆ ਉਹ ਕਿੱਦਾਂ ਸੱਟੇ ਗਏ, ਤੁਹਾਡਾ ਕੀ ਇੰਟੈਲੀਜੈਂਸ ਫੇਲਿਅਰ ਹੈਗਾ, ਤੁਸੀਂ ਅਟੈਕ ਤੋਂ ਪਹਿਲਾਂ ਜਿਹੜੀ ਸਾਰੀ ਰੀਕਨਸਾਇੰਸ ਨਹੀਂ ਕਰੀ। ਇਟ ਮੀਨਸ
ਕਿੱਥੇ ਚੂਕ ਕਿੱਥੇ ਹੋਈ ਆ। ਉਹ ਕਹਿੰਦੇ ਵੀ ਪ੍ਰਧਾਨ ਮੰਤਰੀ ਬੋਲੇ ਆ ਉਹ ਜਿਹੜਾ ਉਹ ਬੰਦਾ ਪੋਲੀਟੀਕਲ ਆ, ਉਹਨੇ ਕਾਰਵਾਨ ਲਿਖਿਆ ਵੀ ਪੋਲੀਟੀਕਲ ਬੰਦਾ ਬੋਲਿਆ ਜਿਨ੍ਹਾਂ ਤੋਂ ਇਨਫੋਰਮੇਸ਼ਨ ਆਉਣੀ ਚਾਹੀਦੀ ਆ ਸਾਡੇ ਵੱਲੋਂ ਸਵਾਲ ਪੁੱਛਣ ਦੇ ਬਾਵਜੂਦ ਵੀ, ਕਾਰਵਾ ਮੈਗਜ਼ੀਨ ਦੇ ਸੰਪਾਦਕਾਂ ਵੱਲੋਂ ਸਵਾਲ ਪੁੱਛਣ ਦੇ ਬਾਵਜੂਦ ਵੀ ਸਾਨੂੰ ਕਹਿੰਦੇ ਵੀ ਕੋਈ ਕ੍ਰੈਡੀਬਲ ਇਨਫੋਰਮੇਸ਼ਨ ਨਹੀਂ ਦਿੱਤੀ ਹੈ ਨਾ। ਉਹ ਕਹਿੰਦੇ ਵੀ ਇਹ ਨਰਿੰਦਰ ਮੋਦੀ ਆ ਜਿਹੜਾ ਪੋਲੀਟੀਕਲੀ ਇੱਕ ਐਕਟੀਵੇਟਡ ਆ, ਚੋਣਾਂ ਲੜਨ ਲਈ ਉਹ ਕਿਤੇ ਵੀ ਜਾਣੀ ਉਹਨਾਂ ਨੇ ਇਸ਼ਾਰਾ ਕਰਿਆ ਵੀ ਚੋਣਾਂ ਲੜਨ ਲਈ ਉਹ ਕੁਝ ਵੀ ਕਰ ਸਕਦਾ ਹਨਾ। ਸੋ ਇਸ ਚੋਂ ਇਹ ਅਪ੍ਰੈਲ ਚ ਛਪਿਆ ਤੇ ਆ ਮੇਰਾ ਖਿਆਲ ਉਹ ਤੋਂ ਬਾਅਦ ਅਖੀਰਲੇ ਚ ਜਾ ਕੇ ਜਿਹੜਾ ਹੈਗਾ ਅਪ੍ਰੈਲ ਦੇ ਮੇਰੇ ਖਿਆਲ 22 ਜਾਂ 23 ਨੂੰ ਕਿਦਣ ਹੋਇਆ ਉਹ ਨਾ, ਉਸ ਦਿਨ ਆ ਜਿਹੜਾ ਉਹ ਅਪ੍ਰੈਲ ਨੂੰ ਉਹ ਘਟਨਾ ਹੋ ਜਾਂਦੀ ਆ। ਸੋ ਉਹਨਾਂ ਨੇ ਜਿਹੜੀ ਇੱਕ ਗੰਭੀਰ ਮੈਗਜ਼ੀਨ ਨੇ ਇਹ ਸ਼ੱਕ ਦੀ ਸੂਈ ਆ ਜਿਹੜੀ ਉਠਾਈ ਹੈਗੀ ਆ ਵੀ ਵੱਡਾ ਇੰਟੈਲੀਜੈਂਸ ਫੇਲਿਅਰ ਹੈਗਾ। ਉਸ ਇੰਟੈਲੀਜੈਂਸ ਫੇਲਿਅਰ ਤੇ ਦੁਬਾਰਾ ਜਿਹੜੀਆਂ ਹੈਗੀਆਂ ਇਹ ਹੈਗਾ ਵੀ ਸਿਰਫ ਹੈਰੋਇਕ ਬਣਨਾ ਜਾਂ ਸੁਪਰਮੈਨ ਬਣ ਕੇ ਇੰਟੈਲੀਜੈਂਸ ਗੈਦਰਿੰਗ ਕਰਨ ਵਾਲਾ ਜਿਹੜਾ ਇੱਕ ਹੀਰੋਇਜ਼ਮ ਦੀ ਭਾਵਨਾ ਹੈਗੀ ਆ ਉਹ ਤੋਂ ਪਿੱਛੇ ਹਟ ਕੇ ਭਾਰਤ ਸਰਕਾਰ ਨੂੰ ਜਾਂ ਭਾਰਤ ਦੀਆਂ ਜਿਹੜੀਆਂ ਮਿਲਟਰੀ ਇੰਟੈਲੀਜੈਂਸ ਹੈਗੀ ਆ ਉਹਨੂੰ ਹੀਰੋਇਜ਼ਮ ਤੋਂ ਬਾਹਰ ਨਿਕਲ ਕੇ ਕ੍ਰੈਡੀਬਲ ਇਨਫੋਰਮੇਸ਼ਨ ਜਾਂ ਸਾਰੀ ਆ ਜਿਹੜੀ ਜਿੰਨੀ ਕੁ ਸ਼ੇਅਰ ਹੋ ਸਕਦੀ ਆ ਸਰਕਾਰ ਨਾਲ ਆ ਜਾਂ ਲੋਕਾਂ ਨਾਲ ਉਹ ਕਰਨੀ ਚਾਹੀਦੀ ਆ। ਹਾਂ ਇੰਟੈਲੀਜੈਂਸ ਫੇਲਿਅਰ ਹੈਗਾ, ਲੋਕ ਇਹ ਕਹਿ ਰਹੇ ਆ ਵੀ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਕੱਠੇ ਹੋਣਾ ਸੀ ਉੱਥੇ ਜਿਹੜਾ ਹੈਗਾ ਸਿਕਿਉਰਿਟੀ ਦਾ ਕੋਈ ਵੀ ਪ੍ਰਬੰਧ ਨਹੀਂ ਸੀ ਪੁਖਤਾ, ਹੋਰ ਥਾਵਾਂ ਤੇ ਸਿਕਿਉਰਿਟੀ ਸੀਗੀ ਇੱਥੇ ਨਹੀਂ ਸੀ। ਇੱਥੇ ਜਾਣਬੁੱਝ ਕੇ ਛੱਡੀ ਗਈ ਜਾਂ ਫਿਰ ਇਹ ਹੈਗਾ ਵੀ ਉਹਨਾਂ ਦਾ ਵੈਸੇ ਹੀ ਕੋਈ ਫੇਲਿਅਰ ਹੈਗਾ। ਸੋ ਇਹ ਸ਼ੱਕ ਦੇ ਘੇਰੇ ਚ ਹੈਗੀਆਂ ਇੰਟੈਲੀਜੈਂਸ ਏਜੰਸੀਆਂ ਦੀਆਂ ਜਿਹੜੀਆਂ ਐਕਟੀਵਿਟੀਜ਼ ਹੈਗੀਆਂ। ਜੀ ਬਿਲਕੁਲ। ਅੱਛਾ ਜਦੋਂ ਇਹ ਸਾਰਾ ਕੁਝ ਹੁੰਦਾ ਆ ਉਸ ਦਰਮਿਆਨ ਆਪਾਂ ਇਹ ਵੀ ਦੇਖਦੇ ਹਾਂ ਵੀ ਆਪਾਂ ਪਾਕਿਸਤਾਨ ਦੇ ਮੰਤਰੀਆਂ ਦੀ ਵੀ ਗੱਲ ਕਰ ਰਹੇ ਹਾਂ, ਉਹ ਰਸ਼ੀਆ 'ਚ ਜਾ ਕੇ ਕਹਿੰਦੇ ਆ ਵੀ ਪਰਮਾਣੂ ਹਥਿਆਰਾਂ ਦੀ ਗੱਲ ਤਾਂ ਐਂ ਕਰਦੇ ਵੀ ਜਿੱਦਾਂ ਪਟਾਕੇ ਚਲਾਉਣ ਵਾਲੀਆਂ ਗੱਲਾਂ ਆ। ਇਹ ਇੰਨੀਆਂ ਭੜਕੀਲੀਆਂ ਗੱਲਾਂ ਜਿਹੜੀਆਂ ਉਹ ਕਰ ਰਹੇ ਆ। ਦੁਨੀਆ ਇੰਡੀਆ ਤੇ ਪਾਕਿਸਤਾਨ ਦੀ ਇਸ ਕੌਨਫਲਿਕਟ ਨੂੰ ਇਸੇ ਲਈ ਧਿਆਨ ਦੇ ਨਾਲ ਦੇਖ ਰਹੀ ਹੈ ਵੀ ਦੋਨੋਂ ਮੁਲਕਾਂ ਦੇ ਕੋਲ ਵਾਰਹੈਡ ਬਹੁਤ ਜ਼ਿਆਦੇ ਆ, ਇਹ ਨਿਊਕਲੀਅਰ ਵਾਰਹੈਡ ਜਿਹੜੀ ਉਹ ਬਹੁਤ ਜ਼ਿਆਦੇ ਆ। ਸੋ ਇਸ ਸੰਦਰਭ ਦੇ ਵਿੱਚ ਕੀ ਤੁਹਾਨੂੰ ਲੱਗਦਾ ਆ ਜਾਂ ਇਹਨਾਂ ਪਾਕਿਸਤਾਨੀ ਜਾਂ ਭਾਰਤੀ ਲੀਡਰਾਂ ਦੇ ਉੱਤੇ ਕੋਈ ਯਕੀਨ ਜਾਂ ਸ਼ੱਕ ਜਾਂ ਕਿੱਦਾਂ ਤੁਸੀਂ ਸੋਚਦੇ ਆ ਵੀ ਇਹ ਦੀ ਵਰਤੋਂ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ? ਭਾਸ਼ਣ ਜ਼ਰੂਰ ਇਦਾਂ ਦੇ ਦਿੰਦੇ। ਹਾਂਜੀ ਦੇਖੋ ਇਹ ਮੈਚਿਓਰ ਲੀਡਰਸ਼ਿਪ ਨਹੀਂ ਹੈਗੀ ਨਾ ਪਾਕਿਸਤਾਨ ਦੀ ਤੇ ਨਾ ਭਾਰਤ ਦੀ। ਪਾਕਿਸਤਾਨ ਵਾਲੇ ਤਾਂ ਬਹੁਤ ਜ਼ਿਆਦਾ ਇਮੈਚਿਓਰ ਆ ਇਸ ਮਾਮਲੇ ਵਿੱਚ ਨਾ। ਆਪਾਂ ਦੇਖੀਏ ਜਿਸ ਕਿਸਮ ਦੇ ਉਹਨਾਂ ਦੇ ਬਿਆਨ ਆਉਂਦੇ ਹੈਗੇ ਸੋ ਉਹਦੇ ਬਰਾਬਰ ਹੀ ਫਿਰ ਭਾਰਤੀ ਨੇਤਾਵਾਂ ਦੇ ਜਿਹੜੇ ਛੋਟੇ ਲੀਡਰ ਆ ਉਹਨਾਂ ਦੇ ਬਿਆਨ ਆਉਂਦੇ ਹੈਗੇ। ਸੋ ਇਹ ਬਿਲਕੁਲ ਗੱਲ ਤੁਹਾਡੀ ਠੀਕ ਆ, ਦੋਵਾਂ ਕੋਲੇ ਜਿਹੜੇ ਨਿਊਕਲੀਅਰ ਵਾਰਹੈਡਸ ਨੇ ਬਹੁਤ ਜ਼ਿਆਦਾ ਨੇ ਤੇ ਜਿਸ ਕਿਸਮ ਦੇ ਇਰਰਿਸਪੌਂਸਿਬਲ ਐਕਟੀਵਿਟੀਜ਼ ਵਿੱਚ ਦੋਵੇਂ ਜਣੇ ਇੱਕ ਦੂਜੇ ਦੇ ਖਿਲਾਫ ਉਲਝੇ ਹੋਏ ਨੇ ਉਹਦੇ ਚੋਂ ਕੁਝ ਵੀ ਸੰਭਾਵਨਾ ਹੋ ਸਕਦੀ ਹੈ। ਕੋਈ ਵੀ ਦੋਵਾਂ ਚੋਂ ਜਿਹੜਾ ਹੈਗਾ ਉਹ ਯੂਜ਼ ਤਾਂ ਕਰ ਸਕਦਾ ਕਿਸੇ ਪੁਆਇੰਟ ਤੇ ਜਾ ਕੇ, ਪਰ ਹਾਲ ਦੀ ਘੜੀ ਜਿਹੜਾ ਭਾਰਤ ਦਾ ਰਿਐਕਸ਼ਨ ਆ ਵੀ ਬਹੁਤ ਸੀਮਤ ਉਹਨਾਂ ਨੇ ਅਟੈਕ ਕਰਿਆ ਹੈਗਾ, ਉਹਦੇ ਤੋਂ ਲੱਗਦਾ ਹੈਗਾ ਤੇ ਪਾਕਿਸਤਾਨ ਦਾ ਵੀ ਜਿਹੜਾ ਉਹਦੇ ਬਾਰੇ ਰਿਐਕਸ਼ਨ ਵੀ ਆਇਆ ਹੈਗਾ ਵੀ ਉਹ ਸੀਮਤ ਰਿਹਾ ਹੈਗਾ ਵੀ ਹਾਲ ਦੀ ਘੜੀ ਗੱਲ ਉੱਥੇ ਪੀਕ ਤੇ ਨਹੀਂ ਪਹੁੰਚੀ। ਹਾਲੇ ਲੱਗਦਾ ਹੈਗਾ ਵੀ ਉਹਨਾਂ ਨੂੰ ਵੀ ਪਤਾ ਹੈਗਾ ਵੀ ਜੇ ਕਿਧਰੇ ਉਹ ਚੱਲ ਗਿਆ ਤਾਂ ਤਬਾਹੀ ਪੂਰੇ ਖਿੱਤੇ ਦੀ ਆ ਜਿਹੜੀ ਹੋਣੀ ਹੈਗੀ ਆ। ਫਿਰ ਜਦੋਂ ਅਗਲੇ ਨੇ ਚਲਾਉਣਾ ਫਿਰ ਕਿਲੋ ਅੱਧਾ ਕਿਲੋ ਵਾਲਾ ਤਾਂ ਨਹੀਂ ਚਲਾਉਣਾ, ਫਿਰ 10-15 ਕਿਲੋ ਵਾਲਾ ਹੀ ਚਲਾਊਗਾ ਵੀ ਸਾਰਾ ਕੁਝ ਜਦੋਂ ਇਸ ਮਾਮਲੇ 'ਚ। ਪਰ ਉਹਦੇ 'ਚ ਇਹ ਹੁੰਦਾ ਵੀ ਦੋਵਾਂ ਮੁਲਕਾਂ 'ਚ ਦੇ ਜਿਹੜੇ ਨਿਊਕਲੀਅਰ ਵਾਰਹੈਡਸ ਆ ਉਹਨਾਂ ਦੇ ਆਲੇ ਦੁਆਲੇ CIA ਦੀਆਂ ਤੇ ਹੋਰ ਇੰਟੈਲੀਜੈਂਸ ਏਜੰਸੀਆਂ ਦੇ ਜਿਹੜੇ ਹੈਗੇ ਆ ਏਜੰਟਸ ਆ ਉਹ ਵੀ ਇੱਕ ਤਰ੍ਹਾਂ ਨਾਲ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਤੈਨਾਤ ਹੁੰਦੇ ਆ। ਉਹ ਟਰਾਈ ਕਰਦੇ ਆ ਨਾ ਹੋਵੇ ਇਸ ਤਰ੍ਹਾਂ ਨਾਲ, ਪਰ ਦੋਵੇਂ ਮੁਲਕ ਵਲਨਰੇਬਲ ਆ ਵੀ ਕੁਝ ਵੀ ਕਰ ਸਕਦੇ। ਇਹਦੇ ਚੋਂ ਕਿਸੇ ਨੂੰ ਵੀ ਆਪਾਂ ਦੋਸ਼ ਮੁਕਤ ਨਹੀਂ ਕਰ ਸਕਦੇ, ਕਿਸੇ ਪਾਸਿਓਂ ਦੋਵਾਂ ਪਾਸਿਆਂ ਤੋਂ ਕੁਝ ਵੀ ਹੋ ਸਕਦਾ ਹੈਗਾ। ਇਹਦੇ ਬਾਰੇ ਸੰਭਾਵਨਾਵਾਂ ਲੱਗੀਆਂ ਰਹਿਣੀਆਂ ਚਾਹੀਦੀਆਂ, ਕੋਈ ਵੀ ਜ਼ਿੰਮੇਵਾਰ ਡੈਮੋਕ੍ਰੇਸੀ ਨਹੀਂ ਹੈ। ਬਿਲਕੁਲ ਇੱਕ ਕਮਲੇ ਬੰਦੇ ਦੇ ਕਰਕੇ ਕੰਮ ਕਿੱਥੇ ਦਾ ਕਿੱਥੇ ਜਿਹੜਾ ਉਹ ਪਹੁੰਚ ਸਕਦਾ ਹੈ। ਕਈ ਵਾਰੀ ਤੜੀ ਮਾਰਦੇ ਆ ਤੇ ਯੂ ਨੈਵਰ ਨੋ ਵੀ ਜਿੱਦਾਂ ਦਾ ਮਾਹੌਲ ਬਣਿਆ ਪਿਆ ਆ ਉਹ ਇਦਾਂ ਦੀਆਂ ਕਰਤੂਤ ਜਿਹੜੀ ਇਹਨਾਂ ਚੋਂ ਕੋਈ ਕਰ ਵੀ ਜਿਹੜਾ ਹੋ ਸਕਦਾ। ਉਮੀਦ ਕਰਦੇ ਹਾਂ ਵੀ ਇਹ ਨਾ ਹੋਵੇ, ਕਿਉਂਕਿ ਆਪਾਂ ਦੇਖਣਾ ਆ ਅਵਤਾਰ ਸਿੰਘ ਜੀ ਵੀ ਜੇ ਕੁਛ ਵੀ ਇਦਾਂ ਦਾ ਹੁੰਦਾ ਤਾਂ ਪਿਸਣਾ ਜਿਹੜਾ ਉਹ ਇਵੈਂਚੁਅਲੀ ਪੰਜਾਬ ਨੇ ਹੈਗਾ ਆ। ਉਹਦੇ ਪੱਖ ਤੋਂ ਵੀ ਆਪਾਂ ਜਿਹੜੀ ਉਹ ਗੱਲ ਕਰਦੇ ਹਾਂ। ਅੱਛਾ ਜਲ ਨੂੰ ਲੈ ਕੇ ਪਾਣੀ ਨੂੰ ਲੈ ਕੇ ਬੜਾ ਜਿਹੜਾ ਉਹ ਰੌਲਾ ਪੈ ਗਿਆ, ਨਾਲ ਦੇ ਨਾਲ ਹੀ ਸਮਝੌਤੇ ਰੱਦ, ਸਿੰਧੂ ਜਲ ਨਦੀ ਦਾ ਜਿਹੜਾ ਸਮਝੌਤਾ ਰੱਦ ਕਰ ਦੇਣਾ, ਇਹਦਾ ਅਰਥ ਕੀ ਆ? ਕੀ ਸੱਚੀ ਭਾਰਤ ਨੇ ਕਰ ਦਿੱਤਾ, ਕਰ ਸਕਦੇ ਆ? ਤੇ ਜੇ ਹੋ ਗਿਆ ਤੇ ਇਹਦੇ ਨਾਲ ਤਾਂ ਪਾਣੀ ਦਾ ਬਹੁਤ ਜ਼ਿਆਦਾ ਫਲੋ ਪਾਕਿਸਤਾਨ ਨੂੰ ਜਿਹੜਾ ਉਸ ਦੇ ਉੱਤੇ ਅਸਰ ਪੈ ਜਾਣਾ। ਹਾਂਜੀ ਸੋ ਵੈਸੇ ਜਿਹੜਾ ਲੀਗਲੀ ਦਾ ਵਾਇਰ ਆ ਇੰਡੀਆ ਦਾ ਇੱਕ ਬਹੁਤ ਅੱਛਾ ਨਿਊਜ਼ ਪੋਰਟਲ ਹੈਗਾ, ਉਹਨੇ ਰਿਪੋਰਟ ਛਾਪੀ ਹੈਗੀ ਆ ਵੀ ਜਿਹੜੀ ਇੰਡਸ ਵੈਲੀ ਦੀ ਇੰਡਸ ਦੀ ਰਿਵਰ ਟ੍ਰੀਟੀ ਹੈਗੀ ਆ ਉਹ
ਕੋਈ ਵੀ ਮੁਲਕ ਆਪਸ ਵਿੱਚ ਜਿੱਦਾਂ ਨਾ ਤੋੜ ਸਕਦਾ ਹੈਗਾ ਦੋਵੇਂ ਮੁਲਕ, ਨਾ ਉਹਦੇ 'ਚ ਕੋਈ ਤਬਦੀਲੀ ਕਰ ਸਕਦੇ ਆ ਵੀ ਉਹਦੀ ਲੀਗੈਲਿਟੀ ਤੇ ਜਿਹੜੀ ਹੈਗੀ ਆ ਇਹ ਰਿਪੋਰਟ ਛਾਪੀ। ਦਾ ਵਾਇਰ ਨੇ ਬਹੁਤ ਲੰਬੀ ਰਿਪੋਰਟ ਉਹਦੇ ਲੀਗਲ ਐਸਪੈਕਟਸ ਤੇ ਛਾਪੀ ਹੈਗੀ ਆ। ਪਰ ਇਹ ਹੈਗਾ ਵੀ ਜਿੰਨਾ ਕੁ ਹੁਣ ਭਾਰਤ ਸੰਕੋਚ ਕਰ ਰਿਹਾ ਵੀ ਪਾਣੀ, ਇੱਕ ਤਾਂ ਹੈਗਾ ਵੀ ਇਨਫਰਾਸਟ੍ਰਕਚਰ ਪੂਰਾ ਨਹੀਂ ਹੈਗਾ, ਸਾਰਾ ਪਾਣੀ ਨਹੀਂ ਬੰਦ ਕੀਤਾ ਜਾ ਸਕਦਾ। ਪਰ ਪਾਕਿਸਤਾਨ ਦਾ ਮੀਡੀਆ ਪਿਛਲੇ 2 ਦਿਨਾਂ ਤੋਂ ਦਿਖਾ ਰਿਹਾ ਵੀ ਪਾਣੀ ਦਾ ਵਹਾਅ ਘਟ ਗਿਆ ਹੋਇਆ। ਇਟ ਮੀਨਸ ਭਾਰਤ ਨੇ ਕੁਝ ਰੋਕਾਂ ਨੇ ਜਿਹੜੀਆਂ ਲਾਈਆਂ ਹੈਗੀਆਂ ਨੇ ਵੀ ਉਧਰ ਹੁਣ ਪਾਣੀ ਘਟ ਜਾ ਰਿਹਾ ਹੈਗਾ। ਸੋ ਉਹਨਾਂ ਦੇ ਮੀਡੀਆ ਨੂੰ ਜਦੋਂ ਤੁਸੀਂ ਦੇਖਦੇ ਹੋ ਪਾਣੀ ਬਾਰੇ ਲਗਾਤਾਰ ਉਹ ਰਿਪੋਰਟ ਕਰ ਰਹੇ ਨੇ, ਕਾਫੀ ਘਟਿਆ ਹੋਇਆ ਜਿਸ ਤਰ੍ਹਾਂ ਹੈਗਾ। ਪਰ ਲੀਗਲੀ ਦਾ ਵਾਇਰ ਦੀ ਜਿਹੜੀ ਰਿਪੋਰਟ ਹੈਗੀ ਆ, ਦਾ ਵਾਇਰ ਦੀ ਰਿਪੋਰਟ 'ਚ ਸਾਨੂੰ ਇਹ ਪਤਾ ਲੱਗਦਾ ਹੈਗਾ ਵੀ ਕੋਈ ਵੀ ਜਿਹੜੀ ਦੋਵੇਂ ਧਿਰਾਂ ਨੇ, ਕਿਉਂਕਿ ਥਰਡ ਪਾਰਟੀ ਜਿਹੜੀ ਵਰਲਡ ਬੈਂਕ ਦੀ ਜਾਂ ਜਿਹੜੀ ਇੰਟਰਨੈਸ਼ਨਲ ਉਹ ਹੈਗੇ ਆ ਉਹਨਾਂ ਦੇ ਰਿਪਰੈਜ਼ੈਂਟੇਟਿਵ, ਉਹਨਾਂ ਦੇ ਤਿੰਨਾਂ ਦੀ ਮੀਟਿੰਗ ਦੇ ਨਾਲ ਹੀ ਕੋਈ ਫੈਸਲਾ ਕੀਤਾ ਜਾ ਸਕਦਾ। ਪਰ ਯੂਨੀਲੇਟਰਲੀ ਕੋਈ ਵੀ ਧਿਰ ਜਿਹੜੀ ਨਾ ਉਸ ਸੰਧੀ ਨੂੰ ਤੋੜ ਸਕਦੀ ਆ, ਕਿਉਂਕਿ IMF ਤੇ ਵਰਲਡ ਬੈਂਕ ਆ ਜਿਹੜਾ ਉਹਦੇ ਵਿੱਚ ਸ਼ਾਮਲ ਹੁੰਦੇ ਆ, ਉਹ ਹੀ ਇਸ ਸੰਧੀ ਨੂੰ ਉਹਨਾਂ ਨੇ ਉਸ ਸਮੇਂ 1956 ਜਾਂ 60 ਚ ਜਿਹੜਾ ਕਰਵਾਇਆ ਸੀਗਾ। ਤੇ ਇਸ ਕਰਕੇ ਉਹਨੂੰ ਯੂਨੀਲੇਟਰਲੀ ਨਹੀਂ ਤੋੜਿਆ ਜਾ ਸਕਦਾ। ਹਾਂ, ਇਹ ਹੈਗਾ ਭਾਰਤ ਕੋਲ ਬਹੁਤ ਵੱਡਾ ਇਨਫਰਾਸਟ੍ਰਕਚਰ ਨਹੀਂ ਹੈਗਾ, ਸੋ ਉਹਦੇ ਚੋਂ ਭਾਰਤ ਤੇ ਕਾਊਂਟਰ ਹੋ ਸਕਦੀ ਆ ਵੀ ਜੇ ਚਾਈਨਾ ਇਹ ਕਰ ਲਵੇ, ਵੀ ਚਾਈਨਾ ਉੱਪਰੋਂ ਪਾਣੀ ਬੰਦ ਕਰ ਲਵੇ। ਉਹਨਾਂ ਕੋਲ ਕਾਫੀ ਭਾਰਤ ਨਾਲੋਂ ਵੱਧ ਡੈਮਸ ਆ ਜਿਹੜੇ ਉਹ ਹੈਗੇ, ਸੋ ਉਹ ਫਿਰ ਇੱਧਰ ਸਤਲੁਜ ਰਾਵੀ ਤੇ ਬਿਆਸ ਵਾਲਾ ਜਿਹੜਾ ਹੈਗਾ ਪਾਣੀ ਉਹ ਰੁਕ ਸਕਦਾ। ਸੋ ਉਹ ਕਾਊਂਟਰ ਨੈਰੇਟਿਵ ਆ ਜਿਹੜਾ, ਕਾਊਂਟਰ ਮੈਜਰਸ ਆ ਉਹ ਚੱਲ ਸਕਦੇ ਹੈਗੇ। ਪਰ ਹਾਲ ਦੀ ਘੜੀ ਪਾਕਿਸਤਾਨੀ ਮੀਡੀਆ ਇਹ ਰਿਪੋਰਟ ਕਰ ਰਿਹਾ ਹੈਗਾ ਵੀ ਉਹਨਾਂ ਦਰਿਆਵਾਂ ਵਿੱਚ ਪਾਣੀ ਘਟ ਗਿਆ ਹੋਇਆ। ਸੋ ਕਿਤੇ ਨਾ ਕਿਤੇ ਇੱਥੋਂ ਕੁਛ ਨਾ ਕੁਛ ਜਿਹੜਾ ਪਾਣੀ ਰੋਕ ਲਿਆ ਗਿਆ। ਅੱਛਾ, ਕੌਨਫਲਿਕਟ ਹੁਣ ਜੋ ਆਪਾਂ ਮਿਲਟਰੀਲੀ ਕੌਨਫਲਿਕਟ ਤੱਕ ਜਿਹੜਾ ਇਹ ਪਹੁੰਚ ਗਏ ਆ, ਪਾਣੀ ਰੋਕਣ ਤੋਂ ਬਾਅਦ ਚ ਇਵੈਂਚੁਅਲੀ ਭਾਰਤ ਨੇ ਪਾਕਿਸਤਾਨ ਤੇ ਹਮਲਾ ਕਰ ਦਿੱਤਾ। ਹੁਣ ਪਾਕਿਸਤਾਨ ਵਾਲੇ ਕਹਿੰਦੇ ਵੀ ਅਸੀਂ ਜਵਾਬੀ ਕਾਰਵਾਈ ਕਰ ਸਕਦੇ ਹਾਂ। ਕੀ ਤੁਹਾਨੂੰ ਇਸ ਦੇ ਵਿੱਚ ਹੁਣ ਅੱਗੇ ਕੀ ਸੰਭਾਵਨਾਵਾਂ ਨਜ਼ਰ ਆਉਂਦੀਆਂ ਆ? ਇਹ ਵਧੂਗਾ ਜਾਂ ਇੱਥੇ ਥੰਮ ਜਾਊਗਾ? ਦੋਨਾਂ ਦਾ ਜਿਹੜਾ ਖੂਨ ਉਬਾਲੇ ਮਾਰਦਾ ਸੀਗਾ ਉਹ ਥੋੜਾ ਜਿਹਾ ਠੰਡਾ ਹੋਊਗਾ ਜਾਂ ਹੋਰ ਅੱਗੇ ਵਧੂਗਾ? ਹਾਂ, ਇਹ ਦੇਖੋ ਜੀ, ਸਾਨੂੰ ਲੱਗਦਾ ਵੀ ਜਿਸ ਕਿਸਮ ਨਾਲ ਦੋਵਾਂ ਮੁਲਕਾਂ ਨੇ ਬੜਾ ਆਪਾਂ ਕਹਿ ਸਕਦੇ ਵੀ ਕੰਟਰੋਲਡ ਰਿਐਕਸ਼ਨ ਕਰਿਆ ਹੈਗਾ, ਉਹਦੇ ਚੋਂ ਇਹ ਸੰਭਾਵਨਾਵਾਂ ਨਹੀਂ ਹੈਗੀਆਂ ਵੀ ਇਹ ਜੰਗ ਵੱਲ ਜਾਊਗਾ। ਸੋ ਛੋਟੀਆਂ-ਮੋਟੀਆਂ ਝੜਪਾਂ ਨੇ ਜਿਹੜੀਆਂ, ਜਿਸ ਤਰ੍ਹਾਂ ਅੱਗੇ ਵੀ ਆਮ ਸਮਿਆਂ ਵਿੱਚ ਵੀ ਸੀਜ਼ਫਾਇਰ ਰੁਕ ਜਾਂਦਾ, ਖਤਮ ਹੋ ਜਾਂਦਾ, ਜਾਂ ਜਿਹੜੀ ਗੋਲੀਬਾਰੀ ਆ ਸਰਹੱਦ ਤੇ ਚੱਲਦੀ ਆ, ਕਈ ਦਿਨ ਚੱਲਦੀ ਰਹਿੰਦੀ ਆ। ਸੋ ਉਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵਾਪਰਨਗੀਆਂ। ਸੋ ਅਗਲੇ 2 ਦਿਨ ਕਰੂਸ਼ੀਅਲ ਆਇਆ। ਹੁਣ ਭਾਰਤ ਨੂੰ ਇਹ ਹੈਗਾ ਵੀ ਪਾਕਿਸਤਾਨ ਜੇ ਵੱਡਾ ਰਿਐਕਸ਼ਨ ਕਰਦਾ ਤਾਂ ਫਿਰ ਭਾਰਤ ਵੀ ਕਾਊਂਟਰ ਰਿਐਕਸ਼ਨ ਕਰ ਸਕਦਾ। ਸਾਨੂੰ ਨਹੀਂ ਲੱਗਦਾ ਵੀ ਪਾਕਿਸਤਾਨ ਬਹੁਤ ਵੱਡਾ ਕੋਈ ਰਿਐਕਸ਼ਨ ਕਰੇਗਾ। ਜੇ ਪਾਕਿਸਤਾਨ ਨੇ ਕਰਿਆ ਵੀ ਉਹ ਵੀ ਕੰਟਰੋਲਡ ਕਰੇਗਾ। ਜਿੰਨਾ ਕੁ ਪਹਾੜੀਆਂ ਜਿਹਾ ਵਿੱਚ ਭਾਰਤ ਨੇ ਬੰਬ ਚਲਾ ਦਿੱਤੇ, ਉਨੀਆਂ ਕੁ ਪਹਾੜੀਆਂ ਵਿੱਚ ਆ ਜਿਹੜਾ ਪਾਕਿਸਤਾਨ ਆ ਉਹ ਚਲਾ ਸਕਦਾ ਹੈਗਾ। ਹਾਲ ਦੀ ਘੜੀ ਇੱਕ ਗੱਲ ਤਾਂ ਮੰਨਣ ਵਾਲੀ ਹੈਗੀ ਆ ਵੀ ਮਿਲਟਰੀ ਦੇ ਪੱਖ ਤੋਂ, ਹਥਿਆਰਾਂ ਦੇ ਪੱਖ ਤੋਂ ਪਾਕਿਸਤਾਨ ਭਾਰਤ ਤੋਂ ਬਹੁਤ ਪਿੱਛੇ ਆ। ਇਸ ਗੱਲ ਵਿੱਚ ਕੋਈ ਵੀ ਦੋ ਰਾਵਾਂ ਨਹੀਂ ਹੈਗੀਆਂ। ਸੋ ਭਾਰਤ ਕੋਲ ਜੇ 100% ਆ ਤਾਂ ਪਾਕਿਸਤਾਨ ਕੋਲ 20 ਜਾਂ 25 ਜਾਂ 30% ਹੀ ਆ। ਸੋ 70% ਦਾ ਗੈਪ ਉਹਨਾਂ ਦਾ, ਜਿਹੜੀ ਜਿਸ ਤਰ੍ਹਾਂ ਮਿਲਟਰੀ ਦੀ ਗਿਣਤੀ ਜਿਹੜੀ ਭਾਰਤ ਕੋਲ ਵੀ ਕਿੰਨੇ ਫੌਜੀ ਨੇ, ਕਿੰਨੇ ਜਹਾਜ਼, ਕਿੰਨੇ ਹਥਿਆਰ, ਜਾਂ ਕਿੰਨੇ ਜਿਹੜੀਆਂ ਮਿਜ਼ਾਈਲਸ ਨੇ, ਕਿੰਨੇ ਜਿਹੜੇ ਹਵਾਈ ਜਹਾਜ਼, ਉਹ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਿਲਾ ਕੇ ਭਾਰਤ ਪਾਕਿਸਤਾਨ ਤੋਂ ਕਾਫੀ ਜਿਹੜਾ ਹੈਗਾ ਅੱਗੇ ਲੀਵਰੇਜ ਤੇ ਹੈਗਾ। ਸੋ ਉਹ ਪਾਕਿਸਤਾਨ ਨੂੰ ਵੀ ਪਤਾ ਹੈਗਾ ਵੀ ਜੇ ਸਿੱਧੀ ਕਨਵੈਨਸ਼ਨਲ ਵਾਰ ਹੁੰਦੀ ਹੈਗੀ ਉਹਦੇ ਚੋਂ ਪਾਕਿਸਤਾਨ ਲਈ ਜਿੱਤ ਬਹੁਤੀ ਸੌਖੀ ਨਹੀਂ ਹੈ। ਉਹ ਇਸੇ ਕਰਕੇ ਹੀ ਉਹ ਆਪਣੇ ਜਿਹੜਾ ਹੈਗਾ ਅਲਾਈਜ਼ ਤੇ ਨਿਰਭਰ ਕਰ ਰਿਹਾ ਹੈਗਾ, ਚਾਈਨਾ ਨਾਲ ਕਰ ਰਿਹਾ ਹੈਗਾ। ਹੁਣ ਚਾਈਨਾ ਦਾ ਇੱਕ ਰਿਪਰੈਜ਼ੈਂਟੇਟਿਵ ਭਾਰਤ ਦੇ ਕਿਸੇ ਟੀਵੀ ਚੈਨਲ ਤੇ ਬੋਲ ਰਿਹਾ, ਉਹਨੂੰ ਸਿੱਧਾ ਸਵਾਲ ਹੀ ਭਾਰਤ ਦੇ ਉਹਨੇ ਪੁੱਛਿਆ ਸੀਗਾ ਪੱਤਰਕਾਰ ਨੇ ਵੀ ਤੁਸੀਂ ਪਾਕਿਸਤਾਨ ਨਾਲ ਕਿੰਨਾ ਕੁ ਖੜੇ ਹੋ ਤੇ ਭਾਰਤ ਨਾਲ ਕਿੰਨਾ ਕੁ ਖੜੇ ਹੋ, ਵੀ ਤੁਸੀਂ ਜੇ ਭਾਰਤ ਦੇ ਵਿਰੁੱਧ ਜਾਂਦੇ ਹੋ ਤਾਂ ਤੁਸੀਂ ਇੱਕ ਵੱਡੀ ਮਾਰਕੀਟ ਆ ਜਿਹੜੀ ਲੂਜ਼ ਕਰ ਲਓਗੇ। ਹੁਣ ਉਹਨੇ ਬਹੁਤ ਸਿੱਧਾ ਜਵਾਬ ਦਿੱਤਾ, ਕਿਉਂਕਿ ਚਾਈਨਾ ਵਾਲੇ ਜਿਹੜਾ ਹੈਗਾ ਵੀ ਇੱਕ ਤਰ੍ਹਾਂ ਨਾਲ ਸਿਰਫ ਵਪਾਰ ਨਹੀਂ ਕਰਦੇ, ਉਹ ਫੌਜੀਆਂ ਵਾਂਗ ਵਪਾਰ ਕਰਦੇ ਆ। ਜਿਹੜੇ ਉਹਦੇ ਸ਼ਬਦ ਮੈਂ ਸੁਣੇ, ਉਹ ਕਹਿੰਦਾ ਵੀ ਜਿਹੜਾ ਚਾਈਨਾ ਹੈਗਾ ਉਹ ਭਾਰਤ ਤੋਂ 5 ਗੁਣਾ ਵੱਡੀ ਇਕਨੋਮੀ ਆ। ਅਸੀਂ 5 ਗੁਣਾ ਅੱਗੇ ਹੈਗੇ ਆ ਭਾਰਤ ਤੋਂ। ਇਹ ਹੁਣ ਭਾਰਤ ਨੇ ਸੋਚਣਾ ਵੀ ਸਾਨੂੰ ਛੱਡ ਕੇ ਉਹਦਾ ਸਰ ਜੂਗਾ ਕਿ ਨਹੀਂ ਸਰ ਜੂਗਾ। ਉਹਨੇ ਭਾਰਤ ਦੇ ਪਾਲੇ ਚ ਬਾਲ ਸਿੱਟਦੇ ਵੀ ਤੁਸੀਂ ਸਾਨੂੰ ਛੱਡਣਾ ਚਾਹੁੰਦੇ ਜਾਂ ਨਹੀਂ ਛੱਡਣਾ ਚਾਹੁੰਦੇ। ਦੂਸਰਾ ਉਹਨੇ ਕਿਹਾ ਹੈਗਾ ਵੀ ਪਾਕਿਸਤਾਨ ਸਾਡਾ ਸਿੱਧਾ ਅਲਾਈ ਹੈਗਾ, ਵੀ ਇਹਦੀ ਪ੍ਰਭੂ ਸੱਤਾ ਤੇ ਜੇ ਕੋਈ ਆਂਚ ਆਉਂਦੀ ਹੈਗੀ ਆ ਤਾਂ ਅਸੀਂ ਇੱਕ ਚਟਾਨ ਵਾਂਗ ਆ ਜਿਹੜਾ ਪਾਕਿਸਤਾਨ ਨਾਲ ਖੜਾਂਗੇ। ਸੋ ਪਾਕਿਸਤਾਨ ਇਹ ਆਪਾਂ ਕਹੇ ਵੀ ਮਿਲੀਟਰੀ ਆਪਣੇ ਤੌਰ ਤੇ ਜਿਹੜਾ ਹੈਗਾ ਇੰਨਾ ਇਕਵਿਪਡ ਨਹੀਂ ਹੈਗਾ। ਉਹ ਅਲਾਈਜ਼ ਨੂੰ, ਹੁਣ ਤੁਰਕੀ ਨੂੰ ਵੀ ਉਹਨੇ ਜਿਹੜਾ ਅਜ਼ਰਬਾਈਜਾਨ ਦਾ ਵੀ ਅੱਜ ਆ ਗਿਆ ਹੋਇਆ,
ਉਹਨਾਂ ਨੇ ਵੀ ਪਾਕਿਸਤਾਨ ਦੀ ਹਮਾਇਤ ਕਰੀ ਹੈਗੀ ਆ। ਤੁਰਕੀ ਨੇ ਵੀ ਕਰਤੀ। ਤੁਰਕੀ ਦੀ ਨੇਵੀ ਦਾ ਵੀ ਪਤਾ ਲੱਗਿਆ ਵੀ ਕੁਛ ਨਾ ਕੁਛ ਮੂਵਮੈਂਟਸ ਆ ਤੁਰਕੀ ਦੀ ਨੇਵੀ ਦੀਆਂ, ਕਿਉਂਕਿ ਤੁਰਕੀ ਦੇ ਪਾਕਿਸਤਾਨ ਲਗਾਤਾਰ ਬਹੁਤ ਲੰਮੇ ਸਮੇਂ ਤੋਂ ਮੁਸਲਿਮ ਮੁਲਕ ਕਰਕੇ ਲੰਬੇ ਅਲਾਈ ਤੁਰੇ ਆਉਂਦੇ ਨੇ। ਸੋ ਪਾਕਿਸਤਾਨ ਮਿਲੀਟੈਰੀਲੀ ਭਾਰਤ ਤੋਂ ਪਿੱਛੇ ਹੈਗਾ, ਪਰ ਉਹ ਆਪਣੇ ਜਿਹੜੇ ਅਲਾਇੰਸਸ ਆ ਜੇ ਉਹਨਾਂ ਨੂੰ ਪ੍ਰਮੋਟ ਕਰ ਲੈਂਦਾ ਸੀ। ਜੇ ਚਾਈਨਾ ਦਾ, ਹੁਣ ਚਾਈਨਾ ਦਾ ਰੋਲ ਕੀ ਆ ਉਹ ਅੱਗੇ ਆਪਾਂ ਵਿਚਾਰ ਕਰਦੇ ਹੈਗੇ ਆ। ਸੋ ਉਸ ਨਾਲ ਆ ਜਿਹੜਾ ਬੈਲੈਂਸ ਬਣਿਆ ਰਹੂਗਾ ਵੀ ਬਹੁਤ ਜ਼ਿਆਦਾ ਤੀਬਰ ਔਰ ਤਿੱਖੀ ਤੇ ਭਿਆਨਕ ਜੰਗ ਹੋਣ ਦੀਆਂ ਹਾਲੇ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ ਜੀ। ਉਦਾਂ ਜੇ ਦੇਖਿਆ ਜਾਵੇ ਚਾਈਨਾ ਨੇ ਹੁਣੇ PL-15 ਮਿਜ਼ਾਈਲਾਂ ਜਿਹੜੀਆਂ ਪਾਕਿਸਤਾਨ ਨੂੰ ਐਕਸਪ੍ਰੈਸ ਡਿਲੀਵਰੀ ਕੀਤੀ ਆ। ਇਹ 2 ਵੀਕ ਪਹਿਲਾਂ ਦੀ ਜਿਹੜੀ ਗੱਲ ਆ, ਉਹਨਾਂ ਦਾ ਹੀ ਜਿਹੜਾ J-10 ਫਾਈਟਰ, ਜਿਹੜੇ ਫਾਈਟਰ ਜੈਟ ਆ, ਉਹਨਾਂ ਦੀ ਵਰਤੋਂ ਪਾਕਿਸਤਾਨ ਵਾਲੇ ਜਿਹੜੇ ਉਹ ਕਰਦੇ ਆ। ਰਫੇਲ ਨੂੰ ਸਿੱਟਣ ਵਾਲੀ ਗੱਲ ਆਪਣਾ, ਜਿਹੜੀ PL-15 ਆ ਉਹ ਰਫੇਲ ਨੂੰ ਸਿੱਟਣ ਵਾਲੀ ਜਿਹੜੀ ਮਿਜ਼ਾਈਲ ਹੈਗੀ ਆ ਨਾ। ਹਾਂ ਜੀ, ਰਾਫੇਲ ਨੂੰ ਕਾਊਂਟਰ ਕਰਨ ਵਾਲੀ ਜਿਹੜੀ ਮਿਜ਼ਾਈਲ ਆ PL-15 ਆ। ਸੋ ਬਿਲਕੁਲ ਤੁਹਾਡੀ ਠੀਕ ਗੱਲ ਹੈ ਕਿ ਵੀ 2 ਹਫ਼ਤੇ ਪਹਿਲਾਂ ਬਹੁਤ ਤੇਜ਼ ਡਿਲੀਵਰੀ ਆ ਜਿਹੜੀ ਹੋਈ ਹੈਗੀ। 100 ਦੇ ਕਰੀਬ ਮਿਜ਼ਾਈਲਾਂ, ਜਿਹੜੀ ਮੇਰੇ ਕੋਲ ਰਿਪੋਰਟ ਹੈਗੀ ਆ ਵੀ 100 ਦੇ ਕਰੀਬ ਮਿਜ਼ਾਈਲਾਂ ਨੇ ਜਿਹੜੀਆਂ ਉਹ PL-15 ਆ, ਜਿਹੜੀ ਬਹੁਤ ਕਰੂਸ਼ੀਅਲ ਮਿਜ਼ਾਈਲ ਹੈਗੀ ਆ। ਸੋ ਰਾਫੇਲ ਨੂੰ ਕਾਊਂਟਰ ਕਰਨ ਲਈ ਤੇ ਉਹਨੂੰ ਉੱਥੋਂ ਉੜਦੇ ਸਾਰ ਹੀ ਉੱਪਰੋਂ ਜਾ ਕੇ ਮਾਰ ਲੈਣਾ। ਤੇ ਨਾਲੇ ਜਿਹੜੇ SL-15 ਹੈਗੇ ਆ ਕਿ ਜਿਹੜੇ ਦੂਸਰੇ ਜਹਾਜ਼ ਨੇ, ਸੋ ਉਹ ਕਾਫੀ ਆ, ਉਹ ਰਾਫੇਲ ਦੇ ਬਰਾਬਰ ਨੇ। ਉਹ ਕਹਿੰਦੇ ਵੀ ਟੈਕਨੀਕ ਦੇ ਤੌਰ ਤੇ ਜਿਹੜੇ ਚਾਈਨਾ ਦੇ ਜਹਾਜ਼ ਨੇ ਜਿਹੜੇ ਉਹਨਾਂ ਨੇ ਭੇਜੇ ਹੈਗੇ ਆ, ਉਹ ਰਾਫੇਲ ਤੋਂ ਕਾਊਂਟਰ ਕਰਦੇ, ਉਹ ਤੋਂ ਜ਼ਿਆਦਾ ਵਧੀਆ ਟੈਕਨੋਲੋਜੀ ਦੇ ਹੈਗੇ ਆ ਰਾਫੇਲ ਦੇ। ਸੋ ਉਹਨੇ ਭਾਰਤ ਨੂੰ ਵੀ, ਜਦੋਂ ਰਾਫੇਲ ਦਾ ਸੌਦਾ ਹੋਇਆ, ਭਾਰਤ ਨੂੰ ਕਿਹਾ ਸੀਗਾ ਵੀ ਮੇਰੇ ਤੋਂ ਲੈ ਲਓ, ਪਰ ਕਿਉਂਕਿ ਭਾਰਤ ਨੇ ਆਪਣੀ ਜਿਹੜੀ ਹੈਗੀ ਆ ਯੂਰਪੀਅਨ ਡਿਪਲੋਮੇਸੀ ਵੀ ਰੱਖਣੀ ਹੁੰਦੀ ਆ, ਸੋ ਡਿਪਲੋਮੈਟਿਕ ਰਿਲੇਸ਼ਨਸ ਨੂੰ ਰੱਖਣ ਲਈ ਉਹਨਾਂ ਨੇ ਰਾਫੇਲ ਲਿਆ। ਸੋ ਹਾਂ, SL-15 ਮਿਜ਼ਾਈਲ ਆ ਜਿਹੜੀ ਉਹ ਪਾਕਿਸਤਾਨ ਨੂੰ ਦਿੱਤੀ ਗਈ ਹੈ, ਤੇ ਨਾਲ ਰਾਫੇਲ ਦੇ ਬਰਾਬਰ ਦੇ ਜਿਹੜੇ ਹਵਾਈ ਜਹਾਜ਼ ਨੇ ਉਹ ਵੀ ਪਾਕਿਸਤਾਨ ਨੂੰ ਦਿੱਤੇ ਗਏ। ਸੋ ਕਿਤੇ ਨਾ ਕਿਤੇ ਕਾਊਂਟਰ ਬੈਲੈਂਸ ਵਿੱਚ ਚਾਈਨਾ ਹੈਗਾ ਜਿਹੜਾ ਉਹ ਪਾਕਿਸਤਾਨ ਦੀ ਹਮਾਇਤ ਕਰ ਰਿਹਾ ਹੈ। ਇਸੇ ਮੈਨੂੰ ਲੱਗਦਾ ਗੱਲਬਾਤ ਦੇ ਵਿੱਚ ਜਿਹੜੇ ਚਾਈਨੀਜ਼ ਸੀਗੇ ਮਿਨਿਸਟਰ ਜਾਂ ਉਹਨਾਂ ਦੇ ਸਪੋਕਸਪਰਸਨ, ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਰਿਸ਼ਤਾ ਆਇਰਨ ਕਲੈਡ ਦਾ ਆ। ਹਾਂ ਬਿਲਕੁਲ, ਇਹੀ ਸ਼ਬਦ ਵਰਤੇ। ਬਿਲਕੁਲ ਵੀ ਆਇਰਨ ਕਲੈਡ ਇੱਕ ਵੱਡੀ ਗੱਲ ਹੁੰਦੀ ਕਿ ਕਿਸੇ ਇਦਾਂ ਮੁਲਕ ਦੇ ਬਾਰੇ ਇਦਾਂ ਕਹਿ ਦੇਣਾ ਕੋਈ। ਬਿਲਕੁਲ ਇਹੀ ਸ਼ਬਦ ਵਰਤੇ, ਮੈਂ ਸੁਣਿਆ ਸਾਰਾ ਨਿਊਜ਼ 18 ਤੇ ਸੀਗਾ ਉਹਨਾਂ ਦਾ। ਤੇ ਹਾਂ ਜੀ, ਸੋ ਚਾਈਨਾ ਦਾ ਰੋਲ ਇੱਥੇ ਕਿੱਦਾਂ ਹੋਊਗਾ? ਜਿੱਦਾਂ ਰਾਫੇਲ ਦੇ ਉਲਟ ਨੂੰ ਵੀ ਲੈ ਕੇ ਆ, ਪਿੱਛੇ ਜਿਹੀ ਰਿਪੋਰਟ ਇਹ ਵੀ ਆਈ ਸੀ ਵੀ ਰਾਫੇਲ ਦੇ ਜਿਹੜੇ ਰਡਾਰ ਸਿਸਟਮ ਆ ਇਸ ਨੂੰ ਜਾਮ ਕਰਨ ਦੇ ਵਿੱਚ ਵੀ ਕਾਮਯਾਬ ਰਹੇ ਆ। ਸੋ ਚਾਈਨਾ ਬੈਕਐਂਡ ਤੇ ਕਿਤੇ ਨਾ ਕਿਤੇ ਫਿਰ ਪਾਕਿਸਤਾਨ ਦੀ ਮਦਦ ਕਰ ਰਿਹਾ। ਹਾਂਜੀ, ਚਾਈਨਾ ਪਾਕਿਸਤਾਨ ਦੀ ਮਦਦ ਕਰ ਰਿਹਾ, ਪਰ ਹੁਣ ਇਹਦੇ ਚ ਤੁਸੀਂ ਇਹ ਦੇਖੋ ਨਾ ਵੀ ਇਹ ਕਾਫੀ ਕੰਪਲਿਕੇਟਡ ਆ ਜਿਹੜੀ ਇਹ ਸਥਿਤੀ ਹੈ ਨਾ ਚਾਈਨਾ ਵਾਲੀ। ਜਿਹੜਾ ਮੇਰਾ ਖਿਆਲ ਅਮਰੀਕਾ ਹੈਗਾ, ਅਮਰੀਕਾ ਚਾਹੁੰਦਾ ਵੀ ਇਹ ਕੌਨਫਲਿਕਟ ਥੋੜਾ ਜਿਹਾ ਵੱਧ ਜਾਵੇ, ਵੀ ਚਾਈਨਾ ਮੈਦਾਨ ਵਿੱਚ ਆ ਜਾਵੇ, ਵੀ ਉਹ ਵਿੱਚ ਨਾਲ ਇਨਵੋਲਵ ਹੋ ਜੇ। ਹਾਂ, ਵੀ ਚਾਈਨਾ ਇਨਵੋਲਵ ਹੋ ਜਾਵੇ ਤਾਂ ਕਿ ਅਮਰੀਕਾ ਭਾਰਤ ਨੂੰ ਫਿਰ ਚਾਈਨਾ ਦੇ ਖਿਲਾਫ ਥਾਪੀ ਦੇ ਕੇ ਖੜਾ ਕਰ ਸਕੇ। ਹੁਣ ਭਾਰਤ ਚਾਈਨਾ ਦੇ ਖਿਲਾਫ ਡਟ ਕੇ ਨਹੀਂ ਨਾ ਖੜ ਰਿਹਾ, ਕਿਉਂਕਿ ਉਹ ਪੈਰ ਨਹੀਂ ਲਾ ਰਿਹਾ। ਉਹਨੂੰ ਪਤਾ ਹੈਗਾ, ਜਿਸ ਤਰ੍ਹਾਂ ਆਪਾਂ ਕਿਹਾ ਨਾ ਵੀ ਜਿਸ ਤਰ੍ਹਾਂ ਪਾਕਿਸਤਾਨ ਦੀ ਮਿਲਟਰੀ ਭਾਰਤ ਤੋਂ ਬਹੁਤ ਪਿੱਛੇ ਆ, ਇਸ ਤਰ੍ਹਾਂ ਭਾਰਤ ਦੀ ਮਿਲਟਰੀ ਚਾਈਨਾ ਤੋਂ ਬਹੁਤ ਪਿੱਛੇ। ਸਹੀ ਗੱਲ ਹੈ। ਸੋ ਇਹ ਬਿਲਕੁਲ ਇਸ ਤਰ੍ਹਾਂ ਦਾ ਇੰਬੈਲੈਂਸ ਚਾਈਨਾ ਵਰਸਸ ਇੰਡੀਆ 'ਚ ਹੈਗਾ। ਸੋ ਪਰ ਅਮਰੀਕਾ ਦੇ ਹੁਣ ਜਿਹੜੇ ਇੰਟਰਸਟ ਆ, ਵੈਸੇ ਬੇਸ਼ੱਕ ਅਮਰੀਕਾ ਕਿਉਂਕਿ ਰਾਸ਼ਟਰਪਤੀ ਟਰੰਪ ਦਾ ਆ ਗਿਆ ਵੀ ਬਹੁਤ ਗਲਤ ਹੋਇਆ ਜਾਂ ਕਿਸ ਤਰ੍ਹਾਂ ਵੀ ਹੋਇਆ, ਪਰ ਸਾਨੂੰ ਇਹ ਲੱਗਦਾ, ਮੈਨੂੰ ਨਿੱਜੀ ਤੌਰ ਤੇ ਇਹ ਲੱਗਦਾ ਹੈਗਾ ਵੀ ਉਹ ਡਰੈਗ ਕਰਨਾ ਚਾਹੁੰਦੇ ਆ ਚਾਈਨਾ ਨੂੰ ਇਸ ਕੌਨਫਲਿਕਟ ਵੀ ਉਹ ਪਾਕਿਸਤਾਨ ਦੀ ਮਦਦ ਤੇ ਆ ਜਾਵੇ। ਪਰ ਅਮਰੀਕਾ ਜੇ ਚਾਹੁੰਦਾ ਤੇ ਜੇ ਮਿਲਟਰੀਲੀ ਇਨਵੋਲਵ ਚਾਈਨਾ ਨੂੰ ਕਰਨਾ ਚਾਹੁੰਦਾ, ਉਹ ਤਾਂ ਤਾਈਵਾਨ ਦੇ ਪਾਸੇ ਵੀ ਕਰਾ ਸਕਦਾ। ਨਹੀਂ, ਇੱਥੇ ਉਹ ਕਾਊਂਟਰ ਬੈਲੈਂਸ, ਕਿਉਂਕਿ ਭਾਰਤ ਨੂੰ ਉਹ ਚਾਈਨਾ ਦੇ ਖਿਲਾਫ ਜਿਹੜੀ ਵਰਤਣ ਦੀ ਜਿਹੜੀ ਸਿਚੁਏਸ਼ਨ ਆ ਨਾ, ਭਾਰਤ ਨੂੰ ਪੂਰਾ ਲੱਤਾਂ ਥੱਲੇ ਨਗਾਉਣਾ ਹੈ ਅਮਰੀਕਾ ਨੇ। ਜਿਹੜਾ ਉਹ ਭੁਲੇਖੇ ਦਾ ਸ਼ਿਕਾਰ ਆ, ਜਿਹੜਾ ਅਮਰੀਕਨ ਐਡਮਿਨਿਸਟ੍ਰੇਸ਼ਨ ਜਿਹੜੇ ਭੁਲੇਖੇ ਦਾ ਸ਼ਿਕਾਰ ਆ ਵੀ ਭਾਰਤ ਸ਼ਾਇਦ ਚਾਈਨਾ ਦੇ ਖਿਲਾਫ ਸਾਡੀ ਜੰਗ ਲੜੂਗਾ, ਇਹ ਬਿਲਕੁਲ ਉਹ ਇੱਕ ਤਰ੍ਹਾਂ ਨਾਲ ਇੱਕ ਧੋਖੇ ਵਿੱਚ ਰਹਿ ਰਹੇ ਆ, ਇੱਕ ਭੁਲੇਖੇ ਵਿੱਚ ਰਹਿ ਰਹੇ ਹੈਗੇ ਆ। ਸੋ ਭਾਰਤ ਦੇ ਡਿਪਲੋਮੈਟਸ ਆ ਬਹੁਤ ਚਲਾਕ ਹੈਗੇ ਨੇ, ਉਹ ਦੋਵੇਂ ਪਾਸੇ ਦੋਵੇਂ ਹੱਥੀ ਲੱਡੂ ਰੱਖ ਕੇ, ਸੋ ਈਵਨ ਅਮਰੀਕਨ ਡਿਪਲੋਮੈਟਸ ਨੂੰ ਵੀ ਮੂਰਖ ਬਣਾ ਰਹੇ ਹੈਗੇ। ਅਮਰੀਕਾ ਦੇ ਡਿਪਲੋਮੈਟਸ ਜਿੰਨੀ ਛੇਤੀ ਇਹ ਗੱਲ ਸਮਝ ਜਾਣਗੇ ਵੀ ਭਾਰਤ ਕਦੇ ਵੀ ਚਾਈਨਾ ਦੇ ਖਿਲਾਫ ਨਹੀਂ ਲੜੇਗਾ। ਉਹ ਤਾਂ ਜਦੋਂ ਆਪਾਂ ਪਿਛਲੀ ਵਾਰੀ ਵੀ ਗੱਲ ਕਰੀ ਆ ਕਾਫੀ ਦੇਰ ਪਹਿਲਾਂ ਵੀ ਐਕਸੈਸ ਆਫ ਡੈਮੋਕ੍ਰੇਸੀ ਤੇ ਐਕਸੈਸ ਆਫ ਟਾਇਰਨੀ ਆ ਜਿਹੜਾ ਹਨਾ, ਉਹ ਆਉਣਾ, ਉਹ ਭਾਰਤ ਨੇ ਉੱਧਰ ਖੜਨਾ ਹੈਗਾ, ਰੂਸ ਤੇ ਚੀਨ ਦੇ ਬਰਾਬਰ ਖੜਨਾ, ਉਹਨੇ ਐਕਸੈਸ ਆਫ ਡੈਮੋਕ੍ਰੇਸੀ ਵਿੱਚ ਨਹੀਂ ਆਉਣਾ। ਕਿਉਂਕਿ ਜਦੋਂ ਐਕਸੈਸ ਆਫ ਡੈਮੋਕ੍ਰੇਸੀ ਵਿੱਚ ਭਾਰਤ ਆਊਗਾ ਤਾਂ ਡੈਮੋਕ੍ਰੇਸੀ ਦੀਆਂ ਜ਼ਿੰਮੇਵਾਰੀਆਂ ਭਾਰਤ ਨੂੰ ਨਿਭਾਉਣੀਆਂ ਪੈਣਗੀਆਂ ਹਨਾ। ਹੁਣ ਭਾਰਤ ਦੇ ਵਿਦੇਸ਼ ਮੰਤਰੀ ਦਾ ਪਿਛਲੇ ਹਫ਼ਤੇ ਬਿਆਨ ਹੈਗਾ, ਉਹ ਯੂਰਪੀਅਨ ਯੂਨੀਅਨ ਬਾਰੇ ਗੱਲ ਕਰ ਰਿਹਾ, ਯੂਰਪ ਦੇ ਬਾਰੇ
ਕਹਿੰਦਾ ਵੀ ਨੀਡ ਪਾਰਟਨਰਸ ਨਾਟ ਪ੍ਰੀਚਰਸ। ਸਾਨੂੰ ਕਹਿੰਦਾ ਤੁਸੀਂ ਸਲਾਹਾਂ ਨਾ ਦਿਓ ਵੀ ਹਿਊਮਨ ਰਾਈਟਸ ਦੀ ਰਾਖੀ ਕਰੋ, ਘੱਟ ਗਿਣਤੀਆਂ ਦੀ ਰਾਖੀ ਕਰੋ। ਮਤਲਬ ਕਿ ਕਹਿੰਦਾ ਸਾਨੂੰ ਤੁਹਾਡੇ ਲੈਕਚਰ ਨਹੀਂ ਚਾਹੀਦੇ, ਸਾਨੂੰ ਪਾਰਟਨਰ ਚਾਹੀਦੇ। ਹੁਣ ਪਾਰਟਨਰ ਦਾ ਮਤਲਬ ਕੀ ਆ ਵੀ ਅਸੀਂ ਜੋ ਕਰਾਂਗੇ ਤੁਹਾਨੂੰ ਮੰਨਣਾ ਪੈਣਾ, ਇਹ ਅਸੀਂ ਫੈਸਲਾ ਕਰਨਾ ਵੀ ਅਸੀਂ ਕੀ ਕਰਨਾ। ਵੀ ਵੀ ਆਰ ਦੀ ਮਾਸਟਰਸ। ਯੂਰਪੀਅਨ ਯੂਨੀਅਨ ਤੇ ਸਮੁੱਚੀ ਵੈਸਟਰਨ ਜਿਹੜੀਆਂ ਏਜੰਸੀਆਂ ਹੈਗੀਆਂ ਉਹਨਾਂ ਨੂੰ ਅਸੀਂ ਮਾਸਟਰ ਆ, ਉਹਨਾਂ ਨੂੰ ਸਾਡੀਆਂ ਲੀਹਾਂ ਤੇ ਚੱਲਣਾ ਪਊਗਾ। ਵੀ ਨੀਡ ਪਾਰਟਨਰਸ ਨਾਟ ਪ੍ਰੀਚਰਸ। ਵੀ ਸਾਨੂੰ ਸਲਾਹਾਂ ਨਾ ਦਿਓ। ਜਦੋਂ ਤੁਸੀਂ ਡੈਮੋਕ੍ਰੇਸੀ ਵਿੱਚ ਆਓਗੇ ਤਾਂ ਤੁਹਾਨੂੰ ਸਲਾਹਾਂ ਮਿਲਣਗੀਆਂ ਵੀ ਹਿਊਮਨ ਰਾਈਟਸ ਦੀ ਵੈਲਿਊ ਦੀਆਂ, ਰਿਲੀਜਨ ਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਰਿਲੀਜੀਅਸ ਕਮਿਊਨਿਟੀਜ਼ ਆ ਉਹਨਾਂ ਦਾ ਸਤਿਕਾਰ ਕਰੋ, ਹਨਾ, ਟੌਰਚਰ ਨਾ ਕਰੋ, ਐਕਸਟੋਰਸ਼ਨਸ ਨਾ ਕਰੋ। ਸੋ ਜਿਹੜੀਆਂ ਵੈਸਟ ਦੀਆਂ ਹਿਊਮਨ ਰਾਈਟਸ ਦੀਆਂ ਵੈਲਿਊਜ਼ ਆ ਉਹ ਤੁਹਾਨੂੰ ਲੈਣੀਆਂ ਪੈਣੀਆਂ। ਭਾਰਤ ਇਸ ਲਈ ਕਦੇ ਵੀ ਜਿਹੜਾ ਹੈਗਾ ਉਹ ਐਕਸੈਸ ਆਫ ਡੈਮੋਕ੍ਰੇਸੀ ਵਿੱਚ ਨਹੀਂ ਆਏਗਾ, ਉਹ ਹਮੇਸ਼ਾ ਹੀ ਐਕਸੈਸ ਆਫ ਡਿਕਟੇਟਰਸ਼ਿਪ ਜਾਂ ਟਾਇਰਨੀ ਵਿੱਚ ਹੈ ਜਿਹੜਾ ਉਹ ਜਾਏਗਾ। ਉਹ ਈਰਾਨ, ਚੀਨ ਔਰ ਰਸ਼ੀਆ ਵਾਲਾ ਜਿਹੜਾ ਗਰੁੱਪ ਹੈਗਾ ਉਹਦੇ ਵਿੱਚ ਜਾਏਗਾ। ਸੋ ਅਮਰੀਕਨ ਇੰਟੈਲੀਜੈਂਸ ਨੂੰ ਜਾਂ ਅਮਰੀਕਨ ਡਿਪਲੋਮੈਟਸ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਣੀ ਚਾਹੀਦੀ ਹੈ। ਜਿਹੜਾ ਉਹ ਚਾਈਨਾ ਨੂੰ ਪਾਕਿਸਤਾਨ ਵਿੱਚ ਡਰੈਗ ਕਰਕੇ ਇਹ ਸਮਝਦੇ ਵੀ ਭਾਰਤ ਚਾਈਨਾ ਦੇ ਖਿਲਾਫ ਸਾਡੀ ਲੜਾਈ ਲੜੇਗਾ, ਉਹ ਇਟ ਇਜ਼ ਨਾਟ ਗੋਇੰਗ ਟੂ ਹੈਪਨ ਐਨੀਵੇ ਇਨ ਫਿਊਚਰ। ਸੋ ਕਿਤੇ ਵੀ ਨਹੀਂ ਹੋਵੇਗਾ। ਸੋ ਇਹ ਗੱਲ ਜਿੰਨੀ ਛੇਤੀ ਸਮਝ ਆ ਜਾਏਗੀ ਉਨੀ ਛੇਤੀ ਆ ਜਿਹੜੀ ਜੀਓ ਪੋਲਿਟਿਕਸ ਆ ਸਾਊਥ ਏਸ਼ੀਆ ਦੀ ਉਹ ਕਲੀਅਰ ਹੋ ਜਾਵੇਗੀ। ਆਪਾਂ ਜਦੋਂ ਗੱਲ ਕਰ ਰਹੇ ਹਾਂ ਤੇ ਚਾਈਨਾ ਤੇ ਰਸ਼ੀਆ ਦੇ ਜਿਹੜੇ ਲੀਡਰ ਆ ਉਹ ਮੁਲਾਕਾਤ ਕਰਨਗੇ ਮਾਸਕੋ ਦੇ ਵਿੱਚ। ਜਿਹੜੇ ਸ਼ੀ ਜਿਨਪਿੰਗ ਆ ਉੱਥੇ ਪਹੁੰਚ ਗਏ ਆ। ਸੋ ਇਹ ਵੀ ਇੱਕ ਨਵਾਂ ਫਰੰਟ, ਜਦੋਂ ਆਪਾਂ ਹੁਣ ਅਮਰੀਕਾ ਦੀ ਗੱਲ ਕਰਦੇ ਆ ਤਾਂ ਉਸ ਨੂੰ ਹੋਰ ਮਜ਼ਬੂਤ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਟ੍ਰੇਡ ਵਾਰ ਦੇ ਦਰਮਿਆਨ। ਉਹ ਜੰਗ ਕਰਕੇ ਨਹੀਂ, ਭਾਰਤ ਪਾਕਿਸਤਾਨ ਦੀ ਜੰਗ ਕਰਕੇ ਨਹੀਂ ਇਕੱਠੇ ਹੋ ਰਹੇ, ਉਹ ਤਾਂ ਆਪਦੇ ਕਿਸੇ ਜਿਹੜੇ ਅੱਗੇ ਉਹਨਾਂ ਨੇ ਬਲੌਕ ਬਣਾਉਣਾ ਹੈਗਾ, ਜਿਹੜਾ ਐਂਟੀ ਬਲੌਕ ਬਣਾਉਣਾ ਐਕਸੈਸ ਆਫ ਡੈਮੋਕ੍ਰੇਸੀ ਦੇ, ਐਂਟੀ ਅਮਰੀਕਨ ਬਲੌਕ। ਐਗਜ਼ੈਕਟਲੀ ਜੀ। ਉਹਨੂੰ ਜਿਹੜਾ ਮਜ਼ਬੂਤ ਕਰਨ ਲਈ ਜਾਣ ਰਹੇ। ਮੇਰਾ ਨਿੱਜੀ ਤੌਰ ਤੇ ਜਿੰਨਾ ਕੁ ਮੈਂ ਦੇਖਿਆ, ਕਿਉਂਕਿ ਉਹਦੇ ਚੋਂ ਜਿਹੜੀਆਂ ਡੈਮੋਕ੍ਰੈਟਿਕ ਵੈਲਿਊਜ਼ ਹੈਗੀਆਂ ਉਹ ਤੁਹਾਡੀ ਸਭਿਅਤਾ ਦੇ ਨਾਲ 2000 ਸਾਲ ਤੋਂ ਜਿਹੜੀਆਂ ਜੁੜੀਆਂ ਹੋਈਆਂ ਹੈਗੀਆਂ। ਉਹਦੇ ਚੋਂ ਜਿਨ੍ਹਾਂ ਨੇ ਉਹਦੀ ਹੈਨਰੀ ਕਿਸਿੰਗਰ ਦੀ ਕਿਤਾਬ ਪੜ੍ਹੀ ਹੈਗੀ ਆ ਵਰਲਡ ਆਰਡਰ, ਉਹਦੇ ਵਿੱਚ ਉਹਨੇ ਲਗਭਗ 120-25 ਸਫ਼ੇ ਆ ਇੰਡੀਅਨ ਸਿਵਲਾਈਜੇਸ਼ਨ ਤੇ ਲਾਏ ਹੈਗੇ ਆ। ਔਰ ਇੰਡੀਅਨ ਸਿਵਲਾਈਜੇਸ਼ਨ ਦੀ ਉਹਨੇ ਅਰਥ ਸ਼ਾਸਤਰ ਦਾ ਜਿਹਦੇ ਹਵਾਲੇ ਦੇ ਕੇ ਲਿਖਿਆ ਹੈਗਾ ਵੀ ਜਿਹੜੀ ਵੈਸਟਰਨ ਡੈਮੋਕ੍ਰੇਸੀ ਆ, ਲਿਬਰਲ ਡੈਮੋਕ੍ਰੇਸੀ ਆ, ਉਹ ਆਪਣੇ ਪਾਰਟਨਰਸ ਨੂੰ ਸਾਰਿਆਂ ਨੂੰ ਬਰਾਬਰ ਦੇ ਹੱਕ ਦਿੰਦੀ ਹੈਗੀ ਆ। ਸੋ ਸਾਰੇ ਪਾਰਟਨਰ ਇੱਕ ਬਰਾਬਰ ਦੇ ਭਾਈਵਾਲਾ ਵਾਂਗੂ ਜਿਹੜੇ ਹੈਗੇ ਚੱਲਦੇ ਹੈਗੇ ਆ। ਪਰ ਉਹ ਕਹਿੰਦਾ ਵੀ ਜਿਹੜਾ ਇੰਡੀਆ ਦਾ ਜਾਂ ਹਿੰਦੂਆਂ ਦਾ ਅਰਥ ਸ਼ਾਸਤਰ ਹੈਗਾ ਉਹ ਕੋਈ ਬਰਾਬਰ ਦੀ ਭਾਈਵਾਲੀ ਨਹੀਂ ਚਾਹੁੰਦਾ। ਉਹ ਚਾਹੁੰਦਾ ਵੀ ਜਿਹੜਾ ਹਿੰਦੂ ਰਾਜਾ ਉਹ ਟੌਪ ਤੇ ਬੈਠੇਗਾ, ਬਾਕੀ ਸਾਰੇ ਜਿਹੜੇ ਹਮਸਫਰ ਆ ਉਹਨਾਂ ਨੂੰ ਹਿੰਦੂ ਰਾਜੇ ਦਾ ਹੁਕਮ ਮੰਨਣਾ ਪਊਗਾ। ਇਹ ਡੈਮੋਕ੍ਰੇਸੀ ਨਹੀਂ ਹੈ। ਉਹਨੇ ਇਹੀ ਗੱਲ ਜਿਹੜਾ ਜੈ ਸ਼ੰਕਰ ਕਹਿ ਰਿਹਾ ਵੀ ਨੀਡ ਪਾਰਟਨਰਸ ਨਾਟ ਪ੍ਰੀਚਰਸ। ਉਹ ਕਹਿੰਦਾ ਸਾਨੂੰ ਸਲਾਹਾਂ ਨਾ ਦਿਓ, ਫੈਸਲਾ ਅਸੀਂ ਕਰਨਾ, ਬਿਕੋਜ਼ ਵੀ ਆਰ ਔਨ ਦੀ ਟੌਪ। ਉਹ ਇੰਟੈਲੈਕਚੁਅਲੀ ਉਹ ਅਰਥ ਸ਼ਾਸਤਰ ਵਾਲੀ ਜਿਹੜੀ ਸਾਖੀ ਆ ਉਹ ਸੁਣਾ ਰਿਹਾ ਵੀ ਜਿਹੜਾ ਹਿੰਦੂ ਰਾਜਾ ਉਹ ਟੌਪ ਤੇ ਹੋਊਗਾ। ਸਮੁੱਚੇ ਵਰਲਡ ਦੀਆਂ ਡੈਮੋਕ੍ਰੇਸੀਜ਼ ਦੇ ਲੀਡਰਾਂ ਨੂੰ ਸਾਡੀ ਗੱਲ ਸੁਣਨੀ ਪਊਗੀ। ਵੀ ਡੋਂਟ ਨੀਡ ਪ੍ਰੀਚਰਸ, ਵੀ ਨੀਡ ਪਾਰਟਨਰਸ। ਪਾਰਟਨਰਸ ਆ ਜਿਹੜੇ ਉਹ ਫਿਰ ਸੈਕੰਡ ਗ੍ਰੇਡ ਹੋਣਗੇ, ਰਾਜਾ ਹਿੰਦੂ ਰਾਜਾ ਜਿਹੜਾ ਉੱਪਰ ਹੋਵੇਗਾ। ਸੋ ਇਹ ਡਿਪਲੋਮੈਸੀ ਕੀ ਵਾਕਿਆ ਇਹਨਾਂ ਦੀ ਸੰਭਾਵਨਾ ਹੈ ਇਹ ਚੀਜ਼ ਹੋ ਸਕਦੀ ਹੈ ਕਦੇ ਭਵਿੱਖ ਦੇ ਵਿੱਚ? ਦੇਖੋ ਜੀ, ਉਹ ਉਹਨਾਂ ਦੀ ਆਪਣੀ ਇੱਕ ਕਲਚਰਲ ਇੱਕ ਟ੍ਰੈਡੀਸ਼ਨ ਹੈਗੀ ਆ। ਉਸ ਟ੍ਰੈਡੀਸ਼ਨ ਚ ਉਹ ਆਪਣੀ ਵਿਦੇਸ਼ ਨੀਤੀ ਨੂੰ ਲੈ ਕੇ ਚੱਲਦੇ ਆ। ਹੋਵੇ ਨਾ ਹੋਵੇ ਘੱਟੋ ਘੱਟ ਉਹ ਹਾਲੇ ਤੱਕ ਚਲਾਉਂਦੇ ਆ ਰਹੇ ਹੈਗੇ। ਬੜੀ ਸਕਸੈਸਫੁਲ ਡਿਪਲੋਮੇਸੀ ਆ। ਦੇਖੋ ਵੀ ਸਾਰੇ ਅਰਬ ਮੁਲਕਾਂ ਨਾਲ ਉਹਨਾਂ ਦੀ ਦੋਸਤੀ ਆ। ਆਪਣੇ ਮੁਲਕ ਵਿੱਚੋਂ ਮੁਸਲਮਾਨਾਂ ਨੂੰ ਜਿਸ ਤਰ੍ਹਾਂ ਕ੍ਰਸ਼ ਕਰਨ ਤੇ ਲੱਗੇ ਹੋਏ ਆ, ਹਨ। ਸੋ ਈਵਨ OIC ਦਾ ਵੀ ਉਹ ਮੈਂਬਰ ਬਣਨ ਦੀ ਉਹਨਾਂ ਨੇ ਕੋਸ਼ਿਸ਼ ਕਰੀ ਆ, ਜਿਹੜੀ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ਼ ਆ। ਕੁਝ ਸਾਲ ਪਹਿਲਾਂ ਵੀ ਸਾਡੇ ਮੁਲਕ ਵਿੱਚ ਬਹੁਤ ਸਾਰੇ ਮੁਸਲਮਾਨ ਰਹਿੰਦੇ ਆ, ਕਿਉਂਕਿ ਤਾਂ ਕਿ ਉਹਨੂੰ ਵੀ ਪ੍ਰਭਾਵਿਤ ਕੀਤਾ ਜਾ ਸਕੇ। ਹੁਣ OIC ਦਾ ਪਿਛਲੇ ਦਿਨੀ 2 ਦਿਨ ਪਹਿਲਾਂ ਜਿਹੜਾ ਹੈਗਾ ਬਿਆਨ ਆਇਆ ਪਾਕਿਸਤਾਨ ਦੇ ਹੱਕ 'ਚ, ਉਹਨਾਂ ਨੇ ਭਾਰਤ ਦੇ ਹਮਲੇ ਦਾ ਵਿਰੋਧ ਕਰਿਆ। ਸੋ ਜਿੱਥੋਂ ਵੀ ਉਹਨਾਂ ਨੂੰ ਲੱਗਦਾ ਵੀ ਸਾਡਾ ਵਿਰੋਧ ਹੋ ਸਕਦਾ, ਉਹ ਹਰੇਕ ਆਰਗੇਨਾਈਜੇਸ਼ਨ ਵਿੱਚ ਵੜਨ ਦੀ ਕੋਸ਼ਿਸ਼ ਘੁਸਪੈਠ ਕਰ ਰਹੇ ਆ, ਘੁਸਪੈਠ ਕਰਦੇ ਹੈਗੇ। ਸੋ ਉਹਨਾਂ ਦੀ ਜਿਹੜੀ ਡਿਪਲੋਮੇਸੀ ਹੈ ਸਕਸੈਸਫੁਲ ਤਾਂ ਚੱਲ ਰਹੀ ਹੈਗੀ ਆ। ਸੋ ਅਰਥ ਸ਼ਾਸਤਰ ਅਨੁਸਾਰ ਕਿੰਨੀ ਲੰਬੀ ਚੱਲਦੀ ਹੈਗੀ ਆ, ਆਇਆ ਜਿਹੜੇ ਵੈਸਟਰਨ ਕੰਟਰੀਜ਼ ਆ ਉਹ ਇਸ ਭੁਲੇਖੇ ਚੋਂ ਕਿੰਨੀ ਛੇਤੀ ਬਾਹਰ ਨਿਕਲਦੇ ਆ ਵੀ ਚਾਈਨਾ ਦੇ ਖਿਲਾਫ ਭਾਰਤ ਨਹੀਂ ਲੜ ਸਕਦਾ, ਉਨੀ ਛੇਤੀ ਆ ਇਹ ਜਿਹੜੀ ਇਹਨਾਂ ਦੀ ਜਿਹੜੀ ਡਿਪਲੋਮੇਸੀ ਆ ਫਿਰ ਉਹ ਕਮਜ਼ੋਰ ਪੈ ਸਕਦੀ। ਭਾਰਤ ਹੁਣ ਵੈਸਟ ਨੂੰ ਇਹ ਵੀ ਲਾਲਚ ਨਾਲ ਦੇ ਰਿਹਾ ਨਾ ਟ੍ਰੇਡ ਵਾਰ ਦੇ ਦਰਮਿਆਨ। ਹੁਣ ਜਿੱਦਾਂ ਫ੍ਰੀ ਟ੍ਰੇਡ ਐਗਰੀਮੈਂਟ ਇਹਨਾਂ ਦਾ UK ਦੇ ਨਾਲ ਹੋ ਗਿਆ, ਉੱਥੇ ਜਿਹੜੇ ਭਾਰਤੀ ਕਾਮੇ ਆਉਣੇ ਉਹਨਾਂ ਨੂੰ ਕੁਝ ਸਾਲ ਦੀ ਰਾਇਤ ਜਿਹੜੀ ਉਹ ਨਾਲ ਉਧਰੋਂ UK ਵੱਲੋਂ ਦਿੱਤੀ ਗਈ। ਇੱਧਰ ਅਮਰੀਕਾ ਨੂੰ ਇਹ ਵੀ ਦਾ ਖੇਡ ਰਿਹਾ ਵੀ ਅਸੀਂ ਤੁਹਾਨੂੰ 0% ਤੁਹਾਡੇ ਤੇ ਟੈਰਿਫ ਲਾਵਾਂਗੇ।
ਇਹ ਸਾਰੇ ਕੰਮਕਾਜ ਦੇ ਵਿੱਚ ਆਪਣੇ ਵੱਲ ਨੂੰ ਜਿਹੜਾ ਉਹ ਖਿੱਚਣ ਦੀ ਤਿਆਰੀ ਉਹਨਾਂ ਦੀ। ਹਾਂਜੀ ਹਾਂਜੀ, ਸੋ ਮੰਡੀ ਤਾਂ ਵੱਡੀ ਹੈਗੀ ਆ, ਸੋ ਇਹ ਬਿਗ ਮਾਰਕੀਟ ਆ, ਜਿਹੜੀਆਂ ਇਹ ਵਪਾਰਕ ਕੰਟਰੀਜ਼ ਹੈਗੀ ਆ ਉਹਨਾਂ ਨੂੰ ਆਪਣੇ ਪ੍ਰੋਡਕਟ ਵੇਚਣ ਲਈ ਇੱਕ ਮੰਡੀ ਬਹੁਤ ਵੱਡੀ ਹੈਗੀ ਹੈ। ਇਸੇ ਕਰਕੇ ਤਾਂ ਉਹਦਾ ਅਪਰ ਹੈਂਡ ਹਮੇਸ਼ਾ ਹੀ ਰਿਹਾ ਹੈਗਾ ਵੱਡੀ ਮੰਡੀ ਕਰਕੇ। ਸੋ ਉਹਦੇ ਚੋਂ ਹੁਣ ਯੂਕੇ ਨਾਲ ਜਿਹੜਾ ਸਮਝੌਤਾ ਹੋਇਆ ਉਹਦਾ ਕਾਫੀ ਵਿਰੋਧ ਹੋ ਰਿਹਾ। ਅੱਜ ਸਾਰੀਆਂ ਅਖਬਾਰਾਂ ਜਿਹੜੇ ਰਾਈਟ ਵਿੰਗ ਦੇ ਅਖਬਾਰ ਹੈਗੇ ਆ ਉਹਦੇ ਵਿੱਚ ਬਹੁਤ ਵੱਡੀ ਪੱਧਰ ਤੇ ਜਿਹੜੇ ਪ੍ਰਧਾਨ ਮੰਤਰੀ ਦੀ ਆਲੋਚਨਾ ਹੋਈ ਆ, ਔਰ ਅਗਲੇ ਦਿਨਾਂ 'ਚ ਹੋ ਸਕਦਾ ਹੈਗਾ ਵੀ ਉਹਦੇ 'ਚ ਜਿਹੜਾ ਇਹ ਮਾਈਗ੍ਰੇਸ਼ਨ ਨੂੰ ਲੈ ਕੇ ਸਮਝੌਤੇ ਹੋਏ ਆ ਵੀ ਤੁਸੀਂ ਲਗਭਗ 5 ਲੱਖ ਜਿਹੜਾ ਵਿਅਕਤੀ ਆ ਉੱਥੋਂ ਆ ਸਕਦਾ ਇੰਡੀਆ ਤੋਂ, ਉਹਦੇ ਤੇ ਰੋਕ ਲਾਉਣ ਦੀਆਂ ਜਿਹੜੀਆਂ ਮੰਗਾਂ ਨੇ ਹੋ ਸਕਣ। 2 ਸਾਲਾਂ ਲਈ ਨੈਸ਼ਨਲ ਇੰਸ਼ੋਰੈਂਸ ਜਿਹੜੀ ਟੈਕਸ ਕੰਟਰੀਬਿਊਸ਼ਨ ਆ ਉਹ ਵੀ ਨਹੀਂ ਕੀਤੀ ਜਾਊਗੀ। ਸੋ ਜਿਹੜੇ ਇੱਥੋਂ ਦੇ ਕਾਮਿਆਂ ਦੀਆਂ ਯੂਨੀਅਨਸ ਆ ਉਹ ਆਪਣੇ ਹੱਕਾਂ ਦੀ ਪ੍ਰੋਟੈਕਟ ਕਰਨ ਲਈ ਜਿਹੜੀਆਂ ਹੈਗੀਆਂ ਉਹ ਮੈਦਾਨ ਵਿੱਚ ਆ ਰਹੀਆਂ। ਰਾਈਟ ਵਿੰਗ ਵਾਲੇ ਲੋਕ ਆ ਜਿਹੜੇ ਉਹ ਬੋਲ ਰਹੇ ਹੈਗੇ। ਇਸੇ ਤਰ੍ਹਾਂ ਅਮਰੀਕਾ ਨੂੰ ਉਹ ਰਿਆਇਤਾਂ ਦੇ ਰਿਹਾ ਹੈਗਾ ਵੀ ਜਿਹੜੇ ਫਾਰਮ ਪ੍ਰੋਡਕਟਸ ਆ ਉਹ 0% ਤੇ ਆਉਣਗੇ। ਉਹਦੇ ਨਾਲ ਪੰਜਾਬ ਦੀ ਕਿਸਾਨੀ ਆ ਜਿਹੜੀ ਬਹੁਤ ਵੱਡੀ ਪੱਧਰ ਤੇ ਪ੍ਰਭਾਵਿਤ ਹੋਵੇਗੀ। ਸੋ ਦੁੱਧ ਵਗੈਰਾ, ਦੁੱਧ ਦੇ ਪ੍ਰੋਡਕਟਸ, ਕਣਕ ਵਗੈਰਾ ਜਾਂ ਹੋਰ ਜੋ ਕੁਛ ਵੀ ਹੈਗਾ ਉਹ ਜਿੰਨਾ ਕੁਛ ਵੀ ਅਮਰੀਕਾ 'ਚ ਜਿੰਨਾ ਉਹ ਐਕਸਪੋਰਟ ਕਰ ਸਕਦੇ ਉਹ ਕਰਨਗੇ। ਇਹਦੇ ਨਾਲ ਪੰਜਾਬ ਦੀ ਜਿਹੜੀ ਮੰਡੀ ਆ ਕਾਰਪੋਰੇਟ ਦੇ ਅਧੀਨ ਆ ਜਾਏਗੀ। ਸੋ ਜਿਹੜਾ ਕਿਸਾਨ ਮੋਰਚੇ ਦਾ ਮੇਨ ਜਿਹੜਾ ਕਰਕਸ ਪੁਆਇੰਟ ਸੀਗਾ ਉਹ ਤਬਾਹ ਹੋਵੇਗਾ। ਜਦੋਂ ਮੰਡੀ ਪ੍ਰਾਈਵੇਟ ਹੋ ਗਈ ਤਾਂ ਫਿਰ ਇਹ ਹੈਗਾ ਵੀ ਉਹ ਜਿਹੜਾ ਸਾਡੀ ਇੰਟਰਨਲ MSP ਵਗੈਰਾ ਹੈਗੀ ਆ ਉਹ ਖਤਮ ਹੋ ਜਾਏਗੀ। ਸੋ ਇੰਟਾਈਸ ਕਰ ਰਹੇ ਹੈਗੇ ਆ। ਸੋ ਵਪਾਰ ਕਰਕੇ ਹੀ ਉਹ ਫਿਰ ਆਪਣੀ ਡਿਪਲੋਮੇਸੀ ਆ ਹਾਲੇ ਤੱਕ ਚਲਾਉਂਦੇ ਆ ਰਹੇ। ਪਰ ਜਦ ਰਾਸ਼ਟਰਪਤੀ ਟਰੰਪ ਨੂੰ ਇਸ ਹਮਲੇ ਬਾਰੇ ਗੱਲ ਕੀਤੀ ਤੇ ਉਹਨਾਂ ਨੇ ਪਹਿਲਾ ਸ਼ਬਦ ਕਿਹਾ ਇਟਸ ਅ ਸ਼ੇਮ। ਉਸ ਤੋਂ ਵੀ ਕਾਫੀ ਜ਼ਿਆਦਾ ਜਿਹੜੀ ਆ ਉਹ ਬਵਾਲ ਜਿਹਾ ਜਿਹੜਾ ਉਹ ਬਣਿਆ। ਅਮਰੀਕਾ ਖੁੱਲ ਕੇ ਅਜੇ ਵੀ ਉਦਾਂ ਭਾਰਤ ਦੇ ਨਾਲ ਜਿਹੜਾ ਉਹ ਸਾਥ ਨਹੀਂ ਇਸ ਦੇ ਵਿੱਚ ਦੇ ਰਿਹਾ ਵੀ। ਮਾਰਕੋ ਰੂਬੀਓ, ਰਾਸ਼ਟਰਪਤੀ ਟਰੰਪ, ਉਹਨਾਂ ਸਾਰਿਆਂ ਨੇ ਕਿਹਾ ਵੀ ਅਸੀਂ ਚਾਹੁੰਦੇ ਹਾਂ ਵੀ ਇਹ ਜਲਦੀ ਕੌਨਫਲਿਕਟ ਜਿਹੜਾ ਉਹ ਸੁਲਝ ਜਾਵੇ, ਬਹੁਤਾ ਗਾਂਹ ਜਿਹੜਾ ਉਹ ਨਾ ਵਧੇ। ਸੋ ਕਿੱਦਾਂ ਦਾ ਤੁਹਾਨੂੰ ਲੱਗਦਾ ਵੀ ਅਮਰੀਕਾ ਦਾ ਓਵਰਆਲ ਜਿਹੜਾ ਉਹ ਰੁਖ ਅਗਲੇ ਦਿਨਾਂ ਦੇ ਵਿੱਚ ਇਸ ਬਾਬਤ ਰਹਿ ਸਕਦਾ? ਦੇਖੋ, ਇੱਕ ਤਾਂ ਜਿਹੜੀ 2 ਹਫ਼ਤੇ ਪਹਿਲਾਂ ਰਿਪੋਰਟ ਆਈ ਆ ਵੀ ਅਮਰੀਕਨ ਪ੍ਰਸ਼ਾਸਨ ਆ ਜਿਹੜਾ ਇਸ ਸਰਕਾਰ ਨੂੰ ਜਿਹੜਾ ਹੈਗਾ ਸਥਿਰ ਰੱਖਣਾ ਚਾਹੁੰਦਾ ਹੈਗਾ। ਉਹ ਚਾਹੁੰਦਾ ਵੀ ਮਿਲਟਰੀ ਓਵਰ ਪਾਵਰ ਕਰ ਜਾਵੇ ਤੇ ਈਵਨ ਇਮਰਾਨ ਖਾਨ ਆ ਜਾਵੇ। ਇਮਰਾਨ ਖਾਨ ਵਾਲੀ ਖੇਡ ਆ ਜਿਹੜੀ ਖਾਸ ਸਾਰੀ ਅਮਰੀਕਾ ਨੇ ਕਰਵਾਈ ਹੈਗੀ। ਉਸ ਰਿਪੋਰਟ ਚੋਂ ਜਿਹੜੀ ਹੈਗੀ ਆ ਇਹ ਗੱਲ ਚੱਲ ਰਹੀ ਹੈਗੀ ਹੈ ਨਾ। ਸੋ ਦੂਸਰੇ ਪਾਸੇ ਹੈਗਾ ਵੀ ਚਾਈਨਾ ਦਾ ਕਾਊਂਟਰ ਬੈਲੈਂਸ। ਜਦੋਂ ਜਿਹੜੀ ਚਾਈਨਾ ਦਾ ਚੈਲੰਜ ਆ ਉਹ ਬਹੁਤ ਵੱਡਾ ਹੈਗਾ। ਸੋ ਜਿਹੜਾ ਪਾਕਿਸਤਾਨ ਨੂੰ ਐਜ਼ ਏ ਅਲਾਈ ਲੈਣਾ ਹੈਗਾ ਇਹ ਸੈਕੰਡਰੀ ਉਹਨਾਂ ਲਈ ਪੁਆਇੰਟ ਹੈਗਾ। ਫਸਟ ਪ੍ਰਾਇਮਰੀ ਪੁਆਇੰਟ ਚਾਈਨਾ ਦੀ ਜਿਹੜੀ ਕਾਊਂਟਰ ਕਰਨਾ ਹੈਗਾ। ਸੋ ਚਾਈਨਾ ਨੂੰ ਕਾਊਂਟਰ ਕਰਨ ਲਈ ਉਹ ਭਾਰਤ ਨੂੰ ਵਰਤਣਾ ਚਾਹੁੰਦਾ। ਚਾਈਨਾ ਪਾਕਿਸਤਾਨ ਵਿੱਚ ਤਾਂ ਆਲਰੇਡੀ ਬਹੁਤ ਵੱਡੀ ਪ੍ਰੈਜ਼ੈਂਸ ਆ ਉਹਦੀ। ਸੋ ਹੁਣ ਤਾਂ ਉਹਨੇ ਆਪਣੀ ਪ੍ਰੈਜ਼ੈਂਸ ਸ਼ੋਅ ਵੀ ਕਰ ਦਿੱਤੀ ਹੈਗੀ ਆ ਵੀ ਵੀ ਆਰ ਵਿਦ ਪਾਕਿਸਤਾਨ ਇਨ ਐਵਰੀ ਥਿਕ ਔਰ ਥਿਨ ਇਨ ਵੈਦਰ, ਹਨਾ। ਸੋ ਇਹ ਹੈਗਾ ਵੀ ਹੁਣ ਉਹ ਡਬਲ ਡਿਪਲੋਮੇਸੀ ਆ ਜਿਹੜੀ ਚਲਾ ਰਹੇ ਹੈਗੇ ਆ ਵੀ ਕਿੱਧਰ ਨੂੰ ਜਾਂਦੇ। ਮਾਰਕੋ ਰੂਬੀਓ ਦਾ ਵੀ ਆਇਆ ਤੇ ਰਾਸ਼ਟਰਪਤੀ ਦਾ ਵੀ ਆ ਗਿਆ ਹੋਇਆ ਵੀ ਇਹ ਸ਼ੇਮ ਹੈਗੀ ਆ, ਇਹ ਨਹੀਂ ਹੋਣਾ ਚਾਹੀਦਾ। ਹੁਣ ਬਿਹਾਈਂਡ ਦੀ ਸੀਨ ਉਹ ਕਿੰਨੀ ਕੁ ਡਿਪਲੋਮੇਸੀ ਕਿਹਦੇ ਹੱਕ 'ਚ ਕਰਦੇ ਹੈਗੇ ਆ ਉਹ ਅਗਲੇ ਹਫ਼ਤੇ 10 ਦਿਨਾਂ ਤੱਕ ਕਲੀਅਰ ਹੋਏਗਾ ਵੀ ਜ਼ਿਆਦਾ ਵੇਟ ਉਹ ਕਿੱਧਰ ਨੂੰ ਦਿੰਦੇ ਹੈਗੇ ਆ। ਹਾਲੇ ਉਹ ਦੋਹਾਂ ਨਾਲ ਹੀ ਬੈਲੈਂਸ ਬਣਾ ਕੇ ਚੱਲ ਰਹੇ ਆ ਕਿਉਂਕਿ ਮੇਨ ਥ੍ਰੈਟ ਉਹਨਾਂ ਲਈ ਚਾਈਨਾ ਹੈਗੀ ਆ, ਇੰਡੀਆ ਤੇ ਪਾਕਿਸਤਾਨ ਦੀ। ਲੱਖਾਂ ਡਾਲਰ ਦੋਨਾਂ ਮੁਲਕਾਂ ਦੁਆਰਾ ਹਰ ਮਹੀਨੇ ਖਰਚੇ ਜਾ ਰਹੇ ਆ ਅਮਰੀਕਾ ਨੂੰ ਆਪਣੇ ਹੱਕ ਦੇ ਵਿੱਚ ਲੈ ਕੇ ਆਉਣ ਦੇ ਲਈ, ਅਮਰੀਕਾ ਨੂੰ ਪ੍ਰਭਾਵਿਤ ਜਿਹੜਾ ਉਹ ਕਰਨ ਦੇ ਲਈ। ਇਹਦਾ ਕੀ ਅਰਥ ਕੀ ਆ? ਫਰਕ ਪੈਂਦਾ ਹੈ? ਹਾਂਜੀ, ਲੌਬਿੰਗ ਫਰਮਸ ਨੂੰ ਉਹਨਾਂ ਨੇ ਦੋਹਾਂ ਮੁਲਕਾਂ ਨੇ ਜਿਹੜਾ ਹੈਗਾ ਉਹ ਹਾਇਰ ਕਰਿਆ ਹੈਗਾ। ਸੋ $1.5 ਲੱਖ ਪਰ ਮਹੀਨੇ ਦੇ ਹਿਸਾਬ ਨਾਲ ਭਾਰਤ ਨੇ ਇੱਕ ਲੌਬਿੰਗ ਫਰਮ ਆ ਜਿਹੜੀ ਕਰੀ ਹੈਗੀ ਆ। ਸੋ ਇੱਕ ਏਜੰਟ ਨੇ ਜਿਸ ਤਰ੍ਹਾਂ ਹੈਗਾ ਵੀ ਫੋਰਨ ਏਜੰਟ ਦੇ ਤੌਰ ਤੇ ਰਜਿਸਟਰ ਹੋਇਆ। ਸੋ 2 ਜਿਹੜੇ ਏਜੰਟਸ ਹੈਗੇ ਉਹ ਪਾਕਿਸਤਾਨ ਨੇ ਲੌਬਿੰਗ ਲਈ ਕੀਤੇ ਹੈਗੇ ਜਿਹੜੇ ਰਾਸ਼ਟਰਪਤੀ ਦੇ ਬਹੁਤ ਨੇੜੇ ਰਹੇ ਹੈਗੇ ਆ ਪੁਰਾਣੇ। ਸੋ ਇੱਕ ਤਰ੍ਹਾਂ ਨਾਲ ਪਾਕਿਸਤਾਨ ਤਾਂ ਆਰਥਿਕ ਤੌਰ ਤੇ ਬਹੁਤ ਗਰੀਬੀ ਦੀ ਹਾਲਤ ਵਿੱਚ ਆ। ਭਾਰਤ ਦੀ ਵੀ ਜਿਹੜੀ ਇਕਨੋਮੀ ਹੈਗੀ ਆ ਬੇਸ਼ੱਕ ਬੂਮਿੰਗ ਉੱਪਰੋਂ ਲੱਗ ਰਹੀ ਆ ਵੀ ਜਿਹੜਾ ਹੈਗਾ ਸਟਾਕ ਮਾਰਕੀਟ। ਸੋ ਸਟਾਕ ਮਾਰਕੀਟ ਇਜ਼ ਨਾਟ ਦੀ ਹੋਲ ਇਕਨੋਮੀ। ਸੋ ਕੱਲੀ ਸਟਾਕ ਮਾਰਕੀਟ ਹੀ ਇਕਨੋਮੀ ਨਹੀਂ ਹੁੰਦੀ, ਇਕਨੋਮੀ ਦੇ ਹੋਰ ਬਹੁਤ ਸਾਰੇ ਜਿਹੜੇ ਇਫੈਕਟਸ ਆ। ਸੋ ਚਾਈਨਾ ਦੇ ਉਸ ਲੀਡਰ ਦੀਆਂ ਜਿਹੜੀਆਂ ਗੱਲਾਂ ਨੇ ਵੀ ਕੀ ਭਾਰਤ ਸਰਵਾਈਵ ਕਰੇਗਾ ਸਭ ਤੋਂ ਬਿਨਾਂ, ਕਿਉਂਕਿ ਭਾਰਤ ਵਿੱਚ ਮੈਨੂਫੈਕਚਰਿੰਗ ਤਾਂ ਬਹੁਤ ਹੀ ਘਟ ਗਈ ਹੋਈ ਆ। ਮਿਨੀਮਮ ਮੈਨੂਫੈਕਚਰਿੰਗ ਆ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਜਦੋਂ ਮੈਨੂਫੈਕਚਰਿੰਗ ਸੈਕਟਰ ਥੋੜਾ ਲੜਖੜਾ ਰਿਹਾ ਹੈਗਾ, ਜੌਬਸ ਨਹੀਂ ਕ੍ਰੀਏਟ ਹੋ ਰਹੀਆਂ। ਹੁਣ ਤੁਸੀਂ ਜੌਬਲੈਸਨੈਸ ਦੀ ਇਹ ਗੱਲ ਦੇਖੋ, ਰਾਜਸਥਾਨ ਵਿੱਚ 84 ਦੀਆਂ ਨੌਕਰੀਆਂ ਨਿਕਲੀਆਂ ਨੇ, ਪੀਐਨ ਦੀਆਂ ਨੌਕਰੀਆਂ ਜੀ। ਉਹਦੇ ਲਈ 24 ਲੱਖ ਐਪਲੀਕੇਸ਼ਨਾਂ ਆਈਆਂ ਜਿਨ੍ਹਾਂ ਵਿੱਚ PhD ਸਟੂਡੈਂਟ, MBA ਸਟੂਡੈਂਟ, ਲਾਅ ਗ੍ਰੈਜੂਏਟ ਤੇ ਜਿਹੜੇ IAS ਦੀ ਤਿਆਰੀ ਕਰ ਰਹੇ ਆ ਉਹ ਸਟੂਡੈਂਟਸ ਪੀਐਨ ਦੀ ਨੌਕਰੀ ਲਈ ਅਪਲਾਈ ਕਰ ਰਹੇ ਆ।
ਹਾਲਾਤ ਆਪੋ ਪਤਾ ਲੱਗ ਜਾਂਦਾ ਅਨਇੰਪਲੋਇਮੈਂਟ ਦੇ ਕੀ ਪਤਾ ਲੱਗਦਾ ਵੀ ਤੁਹਾਡੇ ਜਿਹੜਾ ਵਿਸ਼ਵ ਗੁਰੂ ਹੋਣ ਕਹਿ ਦੇਣਾ, ਡੰਕਾ ਵਜਾ ਦੇਣਾ ਵੱਖਰੀ ਗੱਲ ਹੈਗੀ ਆ। ਗਰਾਊਂਡ ਰਿਐਲਿਟੀ ਇਹ ਵੀ PhD ਸਟੂਡੈਂਟ ਜਿਹੜਾ ਕਾਲਜ ਵਿੱਚ ਪ੍ਰੋਫੈਸਰ ਲੱਗਣਾ ਚਾਹੀਦਾ, ਉਹ ਬੰਦਾ ਪੀਐਨ ਦੀ ਨੌਕਰੀ ਵੀ ਮੈਂ ਗਲਾਸ ਧੋ ਕੇ ਪਾਣੀ ਪਿਲਾ ਦੂੰਗਾ ਬਾਬੂ ਜੀ ਨੂੰ ਤੇ ਝਾੜੂ ਮਾਰ ਦੂੰਗਾ ਤੇ ਫਾਈਲਾਂ ਇੱਧਰ ਉੱਧਰ ਕਰੂੰਗਾ, ਉਸ ਨੌਕਰੀ ਲਈ PhD ਲਾਅ ਗ੍ਰੈਜੂਏਟ IAS ਦੀ ਤਿਆਰੀ ਕਰ ਰਹੇ ਸਟੂਡੈਂਟ ਆ ਜਿਹੜੇ 24,62,000 ਜਿਹੜੀਆਂ ਐਪਲੀਕੇਸ਼ਨਾਂ ਆਈਆਂ, 1000 ਜਾਂ 2000 ਅਸਾਮੀਆਂ। ਕਿਉਂਕਿ ਇਹ ਹੈਗਾ ਵੀ ਇਕਨੋਮੀ ਦੇ ਆਪਾਂ ਹਾਲਾਤ ਤਾਂ ਦੇਖੀਏ ਨਾ ਵੀ ਕਿੱਧਰ ਨੂੰ ਜਾ ਰਹੀ ਹੈਗੀ। ਸੋ ਜਸਟ ਇਹ ਕਹੀ ਜਾਣਾ ਸਿਲੀਕਨ ਵੈਲੀ ਤੇ ਅਸੀਂ ਕਬਜ਼ਾ ਕਰ ਲਿਆ, ਸੋ ਜਿਹੜਾ ਇਹ ਬਲਾਸਟ ਹੋਣਾ ਅਗਲੇ ਸਾਲਾਂ 'ਚ ਜਿਹੜੀ ਨੌਜਵਾਨੀ ਨੂੰ ਰੁਜ਼ਗਾਰ ਨੇ ਮਿਲਣੇ, ਸੋ ਉਹਨੂੰ ਫਿਰ ਪਾਕਿਸਤਾਨ ਨਾਲ ਜੰਗ ਲਾ ਕੇ ਠੰਡਾ ਕੀਤਾ ਜਾ ਸਕਦਾ। ਸੋ ਇਹਦੇ ਚੋਂ ਇਹ ਜਿਹੜੇ ਸ਼ੱਕ ਨੇ ਕਿਤੇ ਕਿਤੇ ਜਿਹੜੇ ਹੈਗੇ ਇੱਧਰ ਨੂੰ ਜਾਂਦੇ ਹੁੰਦੇ ਹੈਗੇ ਆ ਵੀ ਦੇਸ਼ ਵਿੱਚ ਜਿਹੜੀ ਇੰਟਰਨਲ ਜਿਹੜੇ ਹਾਲਾਤ ਹੈਗੇ ਉਹ ਕਾਫੀ ਖਰਾਬ ਨੇ ਇਕਨੋਮੀ ਵਾਈਜ਼। ਨੌਜਵਾਨ ਵਿਹਲਾ ਫਿਰ ਰਿਹਾ ਹੈਗਾ, ਜਿਹੜੇ ਹਾਈਲੀ ਐਜੂਕੇਟਡ ਜਿਹੜੇ ਬੱਚੇ ਹੈਗੇ ਆ ਉਹ ਛੋਟੀਆਂ ਮੀਨੀਅਲ ਜੌਬਸ ਕਰਨ ਲਈ ਮਜਬੂਰ ਨੇ। ਉਹਨਾਂ ਦਾ ਲਾਈਫ ਸਟਾਈਲ ਆ ਜਿਹੜਾ ਉਹ ਬਹੁਤ ਜ਼ਿਆਦਾ, ਫਿਰ ਉਹਦੇ 'ਚ ਡਿਸਟ੍ਰੈਸ ਆਉਂਦੀ ਆ, ਬੰਦੇ ਸਟ੍ਰੈਸ ਚਲੇ ਜਾਂਦੇ ਹੈਗੇ ਆ, ਬਹੁਤ ਕੁਛ ਖੁਦਕੁਸ਼ੀਆਂ ਹੁੰਦੀਆਂ ਜਾਂ ਅਰਾਜਕਤਾ ਫੈਲਦੀ ਆ ਜਾਂ ਦੇਸ਼ ਵਿਰੋਧੀ ਜਿਹੜੀਆਂ ਤਾਕਤਾਂ ਹੁੰਦੀਆਂ ਉਹਨਾਂ ਦੇ ਹੱਥਾਂ ਵਿੱਚ ਖੇਡ ਜਾਂਦੇ। ਸੋ ਬਹੁਤ ਕੁਛ ਆ ਜਿਹੜਾ ਹੁੰਦਾ, ਸੋ ਇਹਦਾ ਖਮਿਆਜ਼ਾ ਦੇਸ਼ਾਂ ਨੂੰ ਭੁਗਤਣਾ ਪੈਂਦਾ ਹੈਗਾ। ਇੰਡੀਆ ਇਸ ਟਾਈਮ ਆਪਾਂ ਕਹਿ ਸਕਦੇ ਵੀ ਘਿਰਿਆ ਤਾਂ ਕਈ ਪਾਸਿਓਂ, ਬੰਗਲਾਦੇਸ਼ ਵਾਲੇ ਪਾਸੇ ਵੀ ਉਹ ਚੀਜ਼ ਦੇਖੀ, ਚਾਈਨਾ ਵਾਲਾ ਵੀ ਇੱਕ ਐਂਗਲ ਆ, ਪਾਕਿਸਤਾਨ ਦੇ ਨਾਲ ਤਾਂ ਹੁਣ ਸਿੱਧਾ ਜਿਹੜਾ ਉਹ ਪੇਚਾ ਪਿਆ ਹੀ ਆ। ਬੰਗਲਾਦੇਸ਼ ਦਾ ਇਸ ਪੂਰੇ ਮਾਹੌਲ ਦੇ ਵਿੱਚ, ਪੂਰੇ ਕੌਨਫਲਿਕਟ ਦੇ ਵਿੱਚ ਕੀ ਐਂਗਲ? ਹਾਂਜੀ, ਜਿਹੜੀ ਭਾਰਤ ਦੀ ਬਹੁਤ ਲੰਮੇ ਸਮੇਂ ਤੋਂ ਇੱਕ ਫੋਰਨ ਪਾਲਿਸੀ ਇਹ ਚੱਲ ਰਹੀ ਸੀ ਵੀ ਜਿਹੜੇ ਆਲੇ ਦੁਆਲੇ ਦੇ ਮੁਲਕ ਸੀ ਨਾ, ਉਹਨਾਂ ਨੂੰ ਅਸਲ ਵਿੱਚ ਐਜ਼ ਅ ਸੋਵਰਨ ਕੰਟਰੀ ਨਹੀਂ ਸੀ ਸਮਝਦਾ। ਉਹ ਲੱਗਦਾ ਸੀ ਵੀ ਸਾਡੀਆਂ ਸਟੇਟਸ ਨੇ ਤੇ ਉਹਨਾਂ ਦੇ ਜਿਹੜੇ ਚੀਫ ਆ ਉਹ ਸਾਡੇ ਮੁੱਖ ਮੰਤਰੀ ਆ। ਸੋ ਭਾਰਤ ਇਸ ਤਰ੍ਹਾਂ ਵੀ ਬੰਗਲਾਦੇਸ਼ ਦਾ ਪ੍ਰਾਈਮ ਮਿਨਿਸਟਰ ਆ ਜਿਹੜਾ ਉਹ ਸਾਡਾ ਅਸਲ 'ਚ ਮੁੱਖ ਮੰਤਰੀ ਆ, ਅਸੀਂ ਹੈਡ ਹੈਗੇ ਆ। ਸ਼੍ਰੀਲੰਕਾ ਦਾ ਪ੍ਰਾਈਮ ਮਿਨਿਸਟਰ ਸਾਡਾ ਮੁੱਖ ਮੰਤਰੀ ਆ, ਨੇਪਾਲ ਦਾ ਪ੍ਰਾਈਮ ਮਿਨਿਸਟਰ, ਮਾਲਦੀਵਸ ਦਾ, ਆਪਾਂ ਮਾਲਦੀਵਸ ਤੇ ਸਟੋਰੀ ਕਰੀ ਸੀ ਬਹੁਤ ਵੱਡੀ, ਦੇਖੋ ਵੀ ਕਿਸ ਤਰ੍ਹਾਂ ਉਹ ਚੇਂਜ ਕਰ ਫਿਰ ਉਹਨਾਂ ਨੇ। ਹਾਂ, ਸੋ ਇਸ ਤਰ੍ਹਾਂ ਹੈਗਾ ਵੀ ਉਹ ਮੁੱਖ ਮੰਤਰੀਆਂ ਦੇ ਤੌਰ ਤੇ ਇਹਨਾਂ ਨੂੰ ਟ੍ਰੀਟ ਕਰਦੇ ਰਹੇ ਹੈਗੇ। ਹੁਣ ਜਿਹੜਾ ਹੈਗਾ ਵੀ ਉਹ ਕਿਤੇ ਨਾ ਕਿਤੇ ਬਾਹਰ ਨਿਕਲ ਰਹੇ ਨੇ। ਬੰਗਲਾਦੇਸ਼ ਵਿੱਚ ਤਬਦੀਲੀ ਆਉਣ ਤੋਂ ਬਾਅਦ ਮਿਸਟਰ ਯੂਨਸ ਦਾ ਉਹਨਾਂ ਨੇ 2 ਵਾਰ ਬਿਆਨ ਦੇ ਦਿੱਤਾ ਹੋਇਆ ਵੀ ਭਾਰਤ ਦੀਆਂ ਜਿਹੜੀਆਂ 7 ਨਾਰਥ ਈਸਟਰਨ ਸਟੇਟਸ ਨੇ ਉਹ ਲੈਂਡ ਲੌਕਡ ਨੇ, ਉਹਨਾਂ ਨੂੰ ਸਮੁੰਦਰ ਆ ਜਿਹੜਾ ਬੰਗਲਾਦੇਸ਼ ਰਾਹੀਂ ਲੱਗਦਾ। ਸੋ ਇਨਡਾਇਰੈਕਟਲੀ ਸੰਦੇਸ਼ ਦੇ ਰਿਹਾ ਵੀ ਕਿਤੇ ਵੀ ਕੁਝ ਵੀ ਹੋ ਸਕਦਾ। ਹੁਣ ਜੇ ਜੰਗ ਲੱਗ ਜਾਂਦੀ ਹੈਗੀ ਆ, ਮੈਂ ਵਾਰ-ਵਾਰ ਕਹਿੰਦਾ ਵੀ ਜੰਗ ਲਾਉਣੀ ਬਹੁਤ ਸੌਖੀ ਆ, ਜੰਗ ਲਾਉਣੀ ਤੁਹਾਡੇ ਹੱਥ 'ਚ ਹੁੰਦੀ ਆ, ਜੰਗ ਖਤਮ ਕਰਨੀ ਤੁਹਾਡੇ ਹੱਥ 'ਚ ਨਹੀਂ ਹੁੰਦੀ। ਵਾਕਈ ਜੰਗ ਜਦੋਂ ਲੱਗ ਜਾਂਦੀ ਆ, ਜੰਗ ਦਾ ਆਪਣਾ ਲੌਜਿਕ ਹੁੰਦਾ, ਜੰਗ ਤੁਹਾਨੂੰ ਆਪਣੇ ਲੌਜਿਕ ਨਾਲ ਧੂ ਕੇ ਲੈ ਜਾਂਦੀ ਆ। ਇਹ ਖਾੜਕੂ ਲਹਿਰਾਂ ਦਾ ਹੁੰਦਾ, ਖਾੜਕੂ ਲਹਿਰਾਂ ਦਾ ਫਿਰ ਆਪਣਾ ਲੌਜਿਕ ਸ਼ੁਰੂ ਹੋ ਜਾਂਦਾ। ਉਹ ਲਹਿਰਾਂ ਤੁਹਾਨੂੰ ਜਿਹੜੀ ਲੀਡਰਸ਼ਿਪ ਨੂੰ ਵੀ ਬਹੁਤ ਵਾਰੀ ਗਲਤ ਫੈਸਲੇ ਲੈਣ ਲਈ ਮਜਬੂਰ ਕਰ ਦਿੰਦੀਆਂ। ਸੋ ਹੁਣ ਜੇ ਪਾਕਿਸਤਾਨ ਵਾਲੇ ਮੋਰਚੇ ਤੇ ਜੰਗ ਸ਼ੁਰੂ ਹੋ ਗਈ, ਉਧਰ ਚਾਈਨਾ ਨੇ ਈਵਨ ਬੰਗਲਾਦੇਸ਼ ਨੂੰ ਉਂਗਲ ਲਾ ਕੇ ਬੰਗਲਾਦੇਸ਼ ਵਾਲਾ ਮੋਰਚਾ ਖੋਲ ਲਿਆ, ਉਧਰੋਂ ਨਾਰਥ ਈਸਟਰਨ ਸਟੇਟਸ ਤੇ ਉਹਨਾਂ ਨੇ ਕਬਜ਼ਾ ਜਮਾਉਣ ਦੀ ਕੋਸ਼ਿਸ਼ ਕਰੀ, ਤਾਂ ਭਾਰਤ ਕੀ 2 ਮੋਰਚਿਆਂ ਤੇ ਜੰਗ ਲੜ ਦੇਗਾ? ਬਹੁਤ ਔਖਾ 2 ਮੋਰਚਿਆਂ ਤੇ। ਔਰ ਜਦੋਂ ਬਿਹਾਈਂਡ ਦੀ ਸੀਨ ਚਾਈਨਾ ਹੋਵੇ, ਹੁਣ ਬੰਗਲਾਦੇਸ਼ ਦਾ ਇਹ ਆ ਰਿਹਾ ਹੈਗਾ, ਜਦੋਂ ਦੀ ਸ਼ੇਖ ਹਸੀਨਾ ਦੀ ਸਰਕਾਰ ਟੁੱਟੀ ਹੈਗੀ ਆ, ਉਹ ਤੋਂ ਪਹਿਲਾਂ ਹਰ ਰੋਜ਼ ਭਾਰਤ 7000 ਵੀਜ਼ੇ ਦਿੰਦਾ ਸੀ ਜਿਹੜੇ ਮੈਡੀਕਲ ਟ੍ਰੀਟਮੈਂਟ ਲਈ ਸੀ ਪੱਛਮੀ ਬੰਗਾਲ 'ਚ ਆਉਂਦੇ ਸੀ। ਜੀ ਬਹੁਤ ਵੱਡੇ ਜਿਹੜੇ ਹਸਪੀਟਲ ਸੀਗੇ, ਮੈਡੀਕਲ ਟ੍ਰੀਟਮੈਂਟ ਲਈ 7000 ਵੀਜ਼ੇ ਹਰ ਰੋਜ਼ ਜਾਰੀ ਹੁੰਦੇ ਸੀ। ਇਸ ਵੇਲੇ ਉਹ 800, 900 ਜਾਂ 1000 ਵੀਜ਼ਿਆਂ ਤੇ ਰਹਿ ਗਿਆ ਹਨਾ। ਉਹਦੇ ਨਾਲ ਜਿਹੜੀ ਹੈਗੀ ਆ ਇੱਧਰ ਜਿਹੜੀ ਮੈਡੀਕਲ ਇੰਡਸਟਰੀ ਸੀ ਉਹ ਇੱਕ ਤਰ੍ਹਾਂ ਨਾਲ ਅਫੈਕਟ ਹੋਈ ਆ, ਜਿਹੜੀ ਪੱਛਮੀ ਬੰਗਾਲ ਵਾਲੀ ਆ। ਦੂਜੇ ਪਾਸੇ ਸਾਨੂੰ ਪਤਾ ਲੱਗਿਆ ਚਾਈਨਾ ਨੇ ਬੰਗਲਾਦੇਸ਼ ਦੇ ਬਾਰਡਰ ਤੇ ਜਿੰਨਾ ਨੇੜੇ ਲੱਗਦਾ 2 ਵੱਡੇ ਹਸਪਤਾਲ ਖੋਲ ਦਿੱਤੇ ਹੈਗੇ ਆ, ਉੱਥੇ ਬੰਗਲਾਦੇਸ਼ੀ ਲੋਕਾਂ ਨੂੰ ਨੌਕਰੀ ਦਿੱਤੀ ਹੈਗੀ ਆ ਤਾਂ ਕਿ ਟ੍ਰਾਂਸਲੇਸ਼ਨ ਦੀ ਕੋਈ ਰੌਲਾ ਨਾ ਪਵੇ। ਚਿੱਟੀ ਗੌਂਗ ਤੋਂ ਸਿੱਧੀਆਂ ਫਲਾਈਟਾਂ ਨੇ ਜਿਹੜੀਆਂ ਚਾਈਨਾ ਨੇ ਉੱਥੇ ਤੱਕ ਲਾ ਦਿੱਤੀਆਂ ਹੋਈਆਂ ਆਪਣੀ ਟੈਰਿਟਰੀ। ਸੋ ਉਹ ਐਡਵਾਂਟੇਜ ਦਾ ਫਾਇਦਾ ਲੈ ਰਿਹਾ ਹੈਗਾ, ਜਿੱਥੋਂ ਭਾਰਤ ਬੰਦ ਕਰ ਰਿਹਾ ਉਹ ਜਿਹੜੀ ਐਡਵਾਂਟੇਜ ਦਾ ਫਾਇਦਾ ਲੈ ਰਿਹਾ। ਤੇ ਮਿਸਟਰ ਯੂਨਸ ਦਾ ਚਾਈਨਾ ਵਿੱਚ ਜਾ ਕੇ ਉਹਦਾ ਸਵਾਗਤ ਕਰਨਾ ਤੇ ਉਹਦੇ ਲਈ ਦਰਵਾਜ਼ੇ ਖੋਲਣੇ ਤੇ ਉਹਦਾ ਪਾਕਿਸਤਾਨ ਨਾਲ ਬਹੁਤ ਸਾਰੇ ਨੇੜਲੇ ਸੰਬੰਧ ਹੋਣੇ, ਇਹ ਜਿਹੜੀ ਜੀਓਪੋਲਿਟਿਕਸ ਹੈਗੀ ਆ ਸਾਊਥ ਏਸ਼ੀਆ ਦੀ ਕਾਫੀ ਟੇਢੀ ਹੁੰਦੀ ਜਾ ਰਹੀ ਹੈਗੀ ਆ। ਸੋ ਉਹ ਜਿਹੜਾ ਮੁੱਖ ਮੰਤਰੀਆਂ ਵਰਗੀ ਟ੍ਰੀਟਮੈਂਟ ਸੀ ਉਹ ਕਿਤੇ ਨਾ ਕਿਤੇ ਹੁਣ ਨਹੀਂ ਮਿਲੇਗੀ। ਸੋ ਇਹਦੇ ਨਾਲ ਜੇ 2 ਮੋਰਚੇ ਖੁੱਲ ਜਾਂਦੇ ਆ ਤਾਂ ਨਾਰਥ ਈਸਟ ਵਾਲੇ ਤੇ ਇੱਧਰ ਪੰਜਾਬ ਵਾਲੇ ਮੋਰਚੇ ਤੇ ਉਹਨਾਂ ਨੂੰ ਕਾਫੀ ਦੁਖਦਾਈ ਜਿਹੜਾ ਹੈਗਾ ਸਾਹਮਣਾ ਕਰਨਾ ਪੈ ਸਕਦਾ। ਇਹ ਜਿਹੜਾ ਆਪਾਂ ਰੀਸਟਰਕਚਰਿੰਗ ਆਫ ਸਾਊਥ ਏਸ਼ੀਆ ਦੀ ਗੱਲ ਕੀਤੀ ਸੀ, ਜਿਹੜਾ ਅਮਰੀਕਾ ਤੋਂ ਇੱਕ ਫੋਰਨ ਪਾਲਿਸੀ ਦਾ ਲੇਖ ਉਦੋਂ ਕਾਫੀ ਲੰਮਾ ਸਮਾਂ ਪਹਿਲਾਂ ਜੇਕ ਸੁਲਿਵਨ ਹੁਣਾਂ ਨੇ NSA ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਲਿਖਿਆ ਸੀਗਾ
ਕੀ ਤੁਹਾਨੂੰ ਇਹ ਸਾਰੀਆਂ ਸੰਭਾਵਨਾਵਾਂ ਉਦੋਂ ਨਜ਼ਰ ਆ ਰਹੀਆਂ ਸੀਗੀਆਂ ਇੰਨੀ ਤੇਜ਼ੀ ਦੇ ਨਾਲ ਇਹ ਬਦਲਾਵ ਜਿਹੜੇ ਆਉਣਗੇ? ਨਹੀਂ ਦੇਖੋ, ਇਹ ਉਹਨਾਂ ਕੋਲ ਜ਼ਿਆਦਾ ਇਨਫੋਰਮੇਸ਼ਨ ਹੁੰਦੀ ਹੈ। ਆਪਾਂ ਤਾਂ ਉਹਨਾਂ ਦੀ ਇਨਫੋਰਮੇਸ਼ਨ ਨੂੰ ਜਿੱਦਾਂ ਸ਼ੇਅਰ ਹੀ ਕਰਦੇ ਹਾਂ, ਹੋ ਸਕਦਾ ਉਹਨਾਂ ਕੋਲ ਇਨਫੋਰਮੇਸ਼ਨ ਹੋਵੇ। ਸੋ ਕਈ ਵਾਰੀ ਕੌਨਫਲਿਕਟ ਵਿੱਚ ਹੁੰਦਾ, ਵੱਡੀਆਂ ਜਿਹੜੀਆਂ ਏਜੰਸੀਆਂ ਹੈਗੀਆਂ CIA ਵਰਗੀਆਂ, ਉਹ ਆਪ ਖੇਡ ਜਾਂਦੀਆਂ, ਉਹ ਪਤਾ ਨਹੀਂ ਲੱਗਣ ਦਿੰਦੀਆਂ ਵੀ ਕੌਣ ਕੀ ਕਰ ਗਿਆ ਤੇ ਉਹਨਾਂ ਨੇ ਕਿਸ ਤਰ੍ਹਾਂ ਦੋਵਾਂ ਮੁਲਕਾਂ ਨੂੰ ਉਲਝਾ ਲਿਆ। ਸੋ ਰੀਸਟਰਕਚਰਿੰਗ ਪਰ ਇਸ ਤਰ੍ਹਾਂ ਹੀ ਹੁੰਦੀ ਹੈ ਨਾ, ਵੀ ਇਸ ਤਰ੍ਹਾਂ ਜਦੋਂ ਕੌਨਫਲਿਕਟ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇਕਨੋਮੀ ਆ ਜਿਹੜੀ ਉਹ ਖਤਮ ਹੁੰਦੀ। ਹੁਣ ਪਾਕਿਸਤਾਨ ਦੀ ਇਕਨੋਮੀ ਬਹੁਤ ਬੁਰੀ ਤਰ੍ਹਾਂ ਜਿਹੜੀ ਉਹ ਹੈਗੀ ਆ। ਸੋ ਅੱਜ ਡੋਨਲਡ ਟਰੰਪ ਦੇ ਟੈਰਿਫ ਵਾਰ ਤੋਂ ਬਾਅਦ ਭਾਰਤ ਦੀ ਇਕਨੋਮੀ ਬੜੀ ਵੱਡੇ ਤੇ ਸ਼ੈਟਰ ਹੋਈ ਆ। ਤੇ ਉਹਦੇ ਚ ਹੁਣੇ ਆਪਾਂ ਰਾਜਸਥਾਨ ਵਾਲੀ ਗੱਲ ਕਰੀਏ ਵੀ ਕਿਸ ਤਰ੍ਹਾਂ PhD ਸਟੂਡੈਂਟ PN ਦੀਆਂ ਅਸਾਮੀਆਂ ਲਈ ਕਰ ਰਹੇ ਹੈਗੇ। ਇਟ ਮੀਨਸ ਅਨਪਲਾਇਮੈਂਟ, ਜਿਹੜੀ ਇਕਨੋਮੀ ਸਿਰਫ ਗਰੋ ਹੋ ਰਹੀ ਹੈ, ਇੰਪਲਾਇਮੈਂਟ ਨਹੀਂ ਕ੍ਰੀਏਟ ਕਰ ਰਹੀ, ਉਹ ਇਕਨੋਮੀ ਨੂੰ ਕਿਸੇ ਨੇ ਜਿਹੜਾ ਹੈਗਾ ਵੀ ਮੱਥੇ ਤੇ ਲਾਉਣਾ ਹੈਗਾ, ਉਹਦਾ ਕੋਈ ਫਾਇਦਾ ਨਹੀਂ। ਸੋ ਭਾਰਤ ਦੀ ਇਕਨੋਮੀ ਆ ਜਿਹੜੀ, ਕੁਝ ਲੋਕਾਂ ਦੀ ਜਿਹੜੀ ਅਮੀਰਾਨਾ ਸ਼ਾਹਾਨਾ ਜ਼ਿੰਦਗੀ ਆ ਉਹ ਹੀ ਵਧੀਆ ਹੋ ਰਹੀ ਹੈਗੀ ਆ, ਉਹ ਜੌਬਸ ਨਹੀਂ ਕ੍ਰੀਏਟ ਕਰ ਰਹੀ। ਚਾਈਨਾ ਦੀ ਇਕਨੋਮੀ ਨੇ ਜੌਬਸ ਕ੍ਰੀਏਟ ਕਰੀਆਂ, ਉਹਨਾਂ ਨੇ ਇੰਟਰਨਲ ਆਪਣੀ ਗਰੀਬੀ ਆ ਬਹੁਤ ਵੱਡੀ ਪੱਧਰ ਤੇ ਕੱਢ ਲਈ ਹੋਈ ਹੈਗੀ ਆ। ਸੋ ਇਸ ਤਰ੍ਹਾਂ ਹੁਣ ਜਿਹੜਾ ਹੈਗਾ ਵੀ ਜਿਹੜੀ ਆਪਾਂ ਗੱਲ ਕਰਦੇ ਆ ਰੀਸਟਰਕਚਰਿੰਗ ਦੀ, ਸੋ ਰੀਸਟਰਕਚਰਿੰਗ ਲੌਂਗ ਟਰਮ ਦਾ ਪ੍ਰੋਜੈਕਟ ਹੈਗਾ, 15-20 ਸਾਲਾਂ ਦਾ ਇਹ ਹੈਗਾ। ਹੁਣ ਉਹਨਾਂ ਦੇ ਸਾਹਮਣੇ ਰਸ਼ੀਆ ਦਾ ਵੀ ਹਲੇ ਚੈਲੰਜ ਹੈ, ਚਾਈਨਾ ਦਾ ਵੀ ਚੈਲੰਜ ਹੈ, ਉਹਦੇ ਚੋਂ ਸਾਊਥ ਏਸ਼ੀਆ ਦਾ 3 ਚੈਲੰਜਸ ਆ। ਕਿਹਨੂੰ ਉਹ ਪ੍ਰਾਇੋਰਟੀ ਦਿੰਦੇ ਆ, ਕਿਹਨੂੰ ਅੱਗੇ ਵਧਾਉਂਦੇ ਆ, ਉਹਦੇ ਚ ਹੁੰਦੇ। ਉਹਨਾਂ ਲਈ ਵੀ ਸਿਚੁਏਸ਼ਨਾਂ ਚੇਂਜ ਹੁੰਦੀਆਂ ਰਹਿੰਦੀਆਂ। ਕਈ ਵਾਰੀ ਸਾਊਥ ਏਸ਼ੀਆ ਪ੍ਰਾਇਮਰੀ ਹੋ ਜਾਂਦਾ ਹਨਾ, ਤੇ ਚਾਈਨਾ ਸੈਕੰਡਰੀ ਚਲੇ ਜਾਂਦਾ, ਰਸ਼ੀਆ ਟਰਸ਼ਰੀ ਹੋ ਜਾਂਦਾ। ਕਈ ਵਾਰੀ ਰਸ਼ੀਆ ਪ੍ਰਾਇਮਰੀ ਹੋ ਜਾਂਦਾ, ਚਾਈਨਾ ਤੇ ਸਾਊਥ ਏਸ਼ੀਆ ਸੈਕੰਡਰੀ ਹੋ ਜਾਂਦਾ। ਸੋ ਇਸ ਤਰ੍ਹਾਂ ਇਹ ਜਿਹੜੀ ਡਿਪਲੋਮੇਸੀ ਹੈਗੀ ਆ, ਇਹ ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ ਪ੍ਰਾਇੋਰਟੀਜ਼ ਦੇ ਹਿਸਾਬ ਨਾਲ ਵਕਤ ਤੋਂ ਵਕਤ, ਮਹੀਨੇ ਦਰ ਮਹੀਨੇ, ਹਫ਼ਤੇ ਦਰ ਹਫ਼ਤੇ ਅੱਗੇ ਪਿੱਛੇ ਹੁੰਦੀ ਰਹਿੰਦੀ ਹੈਗੀ ਆ। ਸੋ ਉਹਦੇ ਚ ਕੁਝ ਵੀ ਤਿੰਨਾਂ ਹੀ ਮੋਰਚਿਆਂ ਤੇ ਕਿਤੇ ਵੀ ਕੋਈ ਵੀ ਸੰਭਾਵਨਾ ਪੈਦਾ ਹੋ ਸਕਦੀ ਹੈ। ਜਦੋਂ ਵੀ ਕਿਤੇ ਵੀ ਕੌਨਫਲਿਕਟ ਹੁੰਦੇ, ਲੜਾਈਆਂ ਹੁੰਦੀਆਂ, ਹਮੇਸ਼ਾ ਨਵੇਂ ਦੇਸ਼ ਬਣਨ ਦੀ ਸੰਭਾਵਨਾਵਾਂ ਉੱਥੇ ਪ੍ਰਗਟ ਹੁੰਦੀਆਂ। ਪੰਜਾਬ ਸਿੱਖਾਂ ਦਾ, ਖਾਲਸਾ ਰਾਜ ਦਾ ਇੱਕ ਉਹ ਸਥਾਨ ਆ ਜਿਸ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਹੁਣ ਆਪਾਂ ਕਹਿ ਸਕਦੇ ਲੰਮੇ ਅਰਸੇ ਤੋਂ ਜਿਹੜੀ ਸੰਘਰਸ਼ ਆ ਉਹ ਲੰਮਾ ਸਮਾਂ ਚੱਲਿਆ ਵੀ, ਤੇ ਅਜੇ ਵੀ ਜਿਹੜਾ ਆ ਉਹ ਨਾਲ ਨਾਲ ਚੱਲ ਰਿਹਾ। ਗੱਲ ਜਿਹੜੀ ਉਸਦੀ ਹਮੇਸ਼ਾ ਚੱਲਦੀ ਰਹਿੰਦੀ ਆ। ਸਿੱਖਾਂ ਦੇ ਲਈ, ਪੰਜਾਬ ਦੇ ਲਈ ਇਸ ਟਾਈਮ ਇਸ ਪੂਰੇ ਕੌਨਫਲਿਕਟ ਦੇ ਵਿੱਚ ਸਿੱਖਾਂ ਦੇ ਲਈ, ਪੰਜਾਬੀਆਂ ਦੇ ਲਈ ਕੀ ਪੈਂਤੜਾ ਹੋਣਾ ਚਾਹੀਦਾ ਆ ਤੇ ਕੀ ਇਸ ਦੇ ਵਿੱਚ ਸੰਭਾਵਨਾਵਾਂ? ਦੇਖੋ ਜੀ, ਜਿਹੜਾ ਹੈਗਾ ਵੀ ਸਿੱਖਾਂ ਲਈ ਤਾਂ ਇਸ ਵੇਲੇ ਇਹ ਹੈਗਾ ਵੀ ਪੋਲਿਟਿਕਸ ਸੈਕੰਡਰੀ ਆ, ਸਿਧਾਂਤ ਸਾਡੇ ਲਈ ਜਿਹੜੇ ਹੈਗੇ ਆ ਪ੍ਰਾਇਮਰੀ ਹੋਣੇ ਚਾਹੀਦੇ ਆ। ਸਿਧਾਂਤਕ ਤੌਰ ਤੇ ਸਾਡਾ ਜਿਹੜਾ ਪੈਂਤੜਾ ਇਹ ਬਣਦਾ ਹੈਗਾ ਵੀ, ਤੁਸੀਂ ਦੇਖੋ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਇਹ ਨਫ਼ਰਤ ਫੈਲਾਉਣ ਵਾਲੀਆਂ ਤਾਕਤਾਂ, ਚਾਹੇ ਉਹ ਹਿੰਦੂਇਜ਼ਮ ਸੀ ਚਾਹੇ ਉਹ ਇਸਲਾਮਿਕ ਸੀਗੇ, ਇਹਨਾਂ ਦੀ ਲਗਾਤਾਰ ਲੜਾਈ ਚੱਲਦੀ ਰਹੀ ਹੈ। ਗੁਰੂ ਸਾਹਿਬ ਨੇ ਉਦੋਂ ਵੀ ਲਿਖਿਆ ਵੀ ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇਲਾ। ਚੋਰੀ ਦਾਨ ਕਿਤੋਂ ਮੰਗਦਾ ਸੀ? ਜਿਹੜੀ ਉੱਥੇ ਰਿਆਇਆ ਸੀਗੀ, ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਸੀ ਹਨਾ। ਸੋ ਹਿੰਦੂ ਭਾਈਚਾਰੇ ਦੇ ਲੋਕ ਵੀ ਕੋਈ ਬਹੁਤ ਸਿਆਣੇ ਜਾਂ ਇਮਾਨਦਾਰ ਨਹੀਂ ਸੀ। ਉਹਦੇ ਬਾਰੇ ਜਿਹੜਾ ਗੁਰੂ ਸਾਹਿਬ ਦਾ ਸ਼ਬਦ ਹੈ ਵੀ ਜਿਨ ਸਿਰ ਸੋਹਣ ਪੱਟੀਆਂ, ਮੰਗੀ ਪਾਏ ਸਧੋਰ, ਸੇ ਸਿਰ ਕਾਤੀ ਮੁੰਨੀਆਂ, ਗਲ ਵਿੱਚ ਆਵੇ ਧੋਰ, ਹਨਾ। ਮਹਿਲਾਂ ਅੰਦਰ ਰਹਿੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ, ਆਦੇਸ਼ ਬਾਬਾ ਆਦੇਸ਼। ਉਹ ਹਿੰਦੂ ਸੁਸਾਇਟੀ ਦੀ ਵਿਲਾਸਤਾ ਨੂੰ ਪ੍ਰਗਟ ਕਰਦਾ ਵੀ ਹਨਾ। ਗੁਰੂ ਸਾਹਿਬ ਕਹਿੰਦਾ ਵੀ ਲੱਖ ਲੈਣ ਖੜੀਆਂ, ਲੱਖ ਬੈਠਣ ਦਾ ਲੱਖ ਰੁਪਈਆ। ਉਹਨਾਂ ਟਾਈਮਾਂ 'ਚ ਬੈਠਣ ਦਾ ਲੱਖ ਰੁਪਈਆ ਜਿਹੜੀਆਂ ਰਾਣੀਆਂ ਮਹਾਰਾਣੀਆਂ ਲੈਂਦੀਆਂ ਸੀ, ਖੜੇ ਹੋਣ ਦਾ ਲੱਖ ਰੁਪਇਆ ਲੈਣਾ, ਜਿਹੜੀ ਇੰਨੀ ਵਿਲਾਸਤਾ ਭਰੀ ਜ਼ਿੰਦਗੀ ਸੀ। ਪਰ ਇਹ ਦੋਵੇਂ ਕੌਮਾਂ ਨੇ ਜਿਹੜੀਆਂ ਨਫ਼ਰਤ ਨਾਲ ਇੱਕ ਦੂਜੇ ਦੇ ਖਿਲਾਫ, ਨਫ਼ਰਤ ਨਾਲ ਭਰੀਆਂ ਹੋਈਆਂ, ਇੱਕ ਦੂਜੇ ਦੇ ਖੂਨ ਦੀਆਂ ਪਿਆਸੀਆਂ। ਸੋ ਇਹਨਾਂ ਦੇ ਖੂਨ ਦੀ ਪਿਆਸ ਅੱਜ ਵੀ ਉਸੇ ਤਰ੍ਹਾਂ ਜਿਹੜੀ ਹੈਗੀ ਆ ਲੱਗੀ ਹੋਈ ਹੈ। ਉਹਦੇ ਚੋਂ ਤਬਾਹੀ ਸਾਡੀ ਗੁਰੂਆਂ ਦੀ ਧਰਤੀ ਦੀ ਹੋ ਰਹੀ ਹੈ। ਪੰਜਾਬ, ਇਹ ਸਾਰਾ ਖਿੱਤਾ ਸਾਡੇ ਗੁਰੂਆਂ ਦੀ ਧਰਤੀ ਆ, ਸਾਡੇ ਪੁਰਖਿਆਂ ਦੀ ਧਰਤੀ ਆ। ਸਾਡੇ ਗੁਰੂਆਂ ਦੇ ਇੱਥੇ ਪ੍ਰਕਾਸ਼ ਹੋਏ ਨੇ, ਸਾਡੇ ਗੁਰੂਆਂ ਦੀ ਇਹ ਕਰਮ ਧਰਤੀ ਆ। ਇੱਥੇ ਗੁਰਬਾਣੀ ਲਿਖੀ ਗਈ ਆ, ਇੱਥੇ ਖਾਲਸਾ ਪੰਥ ਸਿਰਜਿਆ ਗਿਆ। ਖਾਲਸਾ ਪੰਥ ਨੇ ਆਪਣੀ ਹੋਂਦ ਨੂੰ ਬਚਾਉਣ ਲਈ ਮੁਗਲਿਆ ਸਲਤਨਤ ਨੂੰ ਇੱਥੇ ਟੱਕਰ ਦਿੱਤੀ ਹੈ। ਸੋ ਇਹ ਸਾਡੇ ਲਈ ਸਭ ਤੋਂ ਪਵਿੱਤਰ ਧਰਤੀ ਹੈਗੀ ਆ। ਅਸੀਂ ਉਹਨਾਂ ਦੀ ਜਿਹੜੀ ਹੈਗੀ ਆ ਨਫ਼ਰਤ ਭਰਪੂਰ ਲੜਾਈ ਦਾ ਕੋਈ ਹਿੱਸਾ ਨਾ ਬਣੀਏ। ਸਾਡੇ ਲਈ ਸਿਧਾਂਤਕ ਤੌਰ ਤੇ ਇਹ ਵੀ ਆਪਣੀ ਧਰਤੀ ਨੂੰ ਬਚਾ ਕੇ ਰੱਖੀਏ। ਇਸ ਕੌਨਫਲਿਕਟ ਦੀ ਭੇੜ ਵਿੱਚ ਕਿਤੇ ਸਾਡੀ ਧਰਤੀ ਤਬਾਹ ਨਾ ਹੋ ਜੇ। ਸਾਡੇ ਲਈ ਸਿਧਾਂਤਕ ਪਹਿਲੂ, ਪੋਲਿਟਿਕਸ ਸੈਕੰਡਰੀ ਆ। ਅਸੀਂ ਆਪਣਾ ਮੁਲਕ ਸਿਰਜਣਾ, ਆਜ਼ਾਦੀ ਲੈਣੀ ਆ। ਇਹਨਾਂ ਜਿਹੇ ਮਾਮਲਿਆਂ ਵਿੱਚ ਸਭ ਤੋਂ ਪਹਿਲਾਂ ਵੀ ਆਪਣੀ ਜਿਸ ਧਰਤੀ ਤੇ ਤੁਹਾਡਾ ਮੁਲਕ ਸਿਰਜਿਆ ਜਾਣਾ, ਘੱਟੋ ਘੱਟ ਉਹ ਬਚਾ ਕੇ ਤਾਂ ਰੱਖੀਏ। ਸਾਡੀ ਪ੍ਰਾਇਮਰੀ ਪ੍ਰਾਇੋਰਟੀ ਉਸ ਧਰਤੀ ਨੂੰ ਬਚਾਉਣ ਦੀ ਹੈ ਵੀ ਇਸ ਨਫ਼ਰਤ ਭਰਪੂਰ ਹਨੇਰੀ ਵਿੱਚ ਆਪਾਂ ਨਾ ਫਸੀਏ। ਇਹਨਾਂ ਦੋਹਾਂ ਕੌਮਾਂ ਦੀਆਂ ਜਿਹੜੀਆਂ ਇਹ ਹੈਗੇ ਉਹਦੇ ਚੋਂ ਆਪਣੀ ਧਰਤੀ ਬਚਾ ਲਈਏ। ਮੈਨੂੰ ਨਿੱਜੀ ਤੌਰ ਤੇ ਇਹ ਲੱਗਦਾ ਹੈਗਾ ਵੀ ਜੇ ਸਾਡੇ ਗੁਰੂਆਂ ਦੀ ਧਰਤੀ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ
ਜੇ ਲਿਖਤਾਂ ਲਿਖੀਆਂ ਗਈਆਂ, ਪ੍ਰਕਾਸ਼ ਹੋਇਆ। ਸੋ ਇੰਨਾ ਮਹਾਨ ਪਵਿੱਤਰ ਸਥਾਨ ਜਿਹਦੇ ਕਣ ਕਣ ਵਿੱਚ ਗੁਰੂਆਂ ਦੀਆਂ ਜਿਹੜੇ ਸ਼ਬਦ ਵਸੇ ਹੋਏ ਨੇ, ਵੀ ਕਿਤੇ ਉਹ ਤਬਾਹ ਨਾ ਹੋ ਜੇ ਇਹਨਾਂ ਦੋਵਾਂ ਕੌਮਾਂ ਦੇ ਆਪਸੀ ਭੇੜ ਵਿੱਚ। ਵੀ ਸਾਨੂੰ ਸਿੱਖਾਂ ਨੂੰ ਜਿਹੜਾ ਹੈਗਾ ਸਭ ਤੋਂ ਪਹਿਲਾਂ ਇਹ ਪ੍ਰਾਇੋਰਟੀ ਤੇ ਕੰਮ ਕਰਨਾ ਚਾਹੀਦਾ ਵੀ ਅਸੀਂ ਆਪਣੀ ਧਰਤੀ ਨੂੰ, ਆਪਣੀ ਪਾਕ ਪਵਿੱਤਰ ਧਰਤੀ ਸਾਡੀ ਜਿਹੜੀ ਸੋਨੇ ਨਾਲ ਵੀ ਮਹਿੰਗੀ ਆ, ਸਾਡੇ ਹੀਰਿਆਂ ਮੋਤੀਆਂ, ਸਾਡੇ ਗੁਰੂਆਂ ਦੇ ਪਵਿੱਤਰ ਅਲਫਾਜ਼ਾਂ ਨਾਲ ਜੁੜੀ ਹੋਇਆ, ਵੀ ਅਸੀਂ ਉਹਨੂੰ ਕਿਸੇ ਤਰ੍ਹਾਂ ਬਚਾ ਲਈਏ। ਬਿਲਕੁਲ। ਸਿੱਖਾਂ ਦੇ ਲਈ ਇਸ ਪੂਰੇ ਕੌਨਫਲਿਕਟ ਦੇ ਵਿੱਚ ਸਿੱਖਣ ਨੂੰ ਕੀ ਆ? ਆਈ ਨੋ ਅਜੇ ਚੱਲ ਰਿਹਾ ਆ, ਜਿੱਦਾਂ ਤੁਸੀਂ ਕਿਹਾ ਵੀ ਧਰਤੀ ਆਪਣੀ ਨੂੰ ਇਹ ਬਚਾਉਣਾ ਆ, ਪਰ ਨਾਲ ਦੇ ਨਾਲ ਸਿੱਖਣਾ ਕੀ ਹੈ ਇਹਦੇ ਵਿੱਚ, ਇਹ 'ਚ ਉਹ ਕੀ ਆ? ਇਹ ਚੋਂ ਹੈਗਾ ਵੀ ਨਫ਼ਰਤਪੂਰ ਹੁਣ ਸਿੱਖਣ ਨੂੰ, ਵੀ ਦੋਵੇਂ ਕੌਮਾਂ ਦੇਖੋ ਵੀ 2-3 ਹਜ਼ਾਰ ਸਾਲ ਤੋਂ ਨਫ਼ਰਤ ਨਾਲ ਜੁੜੀਆਂ ਹੋਈਆਂ ਨੇ। ਸੋ ਗੁਰੂ ਸਾਹਿਬ ਨੇ ਸਾਨੂੰ ਉਸ ਨਫ਼ਰਤ ਦੇ ਸੰਕਲਪ ਤੋਂ ਜਿਹੜਾ ਹੈਗਾ, ਗੁਰਬਾਣੀ ਸਾਰੀ ਹੈਗੀ ਹੈ, ਜਿਹੜੇ 4 ਦਰਵਾਜ਼ੇ ਆ ਹਰਿਮੰਦਰ ਸਾਹਿਬ ਦੇ, ਜਾਂ ਸਮੁੱਚੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਮਾਡਲ ਆ ਰਾਜ ਕਰਨ ਦਾ, ਸਾਨੂੰ ਸਿੱਖਣ ਲਈ ਇਹ ਗੱਲ ਹੈਗੀ ਆ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਮਾਡਲ ਜਿਹੜਾ ਰਾਜ ਕਰਨ ਦਾ, ਵੀ ਹਰ ਕਿਸੇ ਨੂੰ ਜਿਹੜੀ ਹੈਗੀ ਆ ਉਹ ਰਿਪਰੈਜ਼ੈਂਟੇਸ਼ਨ ਦੇ। ਸੋ ਇਹ ਕੌਨਫਲਿਕਟ ਤਾਂ ਹੀ ਵਧਿਆ ਹੋਇਆ, ਚਾਹੇ ਉਹ ਇਸਲਾਮ ਵੱਲੋਂ ਚਾਹੇ ਹਿੰਦੂਆਂ ਵੱਲੋਂ, ਵੀ ਉਹ ਹਰ ਕਿਸੇ ਨੂੰ ਰਿਪਰੈਜ਼ੈਂਟੇਸ਼ਨ ਨਹੀਂ ਦੇ ਰਹੇ, ਉਹ ਤਾਨਾਸ਼ਾਹੀ ਕਰ ਰਹੇ ਹੈਗੇ। ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮਾਡਲ ਆ ਉਹ ਤਾਨਾਸ਼ਾਹੀ ਦਾ ਮਾਡਲ ਹੈ। ਹੁਣ ਜਿਹੜਾ ਇੱਕ ਸਿੱਖਾਂ ਦੇ ਇੱਕ ਹਿੱਸੇ ਵਿੱਚ ਇਹ ਸਵਾਲ ਉੱਠ ਰਿਹਾ ਵੀ ਸਿੱਖ ਰਾਜ ਵਿੱਚ ਜਿਹੜਾ ਹੈਗਾ ਵੀ ਜਿਹੜੇ ਬਾਕੀ ਦੇ ਅਦਰਸ ਨੇ, ਘੱਟ ਗਿਣਤੀਆਂ ਨੇ, ਦਲਿਤ ਨੇ, ਇਹ ਉਹ, ਵੀ ਉਹਨਾਂ ਦਾ ਕੀ ਸਟੇਟਸ ਹੋਊਗਾ, ਵੀ ਸਾਨੂੰ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਹਨਾ। ਇਹ ਸਾਡੇ ਸਿੱਖਾਂ ਦੇ ਬਹੁਤ ਵੱਡੇ ਲੀਡਰ ਕਹਾਉਣ ਵਾਲੇ ਲੋਕ ਵੀ ਅੱਜ ਕੱਲ ਇਸ ਭੰਬਲ ਭੂਸੇ ਵਿੱਚ ਫਸੇ ਹੋਏ ਆ। ਸੋ ਸਾਡਾ ਇਹ ਇੱਕ ਤਰਕ ਹੈਗਾ ਵੀ ਜੇ ਸੱਚਾ ਸਿੱਖ ਹੈ ਉਹਦੇ ਲਈ ਇਹ ਸਵਾਲ ਹੀ ਨਹੀਂ ਬਣਦਾ। ਸੱਚੇ ਸਿੱਖ ਲਈ ਕਿਸੇ ਅਦਰ ਦੀ ਜਿਹੜੀ ਗਰੰਟੀ ਦਾ ਸਵਾਲ ਹੀ ਨਹੀਂ ਬਣਦਾ। ਜਿਹੜਾ ਗੁਰੂ ਦੇ ਸਿੱਖ ਜਿਹੜਾ ਰਾਜ ਜਾਂ ਜਿਹੜਾ ਸੋਸ਼ਲ ਸਿਸਟਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਅਨੁਸਾਰ ਹੋਵੇਗਾ, ਉਹਦੇ ਵਿੱਚ ਕਿਸੇ ਅਦਰ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ, ਕਿਸੇ ਅਦਰ ਨੂੰ ਨਫ਼ਰਤ ਦੀ ਨਿਗਾਹ ਨਾਲ ਨਹੀਂ ਦੇਖਿਆ ਜਾਊਗਾ, ਕਿਸੇ ਅਦਰ ਨੂੰ ਇਸ ਕਰਕੇ ਕਤਲ ਨਹੀਂ ਕਰ ਦਿੱਤਾ ਜਾਊਗਾ ਵੀ ਕਿ ਉਹਦਾ ਧਰਮ ਵੱਖਰਾ ਹੈ। ਅੱਜ ਤੁਸੀਂ ਦੇਖੋ ਪੰਜਾਬ ਦੀ ਡੈਮੋਗ੍ਰਾਫਿਕ ਸਥਿਤੀ ਜਿਹੜੀ ਇਹ ਹੈਗੀ ਆ, ਅਸੀਂ ਜਦੋਂ ਵੀ ਜਾਂਦੇ ਆ ਮੈਂ ਦੇਖਦਾ ਇਹ ਬੁਰਕੇ ਵਾਲੀਆਂ ਨੌਜਵਾਨ ਬੀਬੀਆਂ ਪੰਜਾਬ ਵਿੱਚ ਆ ਪਿਛਲੇ 5-10 ਸਾਲਾਂ ਤੋਂ ਮੈਨੂੰ ਦੇਖਣ ਨੂੰ ਮਿਲੀਆਂ ਨੇ। ਪੂਰੇ ਪੰਜਾਬ ਵਿੱਚ ਨੇ ਉਹ ਹਨਾ। ਔਰ ਵੱਡੀ ਪੱਧਰ ਤੇ ਜਿਹੜੇ ਕਾਰੋਬਾਰੀ ਮੁਸਲਮਾਨ ਨੇ ਉਹ ਪੰਜਾਬ ਵਿੱਚ ਆਏ ਨੇ। ਉਹ ਪੰਜਾਬ ਨੂੰ ਇੱਕ ਸੁਰੱਖਿਅਤ ਥਾਂ ਮੰਨਦੇ ਹੈਗੇ ਆ, ਜਿੱਥੇ ਹਿੰਦੂ ਭੀੜਾਂ ਉਹਨਾਂ ਦੀਆਂ ਬੱਚੀਆਂ ਨੂੰ ਜਿਵਾ ਕਰਕੇ ਮਾਰਨ ਜਾਂ ਉਹਨਾਂ ਦਾ ਜਿਹੜਾ ਹੈਗਾ ਲਿੰਗਕ ਸ਼ੋਸ਼ਣ ਨਹੀਂ ਕਰਦੀਆਂ। ਉਹ ਪੰਜਾਬ ਨੂੰ ਇੱਕ ਸੁਰੱਖਿਅਤ ਪਨਾਹਗਾਹ ਦੇ ਤੌਰ ਤੇ ਮੰਨ ਕੇ ਇੱਥੇ ਆ ਰਹੇ ਹੈਗੇ। ਸੋ ਉਹਨਾਂ ਨੂੰ ਪਤਾ ਹੈ ਵੀ ਗੁਰੂ ਦਾ ਸਿਧਾਂਤ ਆ ਜਿਹੜਾ ਉਹ ਸਾਨੂੰ ਪਨਾਹ ਦੇਵੇਗਾ ਹੀ ਦੇਵੇਗਾ ਹਨਾ। ਸੋ ਜਿਹੜੇ ਅਦਰ ਵਾਲੀ ਗੱਲ ਚਲਾਉਂਦੇ ਹੈਗੇ ਆ, ਸਾਡੇ ਵੱਡੇ ਰਾਜਨੀਤਿਕ ਨੇਤਾ ਜਾਂ ਸੋ ਕਾਲਡ ਸਿਧਾਂਤਕਾਰ ਵੀ ਗੱਲ ਚਲਾਉਂਦੇ ਹੈਗੇ ਆ, ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈਗੀ ਆ ਵੀ ਅਦਰ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਹ ਹਰੇਕ ਅਦਰ ਨੂੰ ਰਿਸਪੈਕਟ ਦਿੰਦਾ। ਗੁਰੂ ਦੇ ਸਿਧਾਂਤ ਅਨੁਸਾਰ ਸਿਰਜਿਆ ਹੋਇਆ ਰਾਜ ਹਰੇਕ ਅਦਰ ਦੀ ਰਿਸਪੈਕਟ ਕਰੇਗਾ, ਬਸ ਬਸ਼ਰਤੇ ਉਹ ਵੀ ਉਹ ਕੋਈ ਕੌਨਫਲਿਕਟ ਆਪ ਖੜਾ ਨਾ ਕਰਨ। ਸੋ ਸਾਡੇ ਲਈ ਇਹ ਸਵਾਲ ਹੀ ਬੇਮਾਇਨੇ ਹੈ। ਸੋ ਸਾਨੂੰ ਇਹ ਸਿੱਖਣ ਲਈ ਹੈਗਾ ਵੀ ਜਿਹੜੀ ਨਫ਼ਰਤ ਦੀ ਰਾਜਨੀਤੀ 2-3 ਹਜ਼ਾਰ ਸਾਲਾਂ ਤੋਂ ਚੱਲ ਰਹੀ ਹੈ, ਜੇ ਉਸ ਨਫ਼ਰਤ ਦੀ ਰਾਜਨੀਤੀ ਨੂੰ ਕੋਈ ਮਾਡਲ ਖਤਮ ਕਰ ਸਕਦਾ ਤਾਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਮਾਡਲ ਹੈ। ਸੋ ਜਿੰਨੀ ਦੇਰ ਇੱਥੋਂ ਦੀ ਲੁਕਾਈ, ਚਾਹੇ ਉਹ ਪਾਕਿਸਤਾਨ ਦੀ ਲੁਕਾਈ ਆ ਚਾਹੇ ਹਿੰਦੁਸਤਾਨ ਦੀ, ਜਿੰਨੀ ਛੇਤੀ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਡਲ ਨੂੰ ਅਪਣਾ ਕੇ ਉਹਨੂੰ ਆਪਣਾ ਗੁਰੂ ਮੰਨ ਕੇ ਉਸ ਹਿਸਾਬ ਨਾਲ ਗੁਰੂ ਗ੍ਰੰਥ ਸਾਹਿਬ ਦੇ ਮਾਡਲ ਦੇ ਹਿਸਾਬ ਨਾਲ ਰਾਜ ਕਰਨਾ ਸ਼ੁਰੂ ਕਰ ਦੇਣਗੇ। ਸੋ ਇਹ ਸਾਰੀਆਂ ਨਫ਼ਰਤਾਂ, ਇਹ ਜੰਗਾਂ, ਇਹ ਜਿਹੜੇ ਹੈਗੇ ਆ ਇੱਕ ਤਰ੍ਹਾਂ ਨਾਲ ਇੱਕ ਇਨਸਾਨੀਅਤ ਨੂੰ ਕਤਲ ਕਰਨ ਦੇ ਜਿਹੜੇ ਦਗਮਜ਼ੇ ਆ ਉਹ ਸਾਰੇ ਖਤਮ ਹੋ ਜਾਣਗੇ। ਗੁਰੂ ਸਾਹਿਬ ਆ ਜਿਹੜੇ ਇਹ ਸਾਰੀਆਂ ਨਫ਼ਰਤਾਂ ਨੂੰ ਖਤਮ ਕਰਦੇ ਆ। ਉਸ ਧਰਤੀ ਤੇ ਜਿਹੜਾ ਰਾਜ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਆਧਾਰਿਤ ਰਾਜਨੀਤਿਕ ਮਾਡਲ ਦਾ ਤੇ ਖਾਲਸੇ ਦਾ, ਸ਼ੁੱਧ ਖਾਲਸੇ ਦਾ ਹੋਣਾ ਚਾਹੀਦਾ। ਇਹੋ ਹੀ ਸਾਡਾ ਸਬਕ ਹੈ ਤੇ ਇਹੋ ਹੀ ਸਾਡੀ ਪ੍ਰੇਰਨਾ ਹੈ ਜੀ। ਅਵਤਾਰ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹ ਗੱਲਾਂ ਬਾਤਾਂ ਕੀਤੀਆਂ। ਤੇ ਪਰ ਜਾਣ ਤੋਂ ਪਹਿਲਾਂ ਆਪਣੇ ਸਾਰੇ ਹੀ ਸੁਣਨ ਵਾਲੇ, ਦੇਖਣ ਵਾਲੇ ਜਿਹੜੇ ਸਰੋਤੇ ਦਰਸ਼ਕਾਂ ਉਹਨਾਂ ਨੂੰ ਦੱਸਦੇ ਜਾਈਏ, ਸਰਦਾਰ ਅਵਤਾਰ ਸਿੰਘ ਜੀ ਦੀ ਕਿਤਾਬ ਸਿੱਖ ਕੌਮਵਾਦ ਦਾ ਸੰਕਲਪ, ਨਾ ਹਮ ਹਿੰਦੂ ਨਾ ਮੁਸਲਮਾਨ, ਉਹ ਇਸ ਟਾਈਮ ਪੰਜਾਬੀ ਰੇਡੀਓ USA ਦੇ ਆਫਿਸਿਸ ਦੇ ਵਿੱਚ ਮੌਜੂਦ ਹੈ। ਤੁਸੀਂ ਇਸ ਕਿਤਾਬ ਨੂੰ ਪ੍ਰਾਪਤ ਕਰਨ ਦੇ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ। 408 272 5200 408272 5200 ਜਾਂ 408 722 7698 408 722 7698 ਦੇ ਉੱਤੇ ਸਰਦਾਰ ਅਵਤਾਰ ਸਿੰਘ ਜੀ ਨੇ ਬੜਾ ਲੰਮਾ ਸਮਾਂ ਇਸ ਦੇ ਉੱਤੇ ਬਹੁਤ ਹੀ ਗਹੀਨ ਖੋਜ ਕਰਨ ਤੋਂ ਬਾਅਦ ਦੇ ਵਿੱਚ
ਦਰਜਨਾਂ ਹੀ ਸੈਂਕੜੇ ਕਿਤਾਬਾਂ ਜਿਹੜੀਆਂ ਉਹ ਪੜ੍ਹਨ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਕਿਤਾਬ ਸਿੱਖ ਕੌਮ ਦੀ ਝੋਲੀ ਦੇ ਵਿੱਚ ਇਹ ਪਾਈ ਆ। ਤੇ ਅਵਤਾਰ ਸਿੰਘ ਜੀ, ਇਸ ਦੇ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਓਵਰਆਲ ਜੇ ਪੁੱਛਦੇ ਜਾਈਏ ਤਾਂ ਕਿੰਨੀਆਂ ਕੁ ਕਿਤਾਬਾਂ ਇਹ ਕਿਤਾਬ ਲਿਖਣ ਦੇ ਲਈ ਤੁਹਾਨੂੰ ਪੜ੍ਹਨੀਆਂ ਪਈਆਂ? ਲਗਭਗ 350 ਕਿਤਾਬ ਆ ਜਿਹੜੀ ਉਹ ਪੜ੍ਹਨੀ ਪਈ ਹੈਗੀ ਆ। ਸੋ ਜਿਹੜੀ ਨਿੱਠ ਕੇ ਪੜ੍ਹਨੀ ਪਈ ਹੈ। ਫਿਰ ਕੁਛ ਦੇ ਹੈਗੇ ਵੀ ਕੁਛ ਚੈਪਟਰ ਪੜ੍ਹਨੇ ਪਏ ਆ, ਉਹ ਮੇਰਾ ਖਿਆਲ ਕੁੱਲ ਮਿਲਾ ਕੇ ਫਿਰ 500 ਵੀ ਹੋ ਜਾਣਗੇ। 350 ਤਾਂ ਮੈਂ ਡੈਫੀਨੇਟਲੀ ਕਿੰਨੇ ਵਰੇ ਲੱਗ ਗਏ ਇਸ ਦੀ ਪੂਰੀ ਖੋਜ ਕਰਦਿਆਂ? ਘੱਟੋ ਘੱਟ 9-10 ਸਾਲ ਆ ਜਿਹੜੀ ਲੱਗ ਗਈ। ਜਦੋਂ ਮੈਂ ਪਹਿਲੀ ਵਾਰ ਸ਼ੁਰੂਆਤ ਕਰੀ ਸੀ ਉਦੋਂ 9-10 ਸਾਲ ਪਹਿਲਾਂ ਜਿਹੜੀ ਹੈਗੀ ਆ ਇਸ ਨੈਸ਼ਨਲਿਜ਼ਮ ਤੇ ਮੈਂ ਪੜ੍ਹਨਾ ਸ਼ੁਰੂ ਕਰਿਆ ਸੀ। ਹੌਲੀ ਫਿਰ ਕੰਮ ਦੇ ਚੱਕਰਾਂ 'ਚ ਘੱਟ ਪੜ੍ਹ ਹੁੰਦਾ, ਕਈ ਵਾਰੀ ਜ਼ਿਆਦਾ ਪੜ੍ਹ ਹੁੰਦਾ। ਸੋ ਇਸ ਤਰ੍ਹਾਂ ਲੱਗ ਜਾਂਦਾ। ਸੋ 10 ਕੁ ਸਾਲ ਆ ਮੇਰੇ ਹੈਗੇ ਆ ਜਿੱਦਾਂ ਲੱਗੇ ਹੋਏ ਆ ਸਮੁੱਚੀ ਰਿਸਰਚ ਦੇ ਤੌਰ ਤੇ। ਸੋ ਸਾਰੇ ਜਣਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ, ਇਹ ਕਾਫੀ ਸਿਧਾਂਤਕ ਕਿਤਾਬ ਆ। ਸਿੱਖਾਂ ਨੂੰ ਆਪਣੀ ਰਾਜਨੀਤਿਕ ਹੋਣੀ ਨੂੰ ਸਮਝਣ ਲਈ ਅਸੀਂ ਜਿਹੜੀ ਹੈਗੀ ਆ ਵੱਖਰੇ ਕਿਵੇਂ ਹੈਗੇ ਆ, ਨਿਆਰੇ ਕਿਵੇਂ ਹੈਗੇ ਆ, ਉਸ ਨਿਆਰੇਪਣ ਦੇ ਆਧਾਰ ਤੇ ਅਸੀਂ ਨਿਆਰਾ ਖਾਲਸਾ ਰਾਜ ਕਿਵੇਂ ਸਿਰਜਣਾ, ਉਹਦੀ ਜਿਹੜੀ ਸਿਧਾਂਤਕ ਵਿਆਖਿਆ ਦੁਨੀਆ ਭਰ ਦੇ ਮਹਾਨ ਵਿਦਵਾਨਾਂ ਦੀਆਂ ਕਿਰਤਾਂ, ਲਗਭਗ 3 ਸਦੀਆਂ ਦੀਆਂ 300 ਸਾਲ ਦੀਆਂ ਜਿਹੜੀਆਂ ਕਿਰਤਾਂ ਨੇ ਉਹ ਵੀ ਜਿੱਦਾਂ ਦੇਖੀਆਂ ਨੇ ਮੈਂ, ਖੰਗਾਲੀਆਂ ਨੇ। ਉਹ ਤੋਂ ਬਾਅਦ ਫਿਰ ਆ ਕੇ ਆਪਾਂ ਇਸ ਸਿੱਟੇ ਤੇ ਪਹੁੰਚੇ ਹਾਂ ਵੀ ਸਾਨੂੰ ਜਿਹੜਾ ਹੈਗਾ ਇੱਕ ਕੌਮ ਦੇ ਤੌਰ ਤੇ ਕਿਵੇਂ ਵਿਚਰਨਾ ਚਾਹੀਦਾ, ਇੱਕ ਕੌਮ ਦੇ ਤੌਰ ਤੇ ਕਿੱਦਾਂ ਸੋਚਣਾ ਚਾਹੀਦਾ। ਜੇ ਅਸੀਂ ਇੱਕ ਕੌਮ ਦੇ ਤੌਰ ਤੇ ਸੋਚਾਂ ਤੇ ਵਿਚਰਾਂਗੇ ਤਾਂ ਗੁਰੂ ਮਹਾਰਾਜ ਸਾਡੇ ਝੋਲੀ ਵਿੱਚ ਹੈ ਜਿਹੜਾ ਖਾਲਸਾ ਰਾਜ ਜ਼ਰੂਰ ਪਾਉਣਗੇ। ਜੀ ਬਿਲਕੁਲ। ਸਿੱਖ ਕੌਮਵਾਦ ਦਾ ਸੰਕਲਪ, 10 ਸਾਲ ਦੀ ਗਹੀਨ ਖੋਜ, 350 ਵੱਧ ਕਿਤਾਬ ਪੜ੍ਹਨ ਤੋਂ ਬਾਅਦ 'ਚ ਪੰਜਾਬੀ ਸਿੱਖ ਪਾਠਕਾਂ ਦੀ ਝੋਲੀ ਦੇ ਵਿੱਚ ਇਹ ਕਿਤਾਬ ਸਰਦਾਰ ਅਵਤਾਰ ਸਿੰਘ ਜੀ ਨੇ ਪਾਈ ਆ। ਤੇ ਤੁਸੀਂ ਇਸ ਕਿਤਾਬ ਨੂੰ ਪ੍ਰਾਪਤ ਕਰਨ ਦੇ ਲਈ ਜਿਹੜੀ ਉਹ ਜ਼ਰੂਰ ਆ ਕੇ ਤੁਸੀਂ ਪ੍ਰਾਪਤ ਕਰੋ। 408 272 5200 ਦੇ ਉੱਤੇ ਕਾਲ ਕਰਕੇ ਕਿਤਾਬ ਲੈਣ ਦੇ ਲਈ ਤੁਸੀਂ ਸੰਪਰਕ ਕਰ ਸਕਦੇ। ਹਰ ਸਿੱਖ ਦੇ ਘਰ ਦੇ ਵਿੱਚ ਇਹ ਜਿਹੜੀ ਕਿਤਾਬ ਆ ਸਿੱਖ ਕੌਮਵਾਦ ਦਾ ਸੰਕਲਪ, ਇਹ ਹੋਣੀ ਚਾਹੀਦੀ ਆ, ਇਹ ਪੜ੍ਹਨੀ ਚਾਹੀਦੀ ਆ। ਇਹ ਸਿਧਾਂਤਕ ਕਿਤਾਬ ਆ, ਇਸ ਨੂੰ ਪੜ੍ਹਨ ਦੇ ਲਈ ਜ਼ੋਰ ਵੀ ਲੱਗਦਾ ਆ ਤੇ ਤੁਹਾਨੂੰ ਕਈ ਵਾਰੀ ਜਿਹੜੀ ਆ ਉਹ ਪੜ੍ਹਨੀ ਪਵੇਗੀ ਤਾਂ ਜੋ ਆਪਾਂ ਸਿਧਾਂਤ ਨੂੰ ਸਹੀ ਤਰੀਕੇ ਦੇ ਨਾਲ ਸਮਝ ਸਕੀਏ। ਬਹੁਤੀ ਇਹਨਾਂ ਨੇ ਸਰਲ ਪੰਜਾਬੀ ਦੇ ਵਿੱਚ ਲਿਖ ਕੇ ਕੋਸ਼ਿਸ਼ ਕੀਤੀ ਆ। ਨੈਸ਼ਨਲਿਜ਼ਮ ਦੇ ਉੱਤੇ ਪਹਿਲੀ ਕਿਤਾਬ ਆ ਕੌਮਵਾਦ ਦੇ ਉੱਤੇ ਜਿਹੜੀ ਪੰਜਾਬੀ ਦੇ ਵਿੱਚ ਜਿਹੜੀ ਉਹ ਛਪੀ ਆ, ਪੰਜਾਬੀ ਦੇ ਵਿੱਚ ਲਿਖੀ ਗਈ ਆ। ਸੋ ਅਵਤਾਰ ਸਿੰਘ ਜੀ ਦਾ ਅਸੀਂ ਬਹੁਤ ਇਸ ਕਿਤਾਬ ਦੇ ਲਈ, ਇਸ ਅਣਮੁੱਲੇ ਤੋਹਫੇ ਦੇ ਲਈ ਜੋ ਤੁਸੀਂ ਸਿੱਖ ਕੌਮ ਦੀ ਝੋਲੀ ਪਾਇਆ ਆ, ਉਸ ਦੇ ਲਈ ਅਸੀਂ ਧੰਨਵਾਦ ਕਰਦੇ ਹਾਂ। ਸੋ ਕਿਤਾਬ ਪ੍ਰਾਪਤ ਕਰਨ ਦੇ ਲਈ ਜਲਦ ਤੋਂ ਜਲਦ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਸੰਪਰਕ ਕਰੋ। ਧੰਨਵਾਦ ਅਵਤਾਰ ਸਿੰਘ ਜੀ, ਅੱਜ ਦੀ ਚਰਚਾ ਦੇ ਲਈ, ਇਸ ਕਿਤਾਬ ਬਾਰੇ ਥੋੜੀ ਜਿਹੀ ਗੱਲਬਾਤ ਕਰਨ ਦੇ ਲਈ ਵੀ ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ